नहीं वो कोई मुल्क दा किनारा सी जजीरा सी की सी मनोड़े वाली साइड जी मनोड़े वाली साइड आहो नाल ही एक चिट्ठी पिस्पा ही सी वो ਜਿਹੜੀ ਨਹੀਂ ਹੁੰਦੀ पिस्पा ਆਹੋ पुष्पा हुई ਹਾਂ ਮੈਂ ਕਿਹਾ ਨਹੀਂ ਸਿਮਰਨ ਮੈਂ ਤੈਨੂੰ ਕੁਝ ਵੀ ਨਹੀਂ ਕਿਹਾ ਕਹਿੰਦੀ ਨਹੀਂ ਤੈਨੂੰ ਮੌਲਾ ਦਾ ਵਾਸਤੇ ਮੈਨੂੰ अस्सलाम वालेकुम नादरीन, टी टाइम में खुश आमदीद। नादरीन आपकी पुरजोर फरमाइश पे पेश करते हैं स्टोरी ऑफ सिमरन। जनाब फैसल रामे आज आपको सिमरन वाली स्टोरी सुनाएंगे जो कि सिमरन पता नहीं कहां खो गई थी। असल में बात यह होती है नादरीन, मैं आपको बताता हूं कि अब सिमरन वाली स्टोरी फैसल ने बनानी है, इसने सोचनी है, इसका ये है जिम्मेदारी। तो अब ये आज बनाए कल बनाए हफ्ते में एक बना ले 6 महीने ना बनाए, ये आपने इसको कहना है। आपने मुझे नहीं कहना कि जानी भाई सिमरन वाले, इसको कहना है क्योंकि इसने बनानी है। अभी हमने इसे 10 दिन पहले कहा, इसने ऐसे बना के आज ले भी है, इसने कहा लो पढ़ो मिनटा सेकंड। हाँ नहीं इसमें ये भी है ना कि सजा साहब आपको क्यों नहीं कहना, आप बड़े हैं मेन भी हैं, आपको कहना सबने। चलो तो मैंने फिर आपसे आगे कहना है सिमरन वाली स्टोरी। ਤੁਸੀਂ ਹੁਕਮ तो ਲਾਣਾ आपने आगे से कुछ भी नहीं कहना फिर। नहीं ਤੁਸੀਂ ਹੁਕਮ ਲਾਣਾ सरकार। चले आपकी ये जो तेरी टाई दी है ना हिल रही है। नीचे कर लूं नहीं नहीं छोड़ दे बस आप थोड़ा सा ताहा कर ले। चले। ਪਤਾ ਕੀ ਗੱਲ ਉਸਤਾਦ ਜੀ, ਇਹ ਤੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਮੇਰੇ ਨਾਲ ਕੀ ਬਣਿਆ ਕੀ ਹੋਇਆ ਮੇਰੇ ਨਾਲ, ਇਹ ਤਕਰੀਬਨ ਸਭ ਨੂੰ ਪਤਾ ਹੈ। बाद च कर लेंगे सिमरन वाली स्टोरी। ਸਟੋਰੀ ਦੀ ਗੱਲ ਕਰਨ ਡਿਆ ਵਾਂ। अच्छा सिमरन शुरू हो गई है। ਹਾਂਜੀ ਉਸਤਾਦ ਜੀ। ओके ਉਸਤਾਦ ਜੀ इंशाल्लाह मारबाग लाहौर इंशाल्लाह ਮੁਹੱਬਤ ਚ ਕਿਸੇ ਨੂੰ ਧੋਖਾ ਨਾ ਹੋਵੇ ਯਾਰ। मंजिलें तो उनको मिली जिनके तरीके थे फरेब, हमने जुर्म सदाकत की सजा पाई है। मेरे घरले बड़ी मुश्किल मन्ने कि असी ना रिश्ता लैन जाने हम। सिमरन दा आहो सिमरन दा अच्छा इनकार करता यार ਹੁਣ। ओए होए ਓਏ ਹੋਏ ਹੋਏ ਪੂਰੀ ਦੁਨੀਆ ਨੂੰ ਪਤਾ ਹੈ ਕਿ ਇੱਕ ਕੁੜੀ ਦੇ ਇਸ਼ਕ ਦੇ ਵਿੱਚ ਮੁਹੱਬਤ ਚ ਫੈਸਲ ਟੁੱਟ ਗਿਆ। ओए ਹਾਏ 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 ਫਰੀਦ ਕਰੇਨਾ ਕੋਲੋਂ ਨਹੀਂ ਟੁੱਟਿਆ। ਹਾਏ ਹਾਏ ਜ਼ਲਜ਼ਲਿਆਂ ਨਾਲ ਨਹੀਂ ਟੁੱਟਿਆ, ਕੁੜੀ ਦੀ ਮੁਹੱਬਤ ਚ ਟੁੱਟ ਗਿਆ। ਵਾਹ ਵਾਹ ਫਰੀਦ फरीद साला लगदा इधर गल कर उधर गल कर। ਆਹੋ ਹਾਂ ਵੈਰੀ ਗੁੱਡ। फरीद किस एक ही गल हुई फिर अंदर बह के कर लेनी सी सिमरन दी स्टोरी। फरीद इधर ਉਸਤਾਦ ਜੀ ਇਹਨੂੰ ਪਤਾ ਹੈ, ਇਹਨੇ ਮੈਨੂੰ ਬੜਾ यार ਉਹਨੂੰ ਪਤਾ, ਤੂੰ ਸਾਨੂੰ ਦੱਸ ਨਾ। ਉਸਤਾਦ ਜੀ ਉਹਨੇ ਜਦੋਂ ਨਾ ਕੀਤੀ ਹੈ ਨਾ ਕਿੰਨੇ? ਸਿਮਰਨ ਨੇ, ਹਾਏ ਹਾਏ ਅੱਛਾ ਜੀ ਸਿਮਰਨ ਨੇ ਉਹਨੇ ਨਾ ਕਰਤੀ। ਅੱਛਾ ਮੈਂ ਹੁਣ ਉਹਨਾਂ ਗਲੀਆਂ ਚੋਂ ਬਾਜ਼ਾਰਾਂ ਚ ਚੱਲਦਾ ਨਹੀਂ ਰਿਸ਼ਤਾ ਨਹੀਂ ਯਾਰ ਘਰ ਸੁਰ ਤੋਂ ਗੱਲ ਸੁਣਾ ਨਾ, ਕਿੱਥੇ ਗੱਲ ਰੋਕੀ ਸੀ ਵੀ ਰਿਸ਼ਤਾ ਲੈਣ ਉਹਦੇ ਘਰ ਗਏ, ਹਾਜੀ ਸਾਹਿਬ ਕਿੱਥੇ ਸੀ? ਉੱਥੇ ਹੀ ਸਾਰੇ। ਅੱਛਾ ਰਿਸ਼ਤਾ ਲੈਣ ਘਰਦਿਆਂ ਨੂੰ ਤੂੰ ਭੇਜਤਾ। ਮੈਂ ਆਪਣੀ ਅੰਮੀ ਅੱਬੂ ਨੂੰ ਬੜੀ ਮੁਸ਼ਕਿਲ ਨਾਲ ਮਨਾਇਆ। ਅੱਛਾ ਮੇਰੇ ਅੰਮੀ ਤੇ ਅੱਬੂ ਨਾਲ ਵੱਡੀ ਭੈਣ ਤੇ ਮੇਰੇ ਖਾਲੂ ਰਿਸ਼ਤਾ ਲੈਣ ਗਏ। ਸਿਮਰਨ ਨੇ ਉਸਤਾਦ ਜੀ ਕਹਿੰਦੀ ਉਹ ਤੇ ਮੇਰਾ ਭਰਾ ਹੈ। ਉਹਦੇ ਮੈਂ ਮਰ ਗਿਆ। तेरी शादी पे दूं तुझको तोहफा मैं क्या ਓਏ ਹੋਏ पेश करता हूँ दिल एक टूटा हुआ। ਕਹਿੰਦੀ ਉਹ ਤੇ ਮੇਰਾ ਭਰਾ ਹੈ। ਹਾਏ ਹਾਏ ओए ओए ਓਏ ਮੈਂ ਮਰ ਗਿਆ। ਹਾਏ ਓਏ ਮੇਰੇ ਛੁਰੀਆਂ ਚੱਲੀਆਂ ਦਿਲ ਤੇ। ਓਏ ਓਏ ਉਹਨੂੰ ਭਰਾ ਕਹਿਤਾ ਜਿੱਤੇ ਮਰਦੀ ਸੀ ਤੂੰ। यार वाह ਉਹ ਜਿੱਤੇ ਤੂੰ ਮਰਦੀ ਸੀ ਤੂੰ ਉਹਨੂੰ ਭਰਾ ਹੀ ਕਹਿਤਾ। यार फैसल जिथे 1.5-2 महीने लंघे सी स्टोरी ते 2 दिन होर ला लेंदा तू। चलो ਜੀ ਉਹ ਜਿਹੜੀਆਂ ਪਾਰਕਾਂ 'ਚ ਮੇਰੇ ਨਾਲ ਜਾਂਦੀ ਸੀ ਹਾਏ ਹਾਏ ਹੁਣ ਮੈਂ ਉੱਥੇ ਜਾਂਦਾ ਨਹੀਂ। ਓਏ ਹੋਏ ਮੈਨੂੰ ਭਰਾ ਕਹਿਤਾ। यार उन्हें हो सकता ਉਹਨੇ ਆਪਣੇ ਮਾਂ ਪਿਓ ਦੇ ਤੇਰੇ ਮਾਂ ਪਿਓ ਦੇ ਸਾਹਮਣੇ ਕਿਹਾ ਹੋਵੇ, ਲੱਜ ਵੀ ਤੇ ਕੋਈ ਚੀਜ਼ ਹੁੰਦੀ ਨਾ। ਭਾਜੀ ਮੈਂ ਦੱਸਦਾ ਨਾ ਤੁਹਾਨੂੰ, ਮੇਰੇ ਪੂਰੇ ਖਾਨਦਾਨ ਨੂੰ ਪਤਾ ਹੈ ਕਿ
ਕੁੜੀ ਨੇ ਉਹਨੂੰ ਤੋੜਤਾ। ਮੈਂ ਕਈ ਵਾਰੀ ਕੋਠੇ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਮੇਰੀ ਪਸਲੀ ਵੀ ਟੁੱਟੀ ਉਸਤਾਦ। ਹਾਏ ਹਾਏ, ਲੇਕਿਨ ਕੋਠਾ ਹੀ ਬੇਸਮੈਂਟ ਚ ਸੀ। ਓਏ ਹੋਏ ਮੇਰੇ ਘਰਲੇ ਮੈਨੂੰ ਮਾਰਦੇ ਨੇ ਤੇ ਮੈਂ ਕਹਿੰਦਾ ਓਏ ਢਿੱਡ 'ਚ ਮਾਰੋ, ਛੁਰੀਆਂ ਮਾਰੋ। ਓਏ ਸ਼ਾਹ ਨੂੰ जिंदगी क्या है, ਹਾਏ ਹਾਏ, गम का दरिया है, न जीना यहाँ बस में, न मरना यहाँ बस में, अजब दुनिया है। जिंदगी क्या है, आगे ਉਸਤਾਦ ਜੀ ਮੈਂ ਅੰਦਰੋਂ ਟੁੱਟਿਆ ਵਾਂ, ਉਤੋਂ ਮੈਂ ਹੱਸਦਾ ਵਾਂ ਤੇ ਅੰਦਰੋਂ ਮੈਂ ਟੁੱਟਿਆ ਹੋਇਆ ਵਾ। यार पता की गल है, अगे गल होर पासे तोर, मेरे को गाने 2-3 रह गए सिर्फ। ਤੁਸੀਂ ਅੰਦਰੋਂ ਟੁੱਟੇ ਜਾ ਗੱਲ ਫਿਰਾ ਪਿਆ ਦੀ ਤੁਹਾਨੂੰ। ਨਹੀਂ ਯਾਰ, ਮੈਂ ਘਰ ਉਦਾਸ अच्छा किदा ਰਹਿਣਾ। अंदरों टुटिया ते बाहरों किदा हसा? ਮੈਂ ਅੰਦਰੋਂ ਟੁੱਟਿਆ, ਬਾਹਰੋਂ ਮੈਂ ਹੱਸਦਾ ਵਾਂ। ਯਕੀਨ ਕਰੋ। ਬਾਹਰੋਂ ਹਸਾਉਂਦਾ। अच्छा फिर ਫਿਰ नहीं वाकया सुनाना, उस तो बाद उन्हें कहा भी ये तो मेरे भरा वर्गा वा। उस तो बाद की बिजली टुटी, अंदरों टुट टुटी, गया, उस्ताद जी। एक दूजे दे हाजी नूं नहीं पता भी तू किस चक्कर च ਸਾਜੀ ਸਾਰਿਆਂ ਨੂੰ ਪਤਾ, ਲੇਕਿਨ ਨਾ मुकर गई हो। ਮੁੱਕਰ तू भी ਨਹੀਂ तो ਗਏ। देर इन्नी लाई, 7 महीने लाते, इन्नी देर च किसी होर ने ਉਹ ਨਹੀਂ दिल करा ਉਸਤਾਦ ਉਹਨੂੰ ਜੀ, ਮੁਹੱਬਤ ਹੋ ਗਈ ਹੋਵੇ। ਆਹੋ ਸਾਰੇ ਤੂੰ ਉਹਦੇ ਪਿਓ ਦੇ ਕੰਮ ਕਰਦਾ ਰਿਹਾ ਅੱਧੀ ਉਮਰ, ਤੂੰ ਉਧਰ ਜਿੱਧਰ ਤੇਰਾ ਅਸਲ ਕੰਮ ਸੀ ਉਧਰ ਤੂੰ ਹਾਂ ਪੜਿਆ ਹੀ ਨਹੀਂ। ਤਾਂ ਜੀ ਉਹਨੇ ਭਰਾ ਹੀ ਸਮਝਣਾ ਸੀ ਫਿਰ। ਉਹ ਨਹੀਂ ਯਾਰ, ਉਹਦਾ ਫਿਰ ਮੈਨੂੰ ਮੈਸੇਜ ਆਇਆ, ਕਹਿੰਦੀ ਤੈਨੂੰ ਨਹੀਂ ਪਤਾ ਮੈਂ ਕਿਸ ਇਮਤਿਹਾਨ ਦੇ ਵਿੱਚ ਸੀਗੀ। ਹਾਏ ਹਾਏ ਹਾਏ, ਮੈਂ ਪਰੇਸ਼ਾਨ ਸੀਗੀ। ਮੇਰੇ ਵਾਲਦ ਸਾਹਿਬ ਨੇ, ਖਾਲਾ ਹੋਰਾਂ ਨੇ ਮੇਰੇ ਤੇ ਬੜਾ ਪ੍ਰੈਸ਼ਰ ਪਾਇਆ ਹੋਇਆ ਉਹਨਾਂ ਨੇ ਸੀ। ਕਿਹਾ ਸੀ ਇਹਨੂੰ ਭਰਾ ਕਹਿ, ਆਹੋ, ਇਸ ਤੋਂ ਮੈਂ ਕਿਹਾ ਤੇ ਕਹਿੰਦੀ ਸ਼ਾਦੀ ਤੋਂ ਪਹਿਲੇ ਭੈਣ ਭਰਾ ਹੀ ਹੁੰਦੇ, ਟੈਨਸ਼ਨ ਨਾ ਲੈ। ਅੱਛਾ ਉਹਨੇ ਵੀ ਕਿਹਾ। ਉਹਨੇ ਵੀ ਕਿਹਾ ਉਸਤਾਦ। ਅੱਛਾ 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 ਮੈਂ ਉਸਤਾਦ ਜੀ ਲੰਮੇ ਪਿਆ ਤੇ ਮੇਰੇ ਵਾਲਦ ਸਾਹਿਬ ਨਾ ਹੁਣ ਮੈਂ ਕਮਰੇ 'ਚ ਹੀ ਆਪਣੇ ਆਪ ਨੂੰ ਬੰਦ ਕਰ ਲਿਆ, ਕਿਸੇ ਨੂੰ ਨਹੀਂ ਸੀ ਮੈਂ ਮਿਲਦਾ। ਅੱਛਾ ਖਾਣਾ ਛਾਣਾ ਵੀ ਮੈਨੂੰ ਦਰਵਾਜ਼ੇ ਥਾਣੀ ਥੱਲੇ ਚਲੋ ਸੁੱਟਦੇ ਹੁੰਦੇ ਸੀਗੇ। ਠੀਕ ਹੈ, ਬਖਤਰਬੰਦ ਨਹੀਂ ਨਹੀਂ ਠੀਕ ਠੀਕ, ਹਾਂ ਘਰ ਦੇ ਵਿੱਚ ਹੀ। ਬੜਾ ਯਾਰ ਅਜੀਬ ਜੀ। ਫਿਰ ਉਹ ਮੈਨੂੰ ਜਦੋਂ ਮੈਸੇਜ ਆਇਆ ਨਾ, ਮੈਨੂੰ ਹੌਸਲਾ ਆਇਆ। ਮੈਂ ਕਿਹਾ ਯਾਰ ਮਜਬੂਰੀ ਦੇ ਤਹਿਤ ਉਹਨੇ ਮੈਨੂੰ ਕਿਹਾ ਵਾ ਭਰਾ। ਹਾਂ ਹਾਂ, ਮੇਰੇ ਵਾਲਦ ਸਾਹਿਬ ਨੇ ਫਿਰ ਮੈਨੂੰ ਕਿਹਾ, ਕਹਿੰਦੇ ਯਾਰ ਫੈਸਲ ਤੂੰ ਮੁਗਲਾਂ ਨੂੰ ਲਾਜ ਲਾਤੀ, ਓਏ ਕਹਿੰਦੇ ਤੂੰ मोहब्बत ਚ हार गया, मोहब्बत में हारने वाले को योद्धा कहते हैं। योद्धा मोहब्बत ਚ ਜਿਹੜਾ ਹਾਰ ਜੇ ਉਹਨੂੰ ਯੋਧਾ ਕਹਿੰਦੇ, ਜਿਹੜਾ ਜਿੱਤ ਜੇ ਉਹਨੂੰ ਸਿਕੰਦਰ ਕਹਿੰਦੇ ਆ। ਹੂੰ, ਤੇ ਤੂੰ ਯਾਰ ਮੁਹੱਬਤ ਹੀ ਹਾਰ ਗਿਆ, ਓਏ ਹੋਏ, ਤੂੰ ਕੋਸ਼ਿਸ਼ ਹੀ ਨਹੀਂ ਕੀਤੀ। ਜਾ ਜੇ ਮੇਰਾ ਪੁੱਤਰ ਹੈ, ਤੇ ਬੜਾ ਤੂੰ ਕਿਸੇ ਮੇਰਾ ਪੁੱਤਰ ਹੈ। ਜੇ ਮੇਰਾ ਪੁੱਤਰ ਹੈ ਤੇ ਮੁਹੱਬਤ ਚ ਹਾਰੀ ਨਾ। ਹੂੰ, ਜਾ ਮੇਰਾ ਤੈਨੂੰ ਪਿਆਰ ਆ। ਮੇਰੇ ਸਿਰ ਤੇ ਉਸਤਾਦ ਜੀ ਅੱਬੂ ਨੇ ਥਾਪੜੀ ਦਿੱਤੀ, ਮੈਂ ਮੱਥੇ ਤੇ ਉਸਤਾਦ ਜੀ ਰੁਮਾਲ ਬੰਨਿਆ ਚਿੱਟਾ। ਸਨੀ ਦੇਵਲ ਵਾਲਾ। ਸਨੀ ਦੇ ਵਾਲਾ ਨਹੀਂ ਸੀ, ਮੇਰੇ ਵਾਲਾ ਆਪਣਾ ਸੀਗਾ। ਅੱਛਾ ਮੈਂ ਉਸਤਾਦ ਜੀ ਉੱਧਰੋਂ ਫਿਰ ਨਿਕਲਿਆ। ਮੈਂ ਉਹ ਜਿੱਥੇ ਪਹਿਲੇ ਰਹਿੰਦੇ ਸੀ ਨਾ ਕੋਠੀ 'ਚ, ਮੈਂ ਉਸ ਕੋਠੀ 'ਚ ਪਤਾ ਕੀਤਾ, ਉੱਥੇ ਵੀ ਨਹੀਂ। ਫਿਰ ਇੱਕ ਹੋਰ ਕੋਠੀ ਦਾ ਮੈਨੂੰ ਪਤਾ ਸੀ, ਉੱਥੋਂ ਮੈਂ ਪਤਾ ਕੀਤਾ, ਉੱਧਰ ਵੀ ਨਹੀਂ। ਕੋਠੀਆਂ 'ਚ ਨਹੀਂ ਸੀ ਉਹਨੇ ਲੱਭਣਾ ਤੈਨੂੰ। ਨਹੀਂ ਜੀ ਲੱਭਣਾ ਹੀ ਉਤੋਂ ਸੀ, ਕੋਠੀਆਂ 'ਚ ਕੰਮ ਕਰਦੀ ਸੀ। ਨਹੀਂ ਨਹੀਂ, ਤੂੰ ਸਾਰੀਆਂ ਕੋਠੀਆਂ ਫਿਰਦਾ ਰਿਹਾ, ਇੱਕ ਵਾਰੀ ਕਿਤੇ ਤੂੰ ਆਹੋ ਇੱਧਰ ਉੱਧਰ ਦੇਖ ਲੈਂਦਾ ਨਾ ਕਿਤੇ। ਇੱਧਰ ਉੱਧਰ ਕਿੱਧਰ? ਕੋਠੀ ਦੇ ਘਰ ਵਾਲੇ 'ਚ। ਤਾਂ ਜੀ ਉਹ ਕੋਠੀਆਂ ਜੇਲ੍ਹ ਵਾਲੀਆਂ ਵੇਖਦਾ ਰਿਹਾ, ਉਹਨੇ ਦੂਸਰੀਆਂ ਵੇਖੀਆਂ ਹੀ ਨਹੀਂ। ਓਹੋ ਅੱਛਾ ਕੋਠੀਆਂ ਤੂੰ ਲੱਭਦਾ ਰਿਹਾ, ਆਹ ਉਸਤਾਦ ਜੀ ਲੱਭਦਾ ਫਿਰੇਂਗਾ ਮਹੱਲੇ ਦੀਆਂ ਕੋਠੀਆਂ। ਸਹੀ ਮੈਂ ਬੜੀਆਂ ਕੋਠੀਆਂ ਵੇਖੀਆਂ ਉਹਨਾਂ ਦੀ, ਜਿੱਥੇ ਜਿੱਥੇ ਉਹ ਰਹਿੰਦੇ ਸੀ ਮੈਨੂੰ ਪਤਾ, ਲੱਭੇ ਹੀ ਨਹੀਂ। ਮੈਂ ਸਹੀ ਕੰਮ 'ਚ ਨਾ ਸਿਗੜ ਸ਼ੁਰੂ ਕਰਤੇ, ਅੱਛਾ ਲੇਕਿਨ ਅੰਦਰੋਂ ਮੈਂ ਟੁੱਟਿਆ ਹੋਇਆ ਸੀਗਾ। ਤੇ ਬਾਹਰੋਂ ਬਾਹਰੋਂ ਮੈਂ ਹੱਸਦਾ ਸੀਗਾ। ਅੰਦਰੋਂ ਟੁੱਟਿਆ ਸੀ, ਬਾਹਰੋਂ ਹੱਸਦਾ। ਕਿੱਦਾਂ ਬਾਹਰੋਂ ਆਸਤਾ ਸੀ ਸਹੀ। ਓਹੋ ਪ੍ਰੀਤ ਨਾ ਯਾਰ, ਇਹ ਬੜੀ ਗਮਗੀਰ ਸਿਚੁਏਸ਼ਨ ਹੁੰਦੀ ਆ ਕਿ ਅੰਦਰੋਂ ਤੁਸੀਂ ਟੁੱਟੇ ਹੋ, ਬਾਹਰੋਂ ਤੁਹਾਨੂੰ ਹੱਸਣਾ ਪਵੇ ਤੇ ਉਹਨੂੰ ਪਤਾ ਲੱਗਦਾ ਜਿਹੜਾ ਬੰਦਾ ਇਦਾਂ ਹੱਸੇ। ਫਿਰ ਨਾ ਅੱਛਾ। ਉਹਦੀ ਇੱਕ ਖਾਲਾ ਸੀਗੀ, ਉਹ ਮੈਨੂੰ ਜਾਣਦੀ ਸੀਗੀ। ਅੱਛਾ ਅੱਛਾ ਜੀ, ਉਹ ਮੈਨੂੰ ਕਹਿੰਦੀ ਫੈਸਲ ਉਹ ਸਿਮਰਨ ਤੇਰੇ ਨਾਲ ਬੜੀ ਮੁਹੱਬਤ ਕਰਦੀ ਆ। ਤੇ ਮੈਂ ਵੀ ਉਹਦੇ ਅੱਬੂ ਨੂੰ ਸਮਝਾਇਆ, ਸਾਰਿਆਂ ਨੂੰ ਸਮਝਾਇਆ। ਮੈਂ ਕਿਹਾ ਹਾਲਾ ਉਹਦਾ ਐਡਰੈਸ ਦੇ ਦੇ, ਕਿੱਥੇ ਰਹਿੰਦੇ, ਮੈਂ ਜਾਣਾ ਵਾ ਉੱਥੇ। ਅੱਛਾ ਉਹਦੀ ਨਾ ਥੋੜੀ ਜਿਹੀ ਲਾਲਚੀ ਜਿਹੇ ਲੋਕ ਸਨ। ਖਾਲਾ ਉਹਦੀ। ਆਹੋ, ਅੱਛਾ ਮੇਰੇ ਕੋਲ ਸੋਨੇ ਦੀ ਅੰਗੂਠੀ ਹੁੰਦੀ ਸੀ ਉਸਤਾਦ ਜੀ ਵਿੱਚ, ਨੀਲਮ ਸੀਗੇ। ਮੈਂ ਉਹਨੂੰ ਦੇਤੀ, ਮੈਂ ਕਿਹਾ ਲੈ ਭਾਈ ਕਿੱਥੇ ਹੈ? ਅੱਛਾ ਦੇ। ਮੈਨੂੰ ਉਹਨੇ ਐਡਰੈਸ ਦੱਸਿਆ। ਮੈਂ ਉਸਤਾਦ ਜੀ ਮੋਟਰਸਾਈਕਲ ਨੂੰ ਕਿੱਕ ਮਾਰੀ ਭਾਈ ਉਧਰ ਐਡਰੈਸ ਤੇ। ਅੱਛਾ ਸੋਨੇ ਦੀ ਅੰਗੂਠੀ ਸੀ ਤੇ ਮੋਟਰਸਾਈਕਲ ਨੂੰ ਕਿੱਕ ਮਾਰੀ। ਆਹੋ, ਉਹ ਉਹਨੂੰ ਦਿੱਤੀ ਨਾ, ਉਹ ਅੰਗੂਠੀ ਖਾਲਾ ਨੂੰ ਦੇਤੀ, ਉਹਨੇ ਮੈਨੂੰ ਉਹਦੇ ਬਸ ਐਡਰੈਸ ਦੱਸਿਆ। ਓਏ ਇਹ ਬਸ ਹਾਂ ਐਡਰੈਸ ਦੱਸਿਆ। ਮੈਂ ਉਹਨਾਂ ਦੇ ਘਰ ਚਲਾ ਗਿਆ। ਮੈਂ ਵੇਖਿਆ ਤੇ ਤਾਲਾ ਲੱਗਾ ਹੋਇਆ ਤੇ ਬਾਹਰ ਆਣਾ। ਮੈਂ ਉਹਨੂੰ ਨਾ ਮੇਲੇ ਤੋਂ ਗਿਫਟ ਦਿੱਤਾ ਸੀ ਬੈਲ ਜੀ, ਉਹ ਬੈਲ ਬਾਹਰ ਦਰਵਾਜ਼ੇ ਨਾਲ ਟੰਗੀ ਹੋਈ। ਓਏ ਮੇਲੇ ਤੋਂ? ਆਹੋ,
ਮਿਲ ਜਾਂਦੀ ਗਿਫਟ ਕਿਹੜਾ? ਮੇਲਾ ਸਾਡਾ ਆਇਆ ਸੀ ਨਾ, ਉੱਥੇ ਲੱਗਦਾ ਹੁੰਦਾ ਮੇਲੇ ਤੇ ਬੈਲਾਂ ਵਿਕਣ ਦਈਆਂ ਸੀ। ਉਹ ਬੈਲ ਇੱਕ ਉਸਤਾਦ ਜੀ ਬੜੀ ਸੋਹਣੀ ਘੰਟੀ ਸੀ, ਦਿਲ ਜਿਹਾ ਬਣਿਆ ਹੁੰਦਾ ਅੱਛਾ, ਉਹ ਸੀਗਾ। ਮੇਲੇ ਤੇ ਵਿਕ ਰਹੀ ਸੀ। ਆਹੋ ਮੌਜ ਮੇਲਾ। ਅੱਛਾ, ਫੇਰ ਉਹ ਘੰਟੀ ਦਰਵਾਜ਼ੇ ਦੇ ਬਾਹਰ ਟੰਗੀ ਤੇ ਮੈਂ ਕਿਹਾ ਇਹ ਤੇ ਉਹੀ ਘੰਟੀ ਜਿਹੜੀ ਮੈਂ ਸਿਮਰਨ ਦਿੱਤੀ। ਹਾਏ 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 ਹਾਏ। ਮੈਂ ਉਸਤਾਦ ਜੀ ਨੱਸ ਕੇ ਗਿਆ, ਮੈਂ ਜੈਕਟ ਪਾਈ ਹੋਈ ਸੀ। ਪਿੱਛੋਂ ਆ ਕੇ ਟੁੱਡ ਮਾਰੀ। ਹੈ ਬੂਹਾ ਟੁੱਟ ਗਿਆ। ਕਹਿੰਦਾ ਮੈਂ ਨੱਸ ਕੇ ਗਿਆ, ਪਿੱਛੋਂ ਆ ਕੇ ਟੱਲ 'ਚ ਟੁੱਡ ਮਾਰਤੀ। ਨਹੀਂ ਯਾਰ, ਰੋਡ ਨਹੀਂ ਮਾਰੀ। ਅੱਛਾ, ਫੇਰ ਉਹ ਬੈਲ ਦੇ ਵਿੱਚੋਂ ਮੈਂ ਨਾ ਇੱਕ ਚਿੱਠੀ ਨਿਕਲੀ ਪਈ। ਅੱਛਾ, ਬੈਲ ਦੇ ਵਿੱਚੋਂ ਚਿੱਠੀ ਨਿਕਲੀ। ਆਹੋ, ਨਾਲ ਹੀ ਇੱਕ ਚਿੱਠੀ ਪਿਸਪਾ ਹੋਈ ਸੀਗੀ, ਉਹ ਜਿਹੜੇ ਨਹੀਂ ਹੁੰਦੀ। ਆਹੋ पुष्पा हुई। हाँ अच्छा, उसको कहते हैं मजमंद। ਮੁੰਜਮਦ। मुंजमद हुई ਨਾਲ ਉਹਦੇ ਨਾਲ ਚਿਮੜੀ ਹੋਈ ਸੀਗੀ। ਉੱਤੇ ਲਿਖਿਆ ਹੋਇਆ ਸੀ ਕਿ ਮੈਂ ਨਾ ਫੈਸਲ ਤੇਰੇ ਤੋਂ ਬਗੈਰ ਨਹੀਂ ਰਹਿ ਸਕਦੀ, ਮੈਨੂੰ ਇੰਨਾ ਜ਼ਾਲਮ ਸਮਾਜ ਤੋਂ ਲੈ ਜਾ। ਓਏ ਓਏ ਹੋਏ ਹੋਏ। ਨਹੀਂ, ਉਹਨੂੰ ਕਿੱਦਾਂ ਪਤਾ ਸੀ ਵੀ ਤੂੰ ਇੱਧਰ ਆ ਰਿਹਾ ਵਾ, ਤੇ ਉਹਨੇ ਪਹਿਲੇ ਹੀ ਬੈਲ ਦੇ ਨਾਲ ਲਾਈ। ਉਸਾਈ ਉਹਨੂੰ ਪਤਾ, ਦਿਲ ਨੂੰ ਦਿਲ ਲੱਭ ਹੀ ਗਿਆ ਲੱਭ। ਤੁਹਾਨੂੰ ਪਤਾ ਸੀ ਨਾ ਕਿ ਫੈਸਲ ਨੇ ਲੱਭ ਲੈਣਾ, ਮੈਂ ਜਿੱਥੇ ਵੀ ਹੋਇਆ। ਤੇ ਉਹਨੇ ਪਹਿਲੇ ਹੀ ਲਾਈ ਸੀ ਬਾਤ। ਹਾਂਜੀ, ਇਹ ਜਿਹੜਾ ਮਰਜ਼ੀ ਪੜੀ, ਇਹ ਇਸ਼ਾਰਾ ਆਮ ਹੈ। ਹਾਜੀ ਸਾਹਿਬ ਸਾਰੀਆਂ ਫਿਲਮਾਂ 'ਚ ਇਦਾਂ ਹੁੰਦਾ। ਹਾਜੀ ਸਾਹਿਬ ਨੇ ਵੀ ਨਹੀਂ ਪੜੀ। ਨਹੀਂ, ਨਹੀਂ ਪੜੀ। ਉਹਨੇ ਕਿਹਾ ਸੀ, ਕਹਿੰਦੀ ਮੇਰੇ ਨਾ ਸ਼ਾਮ ਨੂੰ ਇਹਨਾਂ ਨੇ ਮੈਨੂੰ ਲੈ ਜਾਣਾ ਹੀ, ਅੱਛਾ, ਤੇ ਤੂੰ ਸ਼ਾਮ ਤੋਂ ਪਹਿਲੇ ਪਹਿਲੇ ਆ ਜਾ। ਠੰਡੇ ਹੋਏ। ਆਹੋ, ਮੈਂ ਉਸਾਈ ਉਥੋਂ ਨਾ ਉਹ ਬੈਲ ਮੈਂ ਚੁੱਕੀ, ਪਰਚੀ ਜਿਹੜੀ ਨਾ ਵੇਖੀ, ਪਰਚੀ ਮੈਂ ਜੇਬ 'ਚ ਪਾਈ, ਬੈਲ ਮੈਂ ਉੱਥੇ ਹੀ ਰੱਖੀ। ਉੱਥੋਂ ਮੈਂ ਨਿਕਲਿਆ ਤੇ ਮੈਨੂੰ ਰਾਮੂ ਕਾਕਾ ਮਿਲਿਆ ਉੱਥੋਂ ਬਾਹਰ, ਜਿਹੜਾ ਉਹਨਾਂ ਦਾ ਚੌਕੀਦਾਰ ਨਹੀਂ ਸੀ, ਜਿਹੜਾ ਆਹੋ ਚੌਕੀਦਾਰ ਬਾਗ ਦਾ ਮਾਲਿਕ ਸੀ। ਰਾਮੂ ਕਾਕਾ। ਆਹੋ, ਉਹ ਕਹਿੰਦਾ ਮੈਨੂੰ ਮੈਨੂੰ ਬਾਹਰ ਰਾਮੂ ਕਾਕਾ ਮਿਲਿਆ। ਅੱਜ ਲਾਲਟਨ ਪੜਨ ਕੇ परदेसी मालूम होते। और नैन दश्त देख के क्या गुप्ता के बैठे हो? हाँ, ਉਹ ਕਹਿੰਦਾ तुमने आने में इतनी देर कर दी फैसल। किने क्या? ਰਾਮੂ ਕਾਕਾ ਨੇ। अच्छा, ਕਹਿੰਦਾ ਉਹਨੂੰ ਲੈ ਗਏ ਵਰਲਡ ਟੂਰ ਤੇ ਗਏ ਆ। वर्ल्ड टूर। ਆਹੋ, ਮੈਂ ਉਸਤਾਦ ਜੀ ਬੜਾ ਪਰੇਸ਼ਾਨ। ਮੈਂ ਕਿਹਾ ਇਹ ਨਾ ਕਿਸੇ ਗਲਤ ਟੂਰ ਤੇ ਗਏ ਨੇ, ਤੈਨੂੰ ਉਹਨਾਂ ਨੇ ਗਲਤ ਦੱਸਿਆ। ਉਹਨੇ ਲੈ ਕੇ ਕਹਿੰਦੇ, ਮੈਂ ਕਿਹਾ ਅੱਛਾ। ਨਹੀਂ ਉਸਤਾਦ ਜੀ, ਉਹ ਅੱਜ ਕੱਲ ਚੱਲੇ ਪ੍ਰਮੋਟਰ ਉਹ ਲੈ ਜਾਂਦੇ ਵਰਲਡ ਟੂਰ ਤੇ। ਨਹੀਂ ਨਹੀਂ, ਚਲੋ, ਪ੍ਰਮੋਟਰ ਨਹੀਂ ਯਾਰ, ਉਹਦੇ ਵਾਲ ਸਾਹਿਬ ਵੈਸੇ ਹੀ ਉਹਨੂੰ ਨਾ ਕਿਤੇ ਦੂਰ ਲਿਜਾਣਾ ਚਾਹੁੰਦੇ ਸੀ ਮੇਰੇ ਤੋਂ। ਆਹੋ। ਮੈਂ ਉਹਨੂੰ ਅੱਛਾ, ਕਿਹਾ ਇੱਕ ਮੈਂ- ਵੈਸੇ ਸਵਾਲ ਆ ਹਾਂ। ਕਿ ਉਹਨੇ ਬੈਲ ਟੰਗੀ ਆ, ਬਾਹਰ ਖਤ ਲਿਖ ਕੇ ਲਾਇਆ ਵਾ, ਉਹਦੇ ਐਕਸਾਈਟਡ ਹੋ ਕੇ ਉਹਨੂੰ ਜਾਣਾ ਚਾਹੀਦਾ ਵਰਲਡ ਟੂਰ ਤੇ, ਫਿਰ ਇਹਦਾ ਮਤਲਬ ਉਹਦਾ ਵਾਲਾ ਜ਼ਬਰਦਸਤੀ ਲੈ ਗਿਆ। ਜ਼ਬਰਦਸਤੀ ਲੈ ਕੇ ਗਿਆ ਵਾ। ਉਹਨੂੰ ਜਦੋਂ ਟਾਈਮ ਹੀ ਨਹੀਂ ਦੇਣਾ ਤੁਸੀਂ ਸਟੋਰੀ ਬਣਾਉਂਦਾ, ਤੇ ਫਿਰ ਇਦਾਂ ਹੀ ਹੋਣੀ। ਜਦੋਂ ਕਾਲੀ ਤੇ ਤੁਸੀਂ ਪਾਈ ਹੈ, ਬੋਰ ਹੋ ਭਾਈ ਉਹ ਜ਼ਬਰਦਸਤੀ ਲੈ ਗਿਆ ਤੇ ਕੰਮ ਨਹੀਂ ਸੀ ਸੈੱਟ ਹੈ। ਤੁਸੀਂ 8-9 ਮਹੀਨਿਆਂ 5-6 ਮਹੀਨਿਆਂ ਤੋਂ ਬਾਅਦ ਤਾਂ ਤੁਸੀਂ ਫੌਰਨ ਕਹਿ ਦਿੰਦੇ ਆ। ਹਾਂਜੀ, ਫਿਰ ਉਹ ਯਾਰ ਇੱਕ ਮਿੰਟ ਐ ਵੀ ਨਾ ਗੱਲ ਕਰੋ। ਹਾਂ। ਬੈਲ ਟੰਗੀ ਸੀ, ਉਹ ਜ਼ਬਰਦਸਤੀ ਲੈ ਕੇ ਗਏ। ਉਹ ਕਹਿੰਦੀ ਮੈਂ ਤੇਰੇ ਤੋਂ ਬਗੈਰ ਨਹੀਂ ਰਹਿ ਸਕਦੀ। ਇਹ ਉਹਦੇ ਅਲਫਾਜ਼ ਸਨ। ਜ਼ਬਰਦਸਤੀ ਸੈਰ ਕਰਨ ਲਈ ਲੈ ਕੇ ਗਏ। ਸੈਰ ਕਰਨ ਲਈ ਲੈ ਵਰਲਡ ਟੂਰ ਤੇ। ਵਰਲਡ ਟੂਰ ਤੇ। ਅੱਛਾ, ਚਲੋ ਫਿਰ ਉਹਦੇ ਵਾਲਾ ਸਾਹਿਬ ਕਹਿੰਦੇ ਸੀ ਮੈਂ ਕਿਤੇ ਇਹਦਾ ਹੀ ਬਾਹਰ ਸ਼ਾਦੀ ਕਰ ਲੈਣੀ, ਲੇਕਿਨ ਵਾਲਾ ਸਾਹਿਬ ਦਾ ਤੇ ਤੇਰੇ ਨਾਲ ਪਿਆਰ ਹੀ ਬੜਾ ਸੀ। ਉਸਤਾਦ ਜੀ ਤੁਹਾਨੂੰ ਨਹੀਂ ਨਾ ਪਤਾ, ਉਹ ਨਵੀਂ ਸਟੋਰੀ ਲਿਖਣ ਤੋਂ ਪਹਿਲੇ ਪਹਿਲੀਆਂ ਇੱਕ ਦੋ ਵੇਖ ਲਿਆ ਕਰ। ਹਾਥੀ ਕੇ ਦਾੜ ਖਾਣੇ ਕੇ ਹੋਰ ਦਿਖਾਣੇ ਕੇ। ਵਿੱਚ ਵੀ ਗੱਲ ਹਾਫੀ ਕੇ। ਹਾਥੀ ਕੇ। ਅੱਛਾ, ਠੀਕ ਹੈ ਉਸਤਾਦ ਜੀ, ਮੈਨੂੰ ਹੁਣ ਪਤਾ ਲੱਗਾ ਕਿ ਉਹਨਾਂ ਨੇ ਕਰਾਚੀ ਦੇ ਰਸਤੇ ਜਾਣਾ। ਵਰਲਡ ਟੂਰ ਤੇ ਆਹੋ ਗਵਾਦਰਾ ਸਹੀ, ਮੈਂ ਉਥੋਂ ਗੱਡੀ ਨੂੰ ਕਿੱਕ ਮਾਰੀ, ਸਿੱਧਾ ਭਾਈ ਕਰਾਚੀ ਬੀਚ ਤੇ। ਮੋਟਰਸਾਈਕਲ ਤੇ। ਹਾਂ, 20-22 ਘੰਟੇ ਲੱਗਦੇ ਆ। ਠੀਕ ਹੈ ਸਹੀ। ਮੈਂ ਜਦੋਂ ਨਾ ਉਧਰ ਮੈਂ ਕਿਨਾਰੇ ਤੇ ਪਹੁੰਚਿਆ ਨਾ, ਕਲਿਫਟਨ ਸਮੁੰਦਰ, ਉਹ ਕਰੂਜ਼ ਤੇ ਬੈਠੇ ਹੀ ਸਨ, ਥੋੜੀ ਦੂਰ ਹੀ ਸੀ। ਅੱਛਾ, ਕਰੂਜ਼ ਤਾਂ ਨਹੀਂ ਜਾਣਾ ਸੀ ਉਹਨੇ ਵਰਲਡ ਟੂਰ ਆਹੋ, ਤੇ। ਕਰੂਜ਼ ਉਹਨਾਂ ਨੇ ਲਿਆ ਸੀ। ਕਰੂਜ਼ ਕੀ ਹੁੰਦਾ ਜੀ? ਕਰੂਜ਼ ਕੀ ਹੁੰਦਾ? ਕਰੂਜ਼ ਮੁਲਕ ਆ ਯਾਰ। ਸ਼ਿਪ ਛੋਟਾ ਜਿਹਾ ਯਾਰ। ਉਹ ਸ਼ਿਪ ਯਾਰ ਉਹ ਬਹੁਤ ਨਹੀਂ, ਛੋਟਾ ਜਿਹਾ ਨਹੀਂ, ਬੜਾ ਵੱਡਾ ਸ਼ਿਪ ਸੀਗਾ। ਉਹਨੇ ਲੈ ਕੇ ਜਾਣਾ ਸੀ, ਉਹਦੇ ਵਾਲ ਸਾਹਿਬ ਨੇ ਨਾ ਸਪੈਸ਼ਲ ਕਰਾਇਆ ਹੋਇਆ ਸੀ। ਕਰੂਜ਼ ਕਹਿੰਦੇ ਜਦੋਂ ਬੰਦੇ ਦਾ ਵਿਆਹ ਹੁੰਦਾ ਨਾ, ਤੇ ਬੰਦਾ ਘੁੰਡ ਚੁੱਕ ਕੇ ਨਹੀਂ ਕਹਿੰਦਾ ਕਰੂਜ਼ ਦਾ ਨਾਮ ਕੀ ਹੈ। ਅੱਛਾ, ਕਰੂਜ਼। ਇਹਦਾ ਮਤਲਬ ਹੀ ਨਹੀਂ ਸਮਝਿਆ ਮੈਂ। ਯਾਰ ਚੱਲ ਯਾਰ, ਕਰੂਜ਼ ਅੱਛਾ ਦਾ ਨਾਮ ਕੀ ਹੈ? ਆਹੋ, ਤੁਸੀਂ ਅਗਲੀ ਚਲੋ ਅੱਗੇ। ਉਸਤਾਦ ਜੀ ਮੈਂ ਨਾ ਉਹ ਹਜੇ ਥੋੜੀ ਦੂਰ ਸੀ, ਮੈਨੂੰ ਲੱਗਾ ਮੈਂ ਕਿਹਾ ਮੈਂ ਫੜ ਸਕਦਾ, ਕਿਉਂਕਿ ਫਰੀਦ ਨੂੰ ਪਤਾ ਮੈਂ ਸਾਈ ਸਮੁੰਦਰ ਦੇ ਵਿੱਚ ਮਾਸ਼ਾ ਮੈਂ ਨਹਾ ਨੂੰ ਲੈਣਾ ਵਾ। ਠੀਕ ਉਸਤਾਦ ਜੀ, ਕਸਮ ਹੈ ਖੁਦਾ ਦੀ, ਮੈਨੂੰ ਨਹੀਂ ਪਤਾ। ਮੈਨੂੰ ਲੱਗਾ ਮੈਨੂੰ ਕਿਹੜਾ ਚੱਲ ਯਾਰ, ਉਹਦੀ ਲਾਜ ਰੱਖ ਲਈ ਦੀ ਹੁੰਦੀ ਹੈ, ਉਹਨੂੰ ਪਤਾ ਹੋਏਗਾ। ਪਾਣੀ ਤੋਂ ਇੰਨਾ ਡਰਦੇ ਹੋ। ਨਹੀਂ ਨਹੀਂ, ਮੁਹੱਬਤ ਦੇ ਪਿੱਛੇ ਤੇ ਭਾਜੀ ਉਹ ਪਾਣੀ ਛੱਡ ਐਵਰੀਥਿੰਗ ਇਜ਼ ਫੇਅਰ ਲਵ ਐਂਡ ਵਾਰ। ਹਾਂ, ਹਾਂਜੀ। ਉਸਤਾਦ ਜੀ ਮੈਂ ਜੋ ਉਦੋਂ ਪਿਆਰ ਕਰਨੇ ਵਾਲੇ ਕभी डरते नहीं। ਵਾਹ ਉਸਤਾਦ ਜੀ ਮੈਂ ਅੱਗੇ ਕਹਿਣਾ ਸੀਗਾ। ਚਲੋ, ਨਹੀਂ ਇੱਥੇ ਬਣਦਾ ਸੀ ਨਾ। ਤੁਸੀਂ ਕਰ ਲਓ, ਕਹਿ ਲਓ ਸਿਮਰਨ, ਆ ਲਓ ਤੁਸੀਂ ਕਰਾ ਲਓ ਸਿਮਰਨ। ਸਿਮਰਨ ਸਿਮਰਨ ਕਹਿ ਲਓ ਤੁਸੀਂ ਵੀ। ਇੱਕ ਤੇ ਨਾ ਮੈਨੂੰ ਇੰਨਾ ਕੁ ਤੁਹਾਡੇ ਤੇ ਕਦੀ ਕਦੀ ਮੇਰੇ ਚੜਦਾ ਨਾ ਵੱਟ ਕਚੀਚੀਆਂ, ਮੇਰੇ ਕੋਲ ਹੋਵੋ, ਮੈਂ ਤੁਹਾਨੂੰ ਗੋਛੂ ਮੋਛੂ ਕਰਦੇ ਆ ਫੜ ਕੇ। ਆ ਲਓ। ਮੈਂ ਪਾਣੀ ਦੀ ਛਾਲ ਮਾਰੀ, ਸਿੱਧਾ ਮੈਂ ਕਰੂਜ਼ ਦੇ ਵਿੱਚੋਂ ਨਿਕਲਿਆ। ਅੱਛਾ ਜੀ। ਕਰੂਜ਼ ਦੇ ਵਿੱਚੋਂ? ਵਿੱਚੋਂ ਨਹੀਂ, ਸਾਈਡ ਤੇ। ਮੈਂ ਉਹਨੂੰ ਡੰਡਾ ਜਿਹਾ ਫੜ ਲਿਆ। ਅੱਛਾ, ਕਰੂਜ਼ ਦਾ। ਠੀਕ ਹੈ, ਮੈਂ ਉੱਤੇ ਚੜ ਗਿਆ। ਉੱਥੇ ਸਿਮਰਨ ਸੀ, ਖਾਲਾ ਸੀਗੀ, ਉਹੀ ਖਾਲਾ। ਹਾਜੀ।
ਹਾਜੀ ਵੀ ਸਾਰੇ ਹੀ। ਹਾਜੀ ਤੂੰ ਤਾਂ ਕਿਹਾ ਕਿ ਹਾਜੀ ਨੇ ਉਹਨੂੰ ਭੇਜਤਾ, ਕਿਹਨੂੰ ਭੇਜਿਆ? ਤੂੰ ਹੁਣੇ ਕਿਹਾ ਕਿ ਹਾਜੀ ਨੇ ਉਹਨੂੰ ਭੇਜਤਾ। ਉਹ ਨਾਲ ਲੈ ਕੇ ਗਿਆ ਉਹਨੂੰ। ਯਾਰ ਦੇਖੋ ਯਾਰ ਕੈਸੀ ਗੱਲ ਉਹ ਯਾਰ ਦੱਸੀ ਜ਼ਰਾ, ਨਾਲ ਨਹੀਂ ਲੈ ਕੇ ਗਿਆ? ਹਾਜੀ ਨਹੀਂ ਗਿਆ ਨਾਲ, ਹਾਜੀ ਨੇ ਉਹਨੂੰ ਭੇਜਤਾ ਵਰਲਡ ਟੂਰ ਤੇ ਤਾਂ ਕਿ ਜੀ ਇਹ ਦੂਰ ਚਲੀ ਜਾਵੇ ਦੂਰ ਕਿਤੇ। ਚੱਲ ਜਾਵੇ। ਅੱਛਾ ਉਹ ਬੰਦਾ ਨਾਲ ਘਟਾ ਸੀਗਾ। ਹੋ ਗਿਆ ਲੇਕਿਨ ਉਹ ਨਾਲ ਸੀਗਾ। ਚਲੋ ਉਹ ਨਾਲ ਅੱਛਾ ਸੀ। ਹਾਜੀ ਚੱਲ ਪਾ ਲਾ ਸਾਰੇ ਹੀ ਨਾਲ ਸਨ। ਯਾਰ, ਉਹਦਾ ਆਪਣਾ ਹਾਜੀ ਹੈ, ਜਿੱਥੇ ਮਰਜ਼ੀ ਰੱਖ ਲਵੇ। ਸਾਰੇ ਹੀ ਨਾਲ ਸਨ, ਠੀਕ ਹੈ ਨਾ। ਮੈਂ ਸਾਈ ਉਹ ਜਿਹੜੀ ਖਾਲਾਂ ਨੂੰ ਅੰਗੂਠੀ ਦਿੱਤੀ ਉਹ ਵੀ ਵਿੱਚ ਹੀ ਸੀ। ਨਹੀਂ ਇਹ ਉਹ ਖਾਲਾ ਵਾ। ਓਏ ਉਹ ਖਾਲਾ ਜਿਹੜੀ ਹਾਜੀ ਨਾਲ ਸੈੱਟ ਹੈ। ਲਓ ਜੀ ਬਿਲਕੁਲ ਖਾ ਲਓ ਉਸਤਾਦ ਜੀ। ਅੱਛਾ ਉਹ ਜਿਹੜੀ ਹਾਂਜੀ ਉਹ ਵੀ ਵਿੱਚੇ। ਹਾਂਜੀ ਉਹ ਵੀ ਵਿੱਚ ਹੀ, ਹਾਜੀ ਸਾਰੇ ਨੇ ਹੀ ਉਹਦੇ ਨਾਲ ਪੈਚਅਪ ਕਰ ਲਿਆ। ਹਾਜੀ ਦਾ ਮੁੰਡਾ ਵੀ। ਤੇ ਰਾਮੂ ਕਾਕਾ ਵੀ ਵਿੱਚ ਹੀ ਆ। ਰਾਮੂ ਕਾਕਾ ਕਿੱਥੇ ਸੀ? ਉਹ ਯਾਰ ਉਹ ਤੇ ਘਰ ਹੈ ਚੌਕੀਦਾਰ, ਉਹ ਉੱਥੇ ਕਿੱਥੋਂ ਆਇਆ ਯਾਰ? ਚਲੋ ਅੱਛਾ ਜੀ, ਤੁਸੀਂ ਇੰਜ ਕਰਕੇ ਚੁੱਭੀ ਮਾਰੀ, ਸਿੱਧਾ ਕਰੂਜ਼ ਚੋਂ ਨਿਕਲੇ। ਕਰੂਜ਼ ਚ ਨਿਕਲਿਆ, ਮੈਂ ਡੰਡਾ ਫੜ ਕੇ ਉੱਪਰ ਚਲਾ ਗਿਆ। ਹਾਂ ਠੀਕ ਹੈ। ਅੱਗੇ ਸਿਮਰਨ। ਅੱਗੇ ਸਿਮਰਨ ਨਹੀਂ ਸਾਈ, ਮੈਂ ਵੇਖਿਆ ਧਿਆਨ ਪਿਆ, ਉਹ ਦੂਰ ਸਨ। ਇਹਨਾਂ ਦਾ ਡਿਪਾਰਟਮੈਂਟ ਸੀਗਾ ਉਹਨਾਂ ਤੂੰ ਦਾ। ਪਛਾਣ ਲਿਆ ਉੱਥੋਂ ਖਲੋਤੇ ਦੂਜੇ ਡਿਪਾਰਟਮੈਂਟ ਵੀ ਦੇਖ ਲਿਆ ਆਹੋ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਇੱਥੇ ਹੀ ਆ। ਮੈਂ ਹੁਣ ਖੁਸ਼ਬੂ ਸਾਈ ਬਤਾ ਰਹੀ ਹੈ ਕਿ ਸਿਮਰਨ ਆ ਗਈ। ਅੱਡੀਆਂ ਤੋਂ ਪਛਾਣੀ, ਅੱਡੀਆਂ ਤੋਂ ਐਡੀ ਦੂਰ ਅੱਡੀਆਂ ਕਿੱਥੇ ਨਜ਼ਰ ਆਈਆਂ? ਪਾਰਟੀਆਂ ਉਸਤਾਦ ਜੀ। ਚਲੋ ਸਾਈ ਉਸ ਤੋਂ ਬਾਅਦ ਨਾ ਮੈਂ ਉੱਥੇ ਕਰੂਜ਼ ਦੀ ਨੁੱਕਰ ਤੇ ਬਹਿ ਕੇ ਸਿਗਰਟ ਲਾ ਲਿਆ। ਸਿਗਰਟ ਤੁਹਾਨੂੰ ਪਤਾ ਉਦੋਂ ਮੈਂ ਕਰੂਜ਼ ਦੀ ਨੁੱਕਰ ਜਿੱਥੇ ਉਹ ਖੰਭਾ ਲੱਗਾ ਟਰਾਂਸਫਾਰਮ ਵਾਲਾ। ਨਹੀਂ ਇਧਰਲੀ ਸਾਈਡ ਉੱਥੇ ਨਹੀਂ ਸੀ ਲੱਗਾ ਹੋਇਆ ਖੰਭਾ, ਉੱਪਰਲੀ ਸਾਈਡ ਅੱਛਾ ਉਹ ਜਿੱਥੇ ਬਰਫ਼ ਵਾਲਾ ਫੱਟਾ ਵਾ। ਠੀਕ ਹੈ। ਸ਼ਾਮ ਦਾ ਟਾਈਮ ਸੀਗਾ, ਸੂਰਜ ਡੁੱਬਿਆ ਹੀ ਸੀਗਾ ਤੇ ਉਧਰੋਂ ਨਾ ਸਿਮਰਨ ਨਸੀ ਆਈ ਜੇ ਤੇ ਉਹ ਕਰੂਜ਼ ਦੇ ਬਿਲਕੁਲ ਨੁੱਕਰ ਤੇ ਆ ਕੇ ਕਹਿੰਦੀ ਫੈਸਲ ਮੈਨੂੰ ਮਾਫ ਕਰ ਦੇ, ਨਹੀਂ ਤਾਂ ਮੈਂ ਛਾਲ ਮਾਰ ਦੇਣੀ। ਮੈਂ ਕਿਹਾ ਨਹੀਂ ਸਿਮਰਨ, ਮੈਂ ਤੈਨੂੰ ਕੁਝ ਵੀ ਨਹੀਂ ਕਿਹਾ। ਕਹਿੰਦੀ ਨਹੀਂ, ਤੈਨੂੰ ਮੌਲਾ ਦਾ ਵਾਸਤੇ ਮੈਨੂੰ ਮਾਫ ਯਾਰ ਕਿਹੜੀ ਸਿਮਰਨ ਆ ਯਾਰ, ਖੁਦਾ ਦਾ ਨਾਂ ਯਾਰ। ਸਿਮਰਨ ਨੇ ਫਸਾਈ ਮੈਨੂੰ, ਕਿਹਾ ਤੈਨੂੰ ਮੌਲਾ ਦਾ ਵਾਸਤੇ ਮੈਨੂੰ ਮਾਫ ਕਰ ਦੇ, ਨਹੀਂ ਤਾਂ ਮੈਂ ਛਾਲ ਮਾਰ ਦੇਣੀ। ਉਹਨੂੰ ਮੈਂ ਕਿਹਾ ਸਿਮਰਨ ਤੂੰ, ਮੈਂ ਤੇਰੇ ਨਾਲ ਕੋਈ, ਮੈਂ ਤੈਨੂੰ ਮੇਰੇ ਦਿਲ 'ਚ ਐਸੀ ਵੈਸੀ ਗੱਲ ਨਹੀਂ ਹੈ, ਮੈਂ ਤੈਨੂੰ ਮਾਫ ਕੀਤਾ। ਕਹਿੰਦੀ ਮੈਨੂੰ ਨਾ ਮਜਬੂਰੀਆਂ ਬੜੀਆਂ ਸੀਗੀਆਂ ਕਿ ਮੈਂ ਰਿਸ਼ਤੇ ਤੋਂ ਨਾ ਕੀਤੀ, ਬੜੀਆਂ ਮਜਬੂਰੀਆਂ ਸੀ। ਮੈਂ ਆਣਾ ਉਸਤਾਦ ਜੀ ਹੁਣ ਦਾਲ ਆ ਕੇ ਨਾ ਹੌਲੀ ਹੌਲੀ ਉਹਦੇ ਕੋਲ ਜਾ ਰਿਹਾ। ਮੈਂ ਕਿਹਾ ਔਰਤ, ਤੁਹਾਨੂੰ ਪਤਾ ਔਰਤ ਜ਼ਾਤ ਪਤਾ ਲੱਗਦਾ ਛਾਲ ਮਾਰ ਸਕਦੀ। ਉਸਤਾਦ ਉਹ ਮਾਰ ਵੀ ਦਿੰਦੀ। ਤੁਸੀਂ ਦੱਸਿਆ ਕਿ ਤੁਸੀਂ ਪਹਿਲੋਂ ਚੁੱਭੀ ਮਾਰ ਕੇ ਕਰੂਜ਼ ਤੱਕ ਪਹੁੰਚ ਗਏ। ਯਾਰ ਹੋ ਸਕਦਾ ਉਹ ਤੇ ਥੱਲੇ ਸਮੁੰਦਰ ਆ ਕੇ ਹੁਣ ਸਮੁੰਦਰ ਅੱਗੇ ਫਰੀਦ, ਬਹੁਤ ਅੱਗੇ। ਸਿਰਫ ਸਮੁੰਦਰ ਦੇ ਵਿੱਚ ਨਾ ਤੁਸੀਂ 2 ਤੋਂ 3 ਕਿਲੋਮੀਟਰ ਦੇ ਫਾਸਲੇ ਦੇ ਵਿੱਚ ਤੁਸੀਂ ਅੱਗੇ ਜਾ ਸਕਦੇ ਹੋ। ਉਸ ਤੋਂ ਅੱਗੇ ਗਏ ਤਾਂ ਤੁਹਾਨੂੰ ਸਮੁੰਦਰ ਖਿੱਚ ਕੇ ਲੈ ਜਾਂਦਾ। ਫਿਰ ਕੋਈ ਇਹ ਨਹੀਂ ਕਿ ਤੁਸੀਂ 3 ਕਿਲੋਮੀਟਰ। ਆਹੋ ਸਹੀ ਗੱਲ। ਉਸਾਈ ਫੇਰ ਨਾ ਮੈਂ ਨਾ ਰਾਮ ਰਾਮ ਨਾਲ ਪੁਝਟਾ ਮਾਰਿਆ, ਇੰਜ ਕਰਕੇ ਉਹਨੂੰ ਫੜਿਆ, ਉਹਨੇ ਛਾਲ ਉਨੀ ਦੇਰ ਨੂੰ ਮਾਰਤੀ। ਉਹਨੇ ਉਸਾਈ ਛਾਲ ਮਾਰੀ, ਲੇਕਿਨ ਅੱਲਾ ਦਾ ਸ਼ੁਕਰ ਮੇਰਾ ਉਹ ਸਟੈਮਨਾ ਤੁਹਾਨੂੰ ਪਤਾ, ਮੈਂ ਇੰਜ ਕਰਕੇ ਉਸਾਈ ਉਹਦਾ ਹੱਥ ਫੜ ਲਿਆ, ਮੈਂ ਨਹੀਂ ਨਿਕਲਣ ਦਿੱਤਾ ਉਹਨੂੰ। ਮੈਂ ਉਸਾਈ ਉਹਦਾ ਹੱਥ ਫੜ ਲਿਆ, ਲੇਕਿਨ ਪੈਰ ਉਹਦੇ ਨਾ ਪਾਣੀ ਨਾਲ ਲੱਗਣ ਡੇ ਸੀਗੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਸਿਮਰਨ ਮੈਂ ਤੈਨੂੰ ਮਰਨ ਨਹੀਂ ਦਿੰਦਾ, ਨਾ ਮੈਂ ਤੈਨੂੰ ਡੁੱਬਣ ਦੇਣਾ। ਠੀਕ ਹੈ ਉਸਤਾਦ ਜੀ, ਅੱਲਾ ਨੂੰ ਮੇਰੇ ਰੋਂਗੜੇ ਖੜੇ ਹੋ ਗਏ ਸਾਈ, ਮੇਰੇ 'ਚ ਪਤਾ ਨਹੀਂ ਕਿੱਥੋਂ ਜਾਨ ਆ ਗਈ ਸਾਈ। ਉੱਥੋਂ ਮੈਂ ਘੁਮਾ ਕੇ ਇੰਜ ਬਾਹਰ ਸਿਮਰਨ ਨੂੰ ਪਰਲੇ ਕਿਨਾਰੇ ਸੁੱਟਤੀ। ਅੱਛਾ ਪਰਲੇ ਕਿਨਾਰੇ ਨਹੀਂ, ਕਰੂਜ਼ ਦੇ ਉੱਤੇ ਮੈਂ ਵਾਪਸ। ਅੱਛਾ ਠੀਕ ਹੈ ਨਾ। ਉਥੇ ਬਿਲਕੁਲ ਅਸੀਂ ਇਹਨਾਂ ਨੂੰ ਰਿਲੈਕਸ, ਉਹਨੂੰ ਮੈਂ ਸਮਝਾਇਆ, ਮੈਂ ਕਿਹਾ ਕੋਈ ਟੈਨਸ਼ਨ ਨਹੀਂ। ਉਹ ਵੀ ਇੰਨੇ ਮੈਨੂੰ ਕਿਹਾ, ਕਹਿੰਦੀ ਮੈਂ ਤੇਰੀ ਹਾਂ, ਮੈਂ ਤੇਰੀ ਰਹਿਣਾ। ਉਹਨੂੰ ਮੈਂ ਕਿਹਾ ਆਹ ਕੰਟੀਨ ਤੋਂ ਚਾਹ ਚੂ ਪੀਣ ਚਲੀਏ ਜ਼ਰਾ। ਉਹ ਵੀ ਵਿਚਾਰੀ ਥਕੀ ਸੀ, ਨਾਲੇ ਠੰਡ ਦੇ ਵਿੱਚ, ਯਾਨੀ ਕਿ ਸ਼ੁਕਰ ਠੰਡ ਬੜੀ ਹੁੰਦੀ ਸਮੁੰਦਰ ਦੇ ਵਿੱਚ। ਆਹੋ ਨਹੀਂ ਉਸਤਾਦ ਜੀ, ਵੈਸੇ ਹੀ ਸਮੁੰਦਰ ਦੇ ਕਿਨਾਰੇ ਠੰਡ ਬੜੀ ਹੁੰਦੀ ਹੈ। ਕਿਨਾਰੇ ਤੇ ਹੀ ਹਲੇ ਅੰਦਰ ਸੀ ਉਸਤਾਦ ਜੀ, ਯਾਰ ਕਰੂਜ਼ ਦੇ ਕਿਨਾਰੇ ਤੇ ਸੀਗੇ ਅਸੀਂ ਬੈਠੇ ਹੋਏ, ਠੰਡ ਲੱਗਣ ਦੀ ਸੀ, ਹਵਾਵਾਂ ਚੱਲ ਰਹੀਆਂ। ਅੱਛਾ ਜੀ ਅੱਗੇ ਅਸੀਂ ਕੰਟੀਨ ਤੇ ਉਸਤਾਦ ਜੀ ਜਦੋਂ ਗਏ। ਨਹੀਂ ਤੂੰ ਉੱਥੇ ਖਲੋ ਕੇ ਟਾਈਟੈਨਿਕ ਵਾਲਾ ਨਹੀਂ ਕੋਈ ਨਿਜ਼ਾਮ ਕੀਤਾ? ਨੁੱਕਰ ਤੇ ਉਹ ਫਿਲਮ ਹੈਗੀ ਉਸਤਾਦ ਜੀ। ਨਹੀਂ ਜਰਨਲ ਸਟੋਰੀ ਹੈ ਨਾ ਯਾਰ, ਮਿਸਾਲ ਹੁੰਦਾ ਹੀ ਹੈ ਨਾ ਕਿ ਯਾਰ ਦੇਖੋ ਕਰੂਜ਼ ਦੇ ਕਿਨਾਰੇ ਤੇ ਚੜ ਕੇ ਟਾਈਟੈਨਿਕ ਬਾਅਦ ਚਾਹੀਏ ਦੀ ਸਟੋਰੀ ਪਹਿਲੋਂ ਦੀ ਹੈ। ਅੱਛਾ ਪਹਿਲੇ ਦੀ ਹੈਗੀ ਉਸਤਾਦ ਜੀ। ਉਦੋਂ ਰਿਵਾਜ ਨਹੀਂ ਸੀ। ਉਸਤਾਦ ਜੀ ਮੈਂ ਥੱਲੇ ਗਿਆ ਵਾ ਨਾ, ਤੇ ਉੱਥੇ ਕੰਟੀਨ ਬੜੀ ਵੱਡੀ ਕੰਟੀਨ, ਉੱਥੇ ਰੌਣਕਾਂ ਲੱਗੀਆਂ, ਕੈਂਡਲ ਲਾਈਟ ਡਿਨਰ ਵੀ ਚੱਲਣ ਡੇ, ਉੱਥੇ ਡਾਂਸ ਵੀ ਹੋਣ ਡਿਆ ਯਾਰ। ਆਹਾ ਸਾਈ ਉੱਥੇ ਡਾਂਸ ਕੀਤਾ ਮੈਂ ਤੇ ਸਿਮਰਨ ਨੇ, ਕਿਆਮਤ ਗਿਆਣੇ ਤੇ ਪੂਰਾ ਹੀ ਨਹੀਂ ਡਾਂਸ ਕਿਦਾਂ ਉਹ ਸਟੈਪ ਕਿਆਮਤ ਜਿਹੜਾ ਵੀ ਹੁੰਦਾ ਸੀਗਾ। ਅੱਛਾ ਓਕੇ ਉਹ ਮੈਨੂੰ ਹੁਣ ਭੁੱਲ ਗਿਆ ਚੇਤ, ਲੇਕਿਨ ਉਹ ਪਹਿਲੇ ਅੱਛਾ ਫੇਰ ਕਿਸੇ ਹੁੰਦਾ ਮੇਰਾ ਉਸਮਾ ਉਸਾਈ ਉਧਰੋਂ ਨਾ ਗਾਣਾ ਮੁਕਾਇਆ ਤੇ ਮੁਖਬਰੀ ਜੀ ਹੋ ਗਈ ਹੈ, ਮੈਨੂੰ ਖੁੜ ਗਈ। ਮੈਂ ਕਿਹਾ ਲੈ ਵੀ ਭਾਈ ਸਾਹਿਬ ਨੂੰ ਪਤਾ ਲੱਗ ਗਿਆ। ਬੰਦੇ ਉਹਨਾਂ ਨੇ ਛੱਡੇ, ਮੈਂ ਉਸਾਈ ਉੱਥੋਂ ਭਾਈ ਬੈਗ ਮੇਰੇ ਕੋਲ ਸੀਗਾ, ਮੈਂ ਉਸਾਈ ਉੱਥੋਂ ਨਿਕਲਿਆ
ਮੇਰਾ ਠੇਡਾ ਲੱਗਾ, ਬੈਗ ਮੇਰਾ ਕਿਰਚੀ ਹੋ ਗਿਆ ਉਹ ਨਹੀਂ, ਸਾਰਾ। ਹਾਜੀ ਸਾਹਿਬ ਆਏ ਨੇ, ਉਹਨਾਂ ਨੇ ਦੇਖਿਆ ਸਿਮਰਨ ਨੱਚ ਰਹੀ ਹੈ, ਉਹਨਾਂ ਨੇ ਉਹਨੂੰ ਫੜ ਲਿਆ, ਉਹਨਾਂ ਨੇ ਕਿਹਾ ਇਸੇ ਚੱਕਰ 'ਚ ਤੇ ਮੈਂ ਤੈਨੂੰ ਪਾਕਿਸਤਾਨ 'ਚੋਂ ਬਾਹਰ ਲੈ ਕੇ ਚੱਲਾਂ, ਤੂੰ ਕਰੂਜ਼ 'ਚ ਵੀ ਨਹੀਂ, ਮਤਲਬ ਉਹ ਨਹੀਂ ਉਸਤਾਦ ਜੀ, ਨਹੀਂ ਇਹਦਾ ਕਰਕੇ। ਇਹਦੇ ਕਰਕੇ ਤੇਰੇ ਕਰਕੇ ਕਹਿ ਰਹੇ ਉਹ ਬੈਗ ਉਸਾਈ ਉਦੋਂ ਡਿੱਗਿਆ ਨਾ ਵਿੱਚ, ਸਮਾਨ ਮੇਰਾ ਸਾਰਾ ਹੀ ਯਾਨੀ ਕਿ ਡਿੱਗ ਗਿਆ ਯਾਰ। ਮੈਨੂੰ ਬੜਾ ਭਾਨ ਦੁੱਖ- ਸਾਰੀ ਡੇਗੀ। ਉਹ ਭਾਨ ਨਹੀਂ ਸੀਗੀ ਯਾਰ, ਪੈਨਸਲਾਂ ਸੀਗੀਆਂ, ਚਾਰਟ ਸਨ। ਉਹ ਪੈਨਸਲਾਂ, ਮੈਂ ਕਹਾਂ ਗਾਣਾ ਵੀ ਕੀਤਾ ਛੋਟੀਆਂ ਟਾਰਚਾਂ, ਉਹ ਫਿਰ ਤੁਰ ਕੇ ਨਹੀਂ ਬੰਦਾ ਚਾਈਨਾ ਦਾ ਸਮਾਨ ਵੇਚਦਾ, ਹੈਂਡ ਫਰੀਆਂ ਤੇ ਹੈਂਡ ਫਰੀਆਂ, ਉਹ ਸੀ ਸਾਰਾ। ਮੇਰੇ ਦੇ ਗਾਣਾ ਸੀ, ਮੈਂ ਕਿਹਾ ਸ਼ਾਇਦ ਕੈਸ਼ ਸਾਰਾ ਇਕੱਠਾ। ਅੱਛਾ ਅੱਛਾ, ਉਹ ਨਹੀਂ, ਉਹਦੇ ਵਿੱਚ ਸਮਾਨ ਸੀਗਾ, ਮੇਰੇ ਕੋਲ ਪੈਨਸਲਾਂ ਸੀਗੀਆਂ, ਮੈਂ ਮੁਸਵਰੀ ਵੀ ਕਰਦਾ ਸੀ ਨਾ, ਤਸਵੀਰਾਂ ਬਣਾਉਂਦਾ ਹੁੰਦਾ ਅੱਛਾ ਜੀ। ਆਹੋ ਵਾਹ, ਠੀਕ ਹੈ। ਉਸਾਈ ਉਹਨੇ ਸਿਮਰਨ ਵੇਖੋ, ਸਿਮਰਨ ਕਹਿੰਦੀ ਇਹ ਤੇ ਮੈਨੂੰ ਪਤਾ ਹੀ ਨਹੀਂ, ਤੇ ਬਿਗ ਸਰਪ੍ਰਾਈਜ਼। ਮੈਂ ਕਿਹਾ ਤੈਨੂੰ ਪਤਾ ਹੀ ਨਹੀਂ ਹੈਗਾ। ਉਹ ਮੈਨੂੰ ਕਹਿੰਦੀ ਮੇਰੀ ਵੀ ਤਸਵੀਰ ਬਣਾ। ਉਸਾਈ ਮੈਂ ਫਿਰ ਯਾਰ ਉੱਥੋਂ ਕੀ ਬਣਿਆ, ਛਾਪਾ ਪਿਆ ਵਾ ਤੁਹਾਡੇ ਕੋਲ ਬੈਗ, ਉਹ ਛਾਪਾ ਪਿਆ, ਮੈਂ ਉਧਰੋਂ ਜਿਹੜਾ ਤੈਨੂੰ ਲੱਗਾ ਕਿ ਮੁਖਬਰੀ ਹੋ ਗਈ, ਉਹਦਾ ਕੀ ਬਣਿਆ? ਉਧਰੋਂ ਉਸਾਈ ਅਸੀਂ ਨੱਸੇ ਆ ਨਾ, ਤੇ ਨੱਸਣ ਦੇ ਦੌਰਾਨ ਹੀ ਮੇਰਾ ਠੱਡਾ ਲੱਗਾ ਉਹ ਸੀ। ਭਾਈ ਤਸਵੀਰ ਦਾ ਤੇ ਤਸਵੀਰ ਦੇ ਵਿੱਚ ਮੈਨੂੰ ਸਿਮਰਨ ਕਹਿੰਦੀ ਮੇਰੀ ਵੀ ਤਸਵੀਰ ਬਣਾ। ਮੈਂ ਉਹਨੂੰ ਚਾਹ ਦਾ ਕੱਪ ਲਾਇਆ, ਉਹ ਭਾਈ ਫਿਰ ਹਾਜੀ ਸਾਹਿਬ ਦਾ ਕੋਈ ਦੱਸ ਨਾ, ਹਾਜੀ ਸਾਹਿਬ ਦਾ ਕੀ ਬਣਿਆ? ਉਹ ਮਗਰ ਲੱਗੇ ਹੋਏ ਸੀਗੇ, ਹਾਜੀ ਸਾਹਿਬ ਹੋਰੀ ਮਗਰ ਲੱਗੇ ਨੇ, ਲੇਕਿਨ ਅਸੀਂ ਲੁਕਦੇ ਫਿਰਦੇ ਆ। ਜਿਹੜਾ ਬੈਗ ਖਿੱਲਰ ਗਿਆ, ਡਿੱਗ ਪਿਆ ਉਹ ਮੈਂ ਸਮਾਨ, ਸਮੇਟ ਕੇ ਤੇ ਤਸਵੀਰ ਬਣਾਈ ਸੀ ਉਹਦੀ, ਠੀਕ ਹੈ। ਉੱਥੋਂ ਫਿਰ ਮੈਨੂੰ ਸਿਮਰਨ ਕਹਿੰਦੀ ਮੁਝੇ ਲੈ ਚਲੋ ਯਹਾਂ ਸੇ, ਇਹ ਮੁਝੇ ਮਾਰ ਡਾਲेंगे। ਕੀ ਗੱਲ ਵਵਾ ਫੈਲ ਗਈ ਸੀ ਉੱਥੇ? ਉਹ ਨਹੀਂ ਯਾਰ, ਉਹ ਉਹਨੇ ਮੈਨੂੰ ਬਾਤ ਤੇ ਲਾਨਤ ਭੇਜ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਡਾਂਸ ਕਰਦਿਆਂ ਇਹਨੂੰ ਪਤਾ ਲੱਗਾ ਵੀ ਮੁਖਬਰੀ ਹੋ ਗਈ ਹੈ। ਆਹੋ ਮੁਖਬਰੀ ਤੋਂ ਬਾਅਦ ਬੈਗ ਡਿੱਗਿਆ ਤੇ ਉਹਨੇ ਕਿਹਾ ਪੈਨਸਲਾਂ, ਉਹਨੇ ਕਿਹਾ ਮੈਂ ਮੁਸਵਰੀ ਵੀ ਕਰਦਾ, ਉਹਨੇ ਕਿਹਾ ਮੈਨੂੰ ਪਤਾ ਨਹੀਂ ਸੀ ਮੁਸਵਰੀ, ਉਹਨੇ ਕਿਹਾ ਮੇਰੀ ਤਸਵੀਰ ਬਣਾ ਦੇ, ਡਿੱਗੇ ਡਿੱਗੇ ਦੀ। ਮੈਂ ਕੱਪ ਦੇ ਹੱਥ 'ਚ ਫੜਾਇਆ, ਮੈਂ ਤਸਵੀਰ ਬਣਾਤੀ 1 ਮਿੰਟ 'ਚ। ਮੈਂ ਬਣਾ ਲੈਣਾ ਤਸਵੀਰ ਕੱਚੀ ਪੈਨਸਲ ਨਾਲ। ਤਸਵੀਰ ਮੈਂ 1 ਸਕਿੰਟ ਚੇਂਜ ਕਰਕੇ ਬਣਾ ਲੈਣਾ, ਨਹੀਂ ਉਹ ਐਦਾਂ ਕਰਦੇ ਸੀ। ਕੱਚੀ ਪੈਨਸਲ ਨਾਲ। ਆਹੋ ਕਿੰਨੇ ਮਿੰਟ 'ਚ? 1-2 ਮਿੰਟ ਦੇ ਵਿੱਚ। ਕੱਚੀ ਪੈਨਸਲ ਨਾਲ। ਆਹੋ ਤੁਸੀਂ ਚਾਹ ਦਾ ਕੱਪ ਪੀਣਾ, ਇਸ ਦੌਰਾਨ ਹੀ ਨਹੀਂ ਕਿ ਮੈਂ ਤਸਵੀਰ ਬਣਾ ਦੇਣੀ ਹੈ। ਮੇਰੇ ਇੰਨਾ ਕੁ ਜਦੋਂ ਗਾਉਣੇ ਘੁੱਗੂ ਘੋੜੇ ਆ ਜਿਹੜੀ ਅੱਛਾ ਚੱਲ, ਹਿਸਾਬ ਲਾਓ ਕਿ ਕਿਹੋ ਜਿਹੀ ਤਸਵੀਰ ਹੋਣੀ ਅੱਛਾ ਚਲੋ ਜਿਹੜੀ ਜੀ। ਇਹਨੇ 1.5 ਮਿੰਟ 'ਚ। ਉੱਥੇ ਮੈਨੂੰ ਸਿਮਰਨ ਨੇ ਕਿਹਾ ਉਸਤਾਦ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਨਾ ਸਿਮਰਨ ਦੀਆਂ ਅੱਖਾਂ 'ਚ ਅਥਰੂ ਵੇਖੇ ਯਾਰ। ਅੱਛਾ ਜੀ। ਸਿਮਰਨ ਕਹਿੰਦੀ ਮੈਨੂੰ ਇੱਥੋਂ ਲੈ ਜਾ। ਇਹ ਤੁਹਾਡਾ ਸਾਰਾ ਤੁਹਾਡਾ ਕੁਛ ਨਹੀਂ ਹੁੰਦਾ, ਸਾਰਾ ਐਡੀ ਕਿਹੜੀ ਇਹ ਗੱਲ ਹੋ ਗਈ। ਮੈਂ ਉਹਨਾਂ ਨੂੰ ਕਹਿ ਰਿਹਾ। ਉਹਨਾਂ ਨੂੰ ਖੈਰ ਹੈ, ਉਸਤਾਦ ਜੀ ਸੁਣਦੇ ਪਏ ਨੇ, ਚਾਚਾ ਜੀ ਸੁਣਦੇ ਪਏ ਨੇ। ਅੱਛਾ ਫਿਰ ਮੈਨੂੰ ਸਿਮਰਨ ਨੇ ਕਹਿਣਾ ਉਸਤਾਦ ਜੀ ਮੈਂ ਅੱਖਾਂ 'ਚ ਪਹਿਲੀ ਵਾਰੀ ਅਥਰੂ ਵੇਖੇ, ਤੇ ਮੈਨੂੰ ਕਹਿੰਦੀ ਇੱਥੋਂ ਮੈਨੂੰ ਲੈ ਜਾ। ਓਏ ਹੋਏ, ਚਾਚੂ ਚਾਚੂ ਨਹੀਂ ਕਿਹਾ, ਤੂੰ ਮੈਨੂੰ ਲੈ ਜਾ ਚਾਚੂ। ਇਹ ਚਾਚੀ ਨੇ ਅਬਦੁਲ ਮੈਨੂੰ ਬਿਗੜ ਕਿਹਾ। ਅੱਛਾ ਮੈਨੂੰ ਕਹਿੰਦੀ ਫੈਸਲ ਇੱਥੋਂ ਮੈਨੂੰ ਲੈ ਜਾ, ਮੈਂ ਤੇਰੇ ਤੋਂ ਬਗੈਰ ਨਹੀਂ ਰਹਿ ਸਕਦੀ। ਨਾਲ ਨਾ ਉਹਦੇ ਕੋਲ ਥੈਲਾ ਜਿਹਾ ਸੀਗਾ ਉਸਤਾਦ ਜੀ, ਥੈਲੇ 'ਚ ਜ਼ੇਵਰ ਸੀਗਾ, ਪੈਸੇ ਪੂਸੇ ਸੀਗੇ। ਕਰੂਜ਼ 'ਚ। ਆਹੋ ਕਰੂਜ਼ ਦੇ ਇਹ ਵਿੱਚ। ਸਿਮਰਨ ਬਿੱਲੀ ਸੁੱਟਣ ਚਲੀ ਸੀਗੀ ਥੈਲੇ 'ਚ। ਓ ਯਾਰ ਠਹਿਰ ਜਾ ਯਾਰ ਤੂੰ। ਉਹਨੇ ਕਿਹਾ ਮੈਂ ਤੇਰੇ ਤੋਂ ਬਗੈਰ ਨਹੀਂ ਰਹਿ ਸਕਦੀ। ਤੈਲਾ ਸੀ ਉਹ ਸੈਂਟਰੀ ਦਾ ਕੰਮ ਹੀ ਕਰਦੀ ਵਿੱਚ ਰੈਂਚ ਰੱਖਿਆ। ਯਾਰ ਸਿਮਰਨ ਯਾਰ ਕੀ ਅੱਛਾ ਯਾਰ, ਸਿਮਰਨ ਕੋ ਥੈਲਾ ਸੀ, ਕਣਕ ਛੱਡਣ ਚਲੀ ਸੀਗੀ। ਅੱਛਾ ਜੀ। ਅੱਛਾ ਜੀ। ਸਹੀ ਹੈ ਨਾ, ਉਹ ਥੈਲੇ ਵਿੱਚ ਜ਼ੇਵਰ ਸੀਗਾ, ਪੈਸੇ ਸੀਗੇ, ਠੀਕ ਹੈ। ਤੇ ਉਹ ਮੈਨੂੰ ਕਹਿੰਦੀ ਮੈਨੂੰ ਲੈ ਜਾ ਤੁਹਾਨੂੰ ਨਸਾ ਕੇ। ਅੱਛਾ ਤੇ ਮੈਂ ਨਹੀਂ ਥੋੜਾ ਕੱਪ ਪੜ ਕੇ ਤਸਵੀਰ ਜੀ, ਉਹ ਮੈਂ ਬਣਾਤੀ ਸੀ। ਜੋ ਬਣਾਉਣ ਤੋਂ ਬਾਅਦ ਇਹ ਗੱਲਾਂ ਉਹ ਹੋਈਆਂ। ਬਣਾਉਣ ਤੋਂ ਬਾਅਦ ਇਹ ਗੱਲਾਂ ਅੱਛਾ ਅੱਛਾ, ਠੀਕ। ਪਸੰਦ ਆਈ ਉਹਨੂੰ? ਉਹਨੂੰ ਬੜੀ ਸੋਹਣੀ ਲੱਗੀ, ਉਹਨੇ ਵੱਡੀ ਫਰੇਮ ਕਰਾ ਕੇ, ਇਹ ਵੀ ਡਰਾਇੰਗ ਰੂਮ 'ਚ ਲੱਗੀ ਉਹਦੇ। ਹੈਂ? ਇਹ ਝੂਠ ਬੋਲਦਾ। ਜਿਹੜੀ ਤਸਵੀਰ ਪੈਨਸਲ ਨਾਲ ਬਣਾਈ ਉਹ ਵੱਡੀ ਕਰਾ ਕੇ ਉਹਨੇ ਮੈਂ ਨਹੀਂ ਖੇਡਦਾ ਭਾਈ। ਯਾਰ ਜਿਹੜੀ ਤਸਵੀਰ ਬਣੀ ਪੈਨਸਲ ਨਾਲ ਉਹ ਵੱਡੀ ਕਿੱਦਾਂ ਕਰਾਈ ਉਹਨੇ? ਸਾਰੇ ਨੇ ਪਾਣੀ ਸੁੱਟ ਕੇ ਵੱਡੀ ਕਰ ਲਈ। ਉਹ ਫੁੱਲ ਗਈ ਤੇ ਵੱਡੀ ਹੋ ਗਈ। ਯਾਰ ਬਸ ਯਾਰ ਤੁਹਾਨੂੰ ਯਾਰ ਪਤਾ ਮੈਂ ਤੁਸੀਂ ਤਸਵੀਰ ਖਿੱਚ ਕੇ ਵੱਡੀ ਕਰਾਈ, ਪੈਨਸਲ ਨਾਲ ਤਸਵੀਰ ਬਣਾ ਕੇ ਕਹਿੰਦਾ ਉਹਨੇ ਵੱਡੀ ਕਰਾ ਕੇ ਡਰੈਗ ਉਹ ਤੇ ਉਹਦੀ ਕੀ ਬਣਨੀ ਹੈ? ਯਾਰ ਆਹ ਉਹ ਤੇ ਉੱਡੀ ਹੁੰਦੀ ਹੈ। ਜਿਹੜੀ ਜਹਾਜ਼ ਦਾ ਤੇ ਡਰਾਇੰਗ ਰੂਮ 'ਚ ਵੀ ਲਾ। ਆਹੋ ਅੱਛਾ ਫੇਰ ਤਸਵੀਰ ਜਿੱਡੀ ਮਰਜ਼ੀ ਹੋਵੇ, ਫਰੇਮ ਐਡਾ ਵੱਡਾ ਕਰਾ ਲਓ, ਅੱਛਾ ਅੱਛਾ ਫੇਰ ਠੀਕ ਹੈ। ਅੱਛਾ ਉਹ ਮੈਨੂੰ ਕਹਿੰਦੀ ਮੈਨੂੰ ਲੈ ਕੇ ਨੱਸ ਜਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਮੇਰਾ ਤਸਵੀਰ ਨਹੀਂ ਬਣਦਾ। ਤਸਵੀਰ ਦਾ ਯਾਰ ਉੱਥੋਂ ਕਿੱਥੇ ਨੱਸਣਾ ਸੀ? ਕਰੂਜ਼ ਦੇ ਵਿੱਚੋਂ ਕਹਿੰਦੀ ਮੈਨੂੰ ਲੈ ਕੇ ਨੱਸ ਜਾ। ਉਸਤਾਦ ਜੀ ਹੁਣ ਉਹ ਜਾਏਗਾ ਕਿਤੇ, ਲੇਕਿਨ ਮੈਨੂੰ ਤਸਵੀਰ ਦਾ ਉਸਤਾਦ ਜੀ ਦੱਸਣਾ ਵਾ ਕਿ ਉਹ ਤਸਵੀਰ ਜਿਹੜੀ ਉਹਨੇ ਬਣਾਈ ਵੇਖੀ, ਉਹਨੇ ਉਹ ਮੁਤਾਸਰ ਹੋ ਗਈ। ਉਹਨੇ ਬੜੀ ਕਿਹਾ ਉਹਨੂੰ ਬਹੁਤ ਪਸੰਦ ਆਈ ਤੇ ਮੈਂ ਤੈਨੂੰ ਜਾਣ ਮੈਂ ਵਿਖਾਵਾਂ। ਕਿਸ ਦਿਨ ਗਏ ਨਾ ਬਾਹਰ ਲੈ ਗਈ ਉਤਲੇ ਫਲੋਰ, ਉਹਨੇ ਵੇਖ ਕੇ ਇਹਨੇ ਕਿਹਾ ਫੈਸਲ ਮੇਰੀ ਤੇ ਛੱਡ, ਪੂਰੇ ਕਲੋਜ਼ ਤੇ ਜਿੰਨੇ ਲੋਕ ਕਿਸੇ ਨਾਲ ਵੀ ਕਿਸੇ ਮਿਲਦੀ ਨੂੰ ਵੀ ਨਹੀਂ ਮਿਲਦੇ। ਤਸਵੀਰ ਉਹਦੀ ਬਣਾਈ ਹੈ ਤੇ ਚਾਰਟ ਉਹਦੇ ਵੱਲ ਨੂੰ ਕਰਕੇ ਕਹਿੰਦਾ ਹੈਗਾ ਆ ਫਿਲਹਾਲ ਨਕਸ਼ ਬਣਾਇਆ, ਮੈਂ ਬਾਅਦ 'ਚ ਬਣਾਵਾਂਗਾ। ਨਹੀਂ ਤਸਵੀਰ ਬਣਾ ਕੇ ਉਹਨੂੰ ਕਹਿੰਦਾ ਇਹਦੇ ਵਿੱਚੋਂ ਆਪਣਾ ਮੂੰਹ ਲੱਭ। ਚਿਹਰਾ ਤਲਾਸ਼ ਕਰ। ਆਹੋ ਚਿਹਰਾ ਤਲਾਸ਼ ਕਰੋ। ਅੱਛਾ ਫੇਰ ਮੈਨੂੰ ਉਦੋਂ ਕਹਿਣ ਲਈ ਕਹਿੰਦੀ ਮੈਨੂੰ ਲੈ ਕੇ ਨੱਸ ਜਾ। ਮੈਂ ਕਿਹਾ ਮੇਰਾ ਜ਼ਮੀਰ ਨਹੀਂ ਮੰਨਦਾ ਸੀ, ਖਾਨਦਾਨੀ ਲੋਕ ਆ। ਜ਼ਮੀਰ ਵੀ ਨਹੀਂ ਮੰਨਦਾ ਤੇ ਲੱਤ ਵੀ ਸੁੱਤੀ ਆ। ਮੈਂ ਨਹੀਂ ਕੁਝ ਹੱਥ ਵੀ ਤੰਗ ਆ ਤੇ ਅੱਖ 'ਚ ਵੀ ਮੋਤੀ ਆ। ਯਾਰ ਉਹਨੇ ਉਹ ਜ਼ੇਵਰ ਸੀ, ਪੈਸਾ ਸੀਗਾ। ਅੱਛਾ ਉਹਨੇ ਕਿਹਾ ਨੱਸ ਜਾ ਫੇਰ ਮੈਂ ਕਿਹਾ ਨਹੀਂ ਨਹੀਂ ਨੱਸਣਾ। ਓਕੇ ਗੱਲ ਮੁੱਕ ਮੈਂ ਗਈ। ਕਿਹਾ ਅੱਗੇ ਤੂੰ ਵੇਖੀ ਇੱਕ ਦਿਨ ਆਏਗਾ ਹਾਜੀ ਸਾਹਿਬ
ਉਹ ਤੇਰਾ ਹੱਥ ਮੇਰੇ ਹੱਥ 'ਚ ਫੜਾਣਗੇ। ਓਏ ਹੋਏ ਅੱਛਾ ਵਾਹ ਵਾਹ। ਨਹੀਂ ਤੇ ਜਦੋਂ ਤੁਸੀਂ ਡਾਂਸ ਕਰ ਰਹੇ ਸੀ ਇਕੱਠੇ ਸ਼ਾਕਾਲਾਕਾ ਬੂਮ ਉਦੋਂ ਪਿੱਛੇ ਕੀ ਰਹਿ ਗਿਆ ਹੱਥ ਫੜਾਉਣ ਵਾਲਾ ਕੰਮ? नहीं उस्ताद जी शादी करनी ਬੰਧਨ ਅੱਛਾ ਬੰਧਨ में बंधना ਪਿਆਰ का बंधन है। ਉਹ ਮੈਨੂੰ ਕਹਿੰਦੀ ਨਹੀਂ ਮੈਂ ਇਹਨੂੰ ਇੱਥੋਂ ਲੈ ਕੇ ਨੱਸ ਜਾ। ਮੈਂ ਕਿਹਾ ਮੇਰਾ ਜ਼ਮੀਰ ਨਹੀਂ ਬੰਦਾ, ਮੈਂ ਖਾਨਦਾਨੀ ਬੰਦਾ ਵਾ। ਉਹਨੇ ਮੈਨੂੰ ਕਿਹਾ ਨਹੀਂ ਨਹੀਂ ਜ਼ਮੀਰ ਦੀ ਨਹੀਂ ਸੀ ਗੱਲ, ਤੈਨੂੰ ਪਤਾ ਸੀ ਇੱਥੋਂ ਮੈਂ ਨਸਣਾ ਕਿੱਧਰ, ਚਾਰੇ ਪਾਸੇ ਤੇ ਪਾਣੀ। ਨਹੀਂ ਉਸਤਾਦ ਨਹੀਂ ਜੀ ਇਹਨੇ ਉਹਨੂੰ ਸਮਝਾਇਆ ਨਾ ਕਿ ਹੁਣ ਆਪਾਂ ਰਾਜ਼ੀ ਮੰਦੀ ਨਾਲ ਵਿਆਹ ਕਰਾਂਗੇ ਬਾਅਦ ਚ ਨੱਸ ਜੀ। ਅੱਛਾ ਆਹੋ ਹੁਣ ਤੂੰ ਵਿਆਹ ਕਰ ਲਾ 6 ਮਹੀਨੇ ਬਾਅਦ ਨਾਸ ਜੀ। ਅੱਛਾ ਇੰਨੀ ਦੇਰ ਨਾ ਅਸੀਂ ਉੱਪਰਲੇ ਫਲੋਰ ਤੇ ਸੀ, ਥੱਲੋਂ ਹੋਣਾ ਮੈਂ ਵੇਖਿਆ ਹਿਸਾਬ ਕਹਿੰਦੇ ਉਹ ਹੀ ਸਾਰੇ ਪੱਲੇ ਫਲੋਰ ਤੇ ਵੀ ਚਲਾ ਗਿਆ। ਆਹ ਉਸਤਾਦ ਜੀ ਅੱਛਾ ਉੱਪਰਲੇ ਫਲੋਰ ਤੇ ਆ ਗਿਆ ਸੀ ਮੈਂ। ਉਹ ਨਾ ਹਾਈ ਸਾਹਿਬ ਦੇ ਗੁੰਡੇ ਮੇਰੇ ਮਗਰ ਲੱਗ ਗਏ ਉਸਤਾਦ ਜੀ। ਉੱਥੇ ਕਰੂਜ਼ ਅੱਛਾ ਅੱਜ ਹੀ ਗੁੰਡੇ ਨਾਲ ਲੈ ਗਿਆ ਸੀ ਕਰੂਜ਼। ਉਸਤਾਦ ਜੀ ਹਾਂਜੀ ਉਹ ਹਾਜੀ ਦੁਨੀਆ ਦੇ ਵਿੱਚ ਜਿਹਨੂੰ ਮਰਜ਼ੀ ਖਰੀਦ ਲਓ, ਅੱਛਾ ਉਹਨੇ ਕਰੂਜ਼ ਚੋਂ ਗੁੰਡੇ ਖਰੀਦ ਲਏ। ਕਰੂਜ਼ ਦੇ ਵਿੱਚ ਪੈਸਾ ਹੈਗਾ ਸੀ ਉਹਦੇ ਕੋਲ। ਆਹੋ ਕਰੂਜ਼ ਦੇ ਵਿੱਚ ਜਿਹੜੇ ਕਰੈਕਟਰ ਹੈ ਸੀ ਮੁੰਡਿਆਂ ਨਾ, ਦਾ ਸਾਈਡ ਤੇ ਦਫ਼ਤਰ ਸੀਗਾ, ਉੱਥੇ ਜਾ ਕੇ ਅੱਜ ਹੀ ਨੇ ਉਹਨਾਂ ਨੂੰ ਬੋਲਿਆ। ਗੁੰਡਾ ਐਸੋਸੀਏਸ਼ਨ ਵੀ ਸੀ ਉੱਥੇ। ਉਹਨੇ ਕਿਹਾ ਜਾ ਕੇ ਉਹਨੇ ਕਿਹਾ ਉਹ ਜਿਹੜੇ ਤਾਜ਼ੇ ਤਾਜ਼ੇ ਕੋਈ ਗੁੰਡੇ ਕੱਢਦੇ ਆਹੋ ਨਿਕਾਉਣੇ ਮਾਲ ਆਇਆ ਹੀ ਆ ਤੂੰ ਲੈ ਆ। ਇੱਕ ਬੰਦਾ ਆਇਆ ਕਰਕੇ ਗੁੰਡਿਆਂ ਤੇ ਪਾਣੀ ਲਾ ਰਿਹਾ ਸੀ, ਉਹਦੇ ਕੋਲੋਂ ਲੈ ਆਏ। ਇਹਨੇ ਛੇਲ ਕੇ ਗੁੰਡਾ ਉੱਥੇ ਵੀ ਖਾਦਾ ਹਾਜੀ ਨੇ। ਉਹਨੇ ਕਹਿੰਦੇ ਹਾਂ ਠੀਕ ਆ ਤੋਲ ਦੇ। ਅੱਛਾ ਗੁੰਡੇ ਉਹਨੇ ਹਾਜੀ ਦੇ ਗੁੰਡੇ ਤੇਰੇ ਮਗਰ ਪੈ ਗਏ। ਮੈਂ ਉਸਾਈ ਉਧਰ ਸਿਮਰਨ ਦਾ ਹੱਥ ਫੜਿਆ, ਨੱਸ ਗਏ ਸੀ ਉੱਥੋਂ, ਕਿੱਥੇ? ਕਿਨਾਰੇ ਦੇ ਕੋਲ ਆ ਗਏ, ਕਰੂਜ਼ ਦੇ ਕਿਨਾਰੇ ਕੋਲ। ਅੱਛਾ ਉੱਤੋਂ ਉਤਰ ਕੇ ਤੁਸੀਂ ਕਰੂਜ਼ ਦੇ ਕਿਨਾਰੇ ਤੇ ਆ ਗਏ। ਕਰੂਜ਼ ਦੇ ਕਿਨਾਰੇ ਦੇ ਕੋਲ ਆ ਗਏ ਤੇ ਉੱਤੇ ਨਾ ਇੱਕ ਬੋਰਡ ਸੀਗੀ ਜਿਹੜੀ ਮੋਟਰਸਾਈਕਲ ਬੋਰਡ ਨਹੀਂ ਹੁੰਦੀ, ਉਹ ਮੈਂ ਭਾਈ ਤੈਨੂੰ ਪਤਾ ਚਲਾ ਲੈਣਾ ਬੜੀ ਅੱਛੀ। ਆਹੋ, ਚਲਾ ਲੈ। ਪਿੱਛੇ ਸਿਮਰਨ ਨੂੰ ਬਿਠਾਇਆ, ਉਹਨੇ ਮੈਨੂੰ ਇੰਜ ਕਰਕੇ ਬੈਗ ਨੇ ਤੇ ਭਾਈ ਮੈਂ ਅੱਛਾ ਉਹਨੇ ਇੰਜ ਕਰਕੇ ਉਹਦਾ ਹੱਥ ਪਾਇਆ ਤੇ ਮਜ਼ੇ ਤੇ ਲੱਕ ਦੇ ਅੱਧ ਚ ਪਹੁੰਚ ਗਿਆ। ਨਹੀਂ ਨਹੀਂ ਤੇ ਉਹ ਤੁਸੀਂ ਪਹਿਲੇ ਸਿਟੀ ਨਹੀਂ ਵਿੱਚ? ਨਹੀਂ ਉਸਤਾਦ ਜੀ ਉਹ ਪਹਿਲੇ ਉੱਥੇ ਹੀ ਸੀਗੀ। ਉਹ ਕਰੂਜ਼ ਦੇ ਵਿੱਚ ਕਦੇ ਤੁਸੀਂ ਬੈਠੋ ਨਾ ਤੇ ਕਸ਼ਤੀਆਂ ਵੀ ਨਾਲ ਨਾਲ ਹੁੰਦੀਆਂ ਨੇ ਤੇ ਮੋਟਰਸਾਈਕਲਾਂ ਵੀ ਨਾਲ ਉਹਦੇ ਬੰਨੀਆਂ ਹੁੰਦੀਆਂ ਨੇ ਤੇ ਅੱਛਾ ਤੂੰ ਉਤਰਿਆ ਤੇ ਹੋਣਾ ਨਾ ਵਿੱਚ। ਮੈਂ ਉੱਤੋਂ ਛਾਲ ਮਾਰੀ ਉਸਤਾਦ ਜੀ ਨਾਲ। ਤੇ ਉਹਨੇ ਵੀ ਨਾਲ ਹੀ। ਤਾਜੀ ਤੇ ਸੋਹਣਾ ਉਹ ਮੋਟਰਸਾਈਕਲ ਹੀ ਭਜਾਉਂਦਾ ਲਿਆ, ਪਿੱਛੇ ਜਿਹੜਾ ਸਿਮਰਨ ਬੈਠੀ ਅਮਰੂਦ ਖਾਂਦੀ ਰਿਹਾ। ਇਹ ਜਦੋਂ ਮੋਟਰਸਾਈਕਲ ਜਣਾ ਸਿਮਰਨ ਨੇ ਪਿੱਛੇ ਜੱਫਾ ਪਾਇਆ ਸੀ ਤੇ ਇੰਜ ਲੱਗਦਾ ਜਿਵੇਂ ਸਕੂਲੇ ਬੱਸ ਸਟਾਪ ਆ ਕੇ ਜਾ ਰਿਹਾ ਬੱਚਾ। ਅੱਛਾ ਤੂੰ ਛਾਲ ਮਾਰੀ, ਸਿਮਰਨ ਨੇ ਵੀ ਛਾਲ ਮਾਰੀ। ਸਿਮਰਨ ਵੀ ਹੈ ਸਹੀ ਹੈ ਬੈਠੀ ਕਹਿੰਦੀ ਫੜ ਕੇ ਇੰਜ ਕਰਕੇ। ਆਓ ਫੜ ਕੇ ਬਹਿ ਗਈ। ਅੱਛਾ ਫਿਰ ਤੇ ਹਾਜੀ ਸਾਹਿਬ ਉੱਤੋਂ ਆਵਾਜ਼ਾਂ ਮਾਰਦੇ ਸੀ, ਮੇਰੇ ਨੇ ਇਹਨੂੰ ਮੂੰਹ ਕਰਕੇ ਬੈ। ਅੱਛਾ ਫਿਰ ਸਿਮਰਨ ਬੈਠੀ ਪੂਰੀ ਭਾਈਆਂ ਵਾਂਗੂ ਲੱਤ ਲੱਤ ਰੱਖ ਕੇ। ਨਹੀਂ ਸਾਈਡ ਪਰ ਨਹੀਂ ਜਿਵੇਂ ਔਰਤਾਂ। ਅੱਛਾ ਫਿਰ ਸਾਜੀ ਉਸ ਮੋਟਰਸਾਈਕਲ ਤੇ ਔਰਤਾਂ ਜਿਵੇਂ ਪਾਕਿਸਤਾਨੀ ਔਰਤਾਂ ਪੈਂਦੀਆਂ ਸਾਈਡ ਪੋ ਉਦਾਂ ਕਿੱਦਾਂ ਪੈ ਸਕਦਾ ਯਾਰ ਉਹ ਬਹਿ ਗਈ ਨਾ। ਅੱਛਾ ਚਲੋ ਯਾਰ ਬਹਿਣ ਦਿਓ। ਉਹਦੇ ਹੱਥ ਰੱਖਿਆ ਮੈਂ ਉਸਾਈ ਗੱਡੀ ਪਿੱਛੇ ਗੁੰਡੇ ਲੱਗ ਗਏ ਭਾਈ ਜੀ ਲਿਆ। ਅੱਛਾ ਉਹ ਵੀ ਆ ਗਏ ਮਗਰ ਆਓ ਸਮੁੰਦਰ ਚ। ਸਮੁੰਦਰ ਦੇ ਵਿੱਚ ਉਸਤਾਦ ਜੀ। ਤਾਜੀ ਕੀ ਪਤਾ ਸਿਮਰਨ ਪਿੱਛੇ ਬੈਠੀ ਤੇ ਬੋਰਾ ਉਹ ਸੋਨੇ ਵਾਲਾ ਇੱਥੇ ਟਕਿਆ ਉਹਨੇ ਅੱਜ ਕਰਕੇ। ਭਾਈ ਮੈਂ ਬੜੀ ਮੁਸ਼ਕਲ ਦੇ ਨਾਲ ਜਾਨ ਬਚਾ ਕੇ ਮੈਂ ਕਿਨਾਰੇ ਤੱਕ ਆਇਆ ਵਾਂ। ਕੁਰਸੀ ਤੇ ਮੈਂ ਵੇਖਿਆ ਇੱਕ ਬੰਦਾ ਬੈਠਾ, ਬੰਦੂਕ ਉਹਨੇ ਫੜੀ ਹੋਈ ਹੈ। ਮੈਂ ਉਹ ਹੈ ਕੌਣ ਹੈ? ਮੂੰਹ ਬਰੇ ਨੂੰ ਸੀ। ਆਹੋ ਤੇ ਮੈਂ ਅੱਗੇ ਗਿਆ ਤੇ ਅੱਗੋਂ ਹਾਈ ਸਾਹਿਬ ਨੇ। ਓਏ ਭਾਈ ਸਾਹਿਬ ਅੱਗੇ ਪਹੁੰਚੇ ਕਿਨਾਰੇ ਤੇ। ਭਾਈ ਸਾਹਿਬ ਮੇਰੇ ਤੋਂ ਵੀ ਪਹਿਲੇ ਅੱਗੇ ਸਪੀਡਰ ਪਹੁੰਚੇ ਹੋਏ। ਡਬਲ ਸ਼ਾਟ। ਮੈਂ ਬੜਾ ਪਰੇਸ਼ਾਨ, ਮੈਂ ਕਿਹਾ ਭਾਈ ਸਾਹਿਬ ਉਧਰੋਂ ਕਿਸ ਤਰ੍ਹਾਂ ਨੈਟਵਰਕ ਠੀਕ ਆ ਸਰ। ਲੇਕਿਨ ਉਹਦਾ ਨੈਟਵਰਕ ਬਹੁਤ ਯਾਨੀ ਕਿ ਅੱਛਾ ਸੀਗਾ। ਉਹਨੇ ਮੈਨੂੰ ਸਿਮਰਨ ਨਾਲ ਸੀ? ਸਿਮਰਨ ਮੇਰੇ ਨਾਲ ਸੀ, ਅੱਛਾ। ਸਾਈ ਪਿੱਛੇ ਬੈਠੀ ਹੋਈ ਸੀ। ਕਸ਼ਤੀ ਤੋਂ ਹੁਣ ਤੂੰ ਉਤਰ ਗਿਆ ਕਿ ਨਹੀਂ ਹਲੇ? ਕਸ਼ਤੀ ਤੋਂ ਸਤਾਈ ਉੱਤਰ ਕੇ ਨੱਸੇ ਆ ਤੇ ਕਿਨਾਰੇ ਤੇ ਪਹੁੰਚੇ ਆ। ਓਕੇ ਅੱਛਾ ਠੀਕ ਹੈ ਸਮੁੰਦਰ ਅੱਗੋਂ ਦੇ ਕੁਰਸੀ ਤੇ ਬੈਠਾ ਜੀ। ਅੱਗੋਂ ਭਾਜੀ ਕੁਰਸੀ ਤੇ ਬੈਠਾ ਹੋਇਆ। ਨਹੀਂ ਉਹ ਕੋ ਮੁਲਕ ਦਾ ਕਿਨਾਰਾ ਸੀ, ਜਜ਼ੀਰਾ ਸੀ, ਕੀ ਸੀ ਉਹ? ਮਨੋੜੇ ਵਾਲੀ ਸਾਈਡ ਦੀ ਮਨੋੜੇ ਵਾਲੀ ਸਾਈਡ ਮਨੋੜਾ ਸੀ, ਪਤਾ ਨਹੀਂ ਕਮਾਲੀ ਜੀ। ਉਹ ਨਾ ਨੋੜਾ ਤੇ ਅਸੀਂ ਖਵਾਲ ਲਿਆ ਸੀ ਤੇ ਕਰਾਚੀਓ ਹੀ ਬੈਠਾ ਉਹ। ਨਹੀਂ ਤੇ ਕਿ ਇੰਨੀ ਦੇਰ ਕਰੂਜ਼ ਚੱਲਿਆ ਕਰਾਚੀ। ਕਰੂਜ਼ ਜਰਾ ਸਲੋ ਚੱਲ ਰਹੇ ਸੀ, ਹਲੇ ਸਟਾਰਟ ਹੋ ਰਹੇ ਸੀ। ਅੱਛਾ ਸਹੀ ਹੋਣਾ। ਹਾਜੀ ਨੇ ਇੰਜ ਕਰਕੇ ਮੇਰੇ ਵੱਲ ਵੇਖਿਆ, ਅੱਖਾਂ 'ਚ ਅੱਖਾਂ ਪਾਈਆਂ। ਮੈਂ ਸਾਈ ਮੇਰੀਆਂ ਲੱਤਾਂ ਕੰਬਣ ਪਈਆਂ, ਲੇਕਿਨ ਸਿਮਰਨ ਮੇਰੇ ਨਾਲ ਸੀਗੀ। ਸਿਮਰਨ ਭਾਈ ਬਿਲਕੁਲ ਮੈਨੂੰ ਡਰ ਹੀ ਨਹੀਂ ਸੀ ਹੈ। ਹਾਜੀ ਮੈਨੂੰ ਕਹਿੰਦਾ ਤੈਨੂੰ ਜ਼ਰਾ ਜਿੰਨਾ ਖੌਫ ਨਹੀਂ ਆਇਆ? ਓਏ ਹੋਏ ਹੋਏ। मैं उन्होंने फिर गया प्यार करने वाले कभी डरते नहीं, जो डरते हैं वो प्यार करते नहीं उस्ताद जी। उन्होंने खैर उस्ताद जी गुंडे ਜਿਹੜੇ ਹੈ ਸੀ ਉਹਨਾਂ ਨੂੰ 3-4 ਉਹਨਾਂ ਨੇ ਫੜ ਲਿਆ। ਇਧਰ ਮੈਂ ਸਿਮਰਨ ਦਾ ਹੱਥ ਮੈਂ ਘੁੱਟ ਕੇ ਫੜਿਆ, ਨਹੀਂ ਛੱਡਣ ਡਿਆ ਮੈਂ। ਓਏ ਹੋਏ। ਠੀਕ ਲੇਕਿਨ ਉਹਨਾਂ ਨੇ ਮੇਰੇ ਬੱਟ ਮਾਰਿਆ ਤੇ ਮੈਨੂੰ ਨਾ ਕੰਜੈਂਜ ਕਰਕੇ ਨਾ ਮੈਂ ਬੇਹੋਸ਼ ਹੋ ਗਿਆ ਤੇ ਉਹ ਸਿਮਰਨ ਨੂੰ ਬੱਟ ਢੋਲਕ ਵਾਲਾ ਸਿਕੰਦਰ ਬੱਟ ਬੰਦੂਕ ਦਾ ਬੱਟ ਮਾਰਿਆ ਮੇਰੀ ਨਾ। ਉਹ ਮੈਂ ਕੀਤਾ ਤੇ ਉਹ ਮੇਰੇ ਸਾਹਮਣੇ ਨਾ ਹੈਲੀਕਾਪਟਰ ਤੇ ਲੈ ਗਏ ਸਿਮਰਨ ਨੂੰ, ਚਲੇ ਗਏ। ਠੀਕ ਹੈ ਤੇ ਮੈਨੂੰ ਸਹੀ ਉਹਨਾਂ ਨੇ ਮੈਨੂੰ ਫਿਰ ਮਾਰਿਆ 4-5 ਜਣਿਆਂ ਨੇ। ਉਹਨਾਂ ਨੇ ਮਾਰ ਕੇ ਨਾ ਮੇਰੇ ਘਰ ਦੇ ਦਰਵਾਜ਼ੇ ਦੇ ਬਾਹਰ ਹੀ ਮੈਨੂੰ ਸਿੱਟ ਗਏ। ਅੱਛਾ ਅੰਦਰੋਂ ਫਿਰ ਮੇਰੇ ਅੱਬੂ ਨੇ ਮੈਨੂੰ ਚੁੱਕ ਕੇ ਅੰਦਰ ਲਿਆਂਦੇ, ਮੈਂ ਮਰਮ ਪੱਟੀ ਕੀਤੀ। ਠੀਕ ਅੰਦਰੋਂ ਨਹੀਂ ਬਾਹਰੋਂ ਤੇਰੇ ਅੱਬੂ ਨੇ ਚੁੱਕਿਆ? ਬਾਹਰੋਂ ਯਾਨੀ ਕਿ ਚੁੱਕ ਕੇ, ਅੰਦਰੋਂ ਅੱਬੂ ਆਏ ਨਾ, ਬਾਹਰੋਂ ਤੈਨੂੰ ਚੁੱਕ ਕੇ ਅੰਦਰ ਲੈ ਗਏ। ਅੰਦਰ ਲੈ ਕੇ ਸਾਈ ਮੈਨੂੰ ਉਹਨਾਂ ਨੇ ਜਿਹੜਾ ਹੋਏ ਫਿਰ
ਹਲਦੀ ਵਾਲਾ ਦੁੱਧ ਪਿਲਾਇਆ। ਮੈਂ ਥੋੜ੍ਹਾ ਜਿਹਾ ਹੋਸ਼ 'ਚ ਆਇਆ। ਮੈਨੂੰ ਇੰਨੀ ਦੌਰਾਨ ਨਾ ਇੱਕ ਫੋਨ ਆਇਆ। ਮੈਂ ਫੋਨ ਵੇਖਿਆ ਹਾਈ ਸਾਹਿਬ ਹੁਣ ਮੈਨੂੰ ਕਹਿੰਦੇ ਕਿੱਥੇ? ਮੈਂ ਕਿਹਾ ਘਰ। ਕਹਿੰਦੇ ਮੇਰੇ ਅੱਲਾ ਆ ਗਿਆ ਆਪਣੀ ਆਈ ਤੇ ਸਾਥੀ ਸਟੋਰੀ ਅਸਲ ਝੂਠ ਸ਼ੁਰੂ ਹੋਈ ਹੈ ਆ ਪਿੱਛੇ ਬਕਵਾਸ ਸੀ ਤਾਂ ਉਠਣੀ ਸਟੋਰੀ। ਹੁਣ ਦੇਖੋ ਚੱਕਰ ਤੇ ਚੱਕਰ ਯਾਰ ਅੱਛਾ ਮੈਨੂੰ ਕਹਿੰਦੇ ਮੇਰੇ ਅੱਲਾ। ਮੈਂ ਤਾਂ ਇਹ ਗੱਡੀ ਨੂੰ ਕਿੱਕ ਮਾਰੀ। ਮੈਂ ਸਿੱਧਾ ਹਾਈ ਸਾਹਿਬ ਗੱਡੀ ਤੇ ਤੂੰ ਸਮੁੰਦਰ ਸਾ ਲਿਆ ਛੱਡ ਗਿਆ ਸੀ। ਉਹ ਖੈਰ ਜਾ ਇੱਕ ਮਿੰਟ। ਉਹ ਮੋਟਰਸਾਈਕਲ ਵਾਲੀ ਉਹ ਹੋਰ ਸੀਗੀ ਉਹ ਕਸ਼ਤੀ ਪਾਣੀ ਵਾਲੀ ਹੋਰ ਹੁੰਦੀ। ਨਹੀਂ ਜਦੋਂ ਤੂੰ ਇੱਥੋਂ ਗਿਆ ਸਿੱਧਾ ਹੀ ਸਮੁੰਦਰ, ਜਦੋਂ ਤੈਨੂੰ ਪਤਾ ਲੱਗਾ ਆਹੋ ਕਿ ਵੀ ਉਹ ਵਰਲਡ ਟੂਰ ਤੇ ਗਈ ਆ ਤੇ ਤੂੰ ਇੱਥੋਂ ਮੋਟਰਸਾਈਕਲ ਨੂੰ ਕਿੱਕ ਮਾਰੀ ਸਿੱਧਾ ਸਮੁੰਦਰ ਕਿਨਾਰੇ ਤੇ ਕਰਾਚੀ। ਉੱਥੋਂ ਤੂੰ ਸਮੁੰਦਰ ਛਾਲ ਮਾਰੀ, ਕਰੂਜ਼ ਤੇ ਨਿਕਲਿਆ ਤੇ ਮੋਟਰਸਾਈਕਲ ਤੇ ਉੱਥੇ ਰਹਿ ਗਈ ਸੀ। ਨਹੀਂ ਪਤਾ ਕੀ ਗੱਲ ਸੇਲ ਲਾ ਕੇ ਅਸੀਂ ਮੁੰਡਾ ਲਾ ਕੇ ਆਇਆ ਨਾ, ਮੋਟਰ ਲੈ ਆਇਆ ਵਾਪਸ। ਸਾਡੀ ਮੋਟਰਸਾਈਕਲ ਜਿੱਥੇ ਮੈਨੂੰ ਸਿੱਟ ਕੇ ਗਏ ਸੀ ਨਾ ਘਰ ਦੇ ਬਾਹਰ, ਨਾਲ ਮੇਰੀ ਮੋਟਰਸਾਈਕਲ ਵੀ ਸਿੱਟ ਗਏ ਸੀ ਗੁੰਡੇ। ਉਹਨਾਂ ਨੂੰ ਸਾਰਾ ਪਤਾ ਸੀ ਵੀ ਇਹਦੀ ਜ਼ਿੰਮੇਦਾਰ ਆ। ਗੁੰਡੇ ਸੀ ਭਾਈ, ਉਹਨਾਂ ਨੇ ਕਿਹਾ ਨਹੀਂ। 96 70 ਇਹਦੀ ਆ। ਅੱਛਾ ਜੀ ਫੇਰ ਸਾਈ ਉਥੋਂ ਮੈਨੂੰ ਹਾਈ ਸਾਹਿਬ ਦੀ ਕਾਲ ਆਈ। ਮੈਨੂੰ ਕਹਿੰਦੇ ਕਿੱਥੇ? ਮੈਂ ਕਿਹਾ ਮੈਂ ਘਰ। ਕਹਿੰਦੇ ਮੇਰੇ ਅੱਲਾ। ਮੈਂ ਸਾਈ ਗੱਡੀ ਨੂੰ ਉਥੋਂ ਕਿੱਕ ਮਾਰੀ ਸਿੱਧਾ ਮੈਂ ਹਾਈ ਸਾਹਿਬ ਵੱਲ। ਮੈਂ ਕਿਹਾ ਹਾਂਜੀ ਹਾਈ ਸਾਹਿਬ। ਹਾਈ ਸਾਹਿਬ ਵੀ ਆ ਗਏ ਸੀ ਘਰ? ਆਹੋ ਹੈਲੀਕਾਪਟਰ ਤੇ ਸਾਡੇ ਨਿਕਲੇ ਨਹੀਂ ਸਿਮਰਨ। ਅੱਛਾ ਉਹ ਹੈਲੀਕਾਪਟਰ ਤੇ ਆ ਗਏ ਸੀ ਉਹ। ਠੀਕ। ਅੱਛਾ ਹਾਈ ਸਾਹਿਬ ਪਹਿਲੇ ਆ ਗਏ ਘਰ? ਆਹੋ ਸਾਈ ਉਹਨਾਂ ਕੋਲ ਹੈਲੀਕਾਪਟਰ ਸੀ। ਹੈਲੀਕਾਪਟਰ ਤੇ ਆਏ ਸੀਗੇ ਘਰ। ਉਹ ਮੈਂ ਸਾਈ ਯਕੀਨ ਕਰੋ ਮੈਂ ਹਾਈ ਸਾਹਿਬ ਨੂੰ ਕਿਹਾ, ਮੈਂ ਕਿਹਾ ਹਾਂਜੀ ਹਾਈ ਸਾਹਿਬ ਖੈਰ ਨਾ ਬੁਲਾਇਆ ਮੈਨੂੰ। ਕਹਿੰਦੇ ਯਾਰ ਇੱਕ ਕੰਮ ਹੈਗਾ। ਮੈਂ ਕਿਹਾ ਦੱਸੋ ਹਾਈ ਸਾਹਿਬ। ਕਹਿੰਦੇ ਉਹ DHL ਤੇ ਨਾ ਮੇਰਾ ਇੱਕ ਪਾਰਸਲ ਆਇਆ, ਉਹ ਲੈ ਕੇ ਆ। ਮੈਂ ਸਾਈ ਆਹੋ ਅੱਛਾ ਮੈਂ ਕਿਹਾ ਸਾਹਿਬ ਕਿਸੇ ਹੋਰ ਨੂੰ ਭੇਜ ਦਿੰਦੇ। ਕਹਿੰਦੇ ਨਹੀਂ ਯਾਰ ਮੈਂ ਤੇਰੇ ਨਾਂ ਤੇ ਮੰਗਵਾਇਆ ਸੀਗਾ। ਮੈਂ ਉਹ DHL ਦੇ ਦਫ਼ਤਰ ਗਿਆ, ਪਾਰਸਲ ਲਿਆ ਕੇ ਮੈਂ ਸਾਹਿਬ ਨੂੰ ਦਿੱਤਾ। ਮੈਨੂੰ ਕਹਿੰਦੇ ਖੋਲ ਯਾਰ। ਇਹ ਉਹੀ ਆ ਜੀ ਜਿਹੜਾ ਉੱਥੇ ਕੁਰਸੀ ਢਾ ਕੇ ਬੈਠਾ ਪਿਸਤੌਲ ਲੈ। ਹਾਂਜੀ ਇਹ ਉਹੀ ਹਾਜੀ ਆ। ਆਹੋ ਸਹੀ ਉਹੀ ਹੈ ਜੀ। ਅੱਜ ਫੀਸ ਇੱਕ ਸ਼ਕਲ ਦੇ ਕਿੰਨੀ ਹਾਜੀ ਆ ਜੀ। ਇਹ ਪਲ ਮੇ ਸੋਹਰਾ ਪਲ ਮੇ ਮਾਸ਼ਾ ਹੋ ਜਾਂਦਾ। ਅੱਛਾ ਫੇਰ ਸਹੀ ਉਹ ਪਾਰਸਲ ਲੈ ਕੇ ਆਇਆ। ਮੈਂ ਹਾਈ ਸਾਹਿਬ ਨੂੰ ਦਿੱਤਾ। ਮੈਂ ਕਿਹਾ ਹਾਈ ਸਾਹਿਬ ਪਾਰਸਲ। ਮੈਨੂੰ ਕਹਿੰਦੇ ਖੋਲ। ਮੈਂ ਖੋਲਿਆ ਤਾਂ ਸਤਾਈ ਵਿੱਚ 4 ਤੇ ਸ਼ਹਿਦ ਸੀਗਾ। ਇਹ ਨਾ ਆਪਣੀ ਸਟੋਰੀ ਦੀ ਬਕਵਾਸ ਆਪਣੇ ਤੱਕ ਰੱਖਣੀ ਹੈ। ਮੈਂ ਮੁੱਕੀ ਮਾਰ ਕੇ ਨਾ ਫੈਸਲ ਤੇਰੇ ਦੰਦ ਬਾਹਰ ਕੱਢ ਦੇਣੇ। ਮੈਂ ਸਾਜੀ ਬੱਚੇ ਨੂੰ ਯਾਰ ਜਾ ਚੁੱਪੇ। ਨਹੀਂ ਹਾਂਜੀ ਤੈਨੂੰ ਅੱਗੋਂ ਕੁਛ ਨਹੀਂ ਸੁੱਝਿਆ ਤੇ ਤੂੰ ਹੁਣ ਇੱਧਰਲੇ ਪਾਸੇ ਆ ਗਿਆ। ਤਾਜੀ ਬੜੀ ਜਾਤੀ ਨੂੰ 4 ਸ਼ਹਿਦ ਮੰਗਾ ਲਿਆ ਤੇ ਸ਼ੈਂਪੂ ਵੀ ਮੰਗਾਉਣਾ ਨੇ। ਸਾਜੀ ਉਹ ਬਣਦੀ ਨਹੀਂ ਸੀ ਪਈ। ਫੈਸਲ ਬਾਹਰ ਆਈ ਹੈ। ਸਾਜੀ ਕਿੰਨਾ ਕੋ ਬਣਦੀ ਨਹੀਂ ਸੀ ਭਾਈ। ਚਲੋ ਫਿਰ ਪ੍ਰੋਡਕਟ ਚਲਾ ਸਟੋਰੀ ਬਣਦੀ ਨਹੀਂ ਸੀ ਪਈ। ਮੈਂ ਕਿਹਾ ਪ੍ਰੋਡਕਟ ਅੱਛਾ ਫੇਰ ਕਸਮ ਸਾਈ ਗੁਣ ਨਹੀਂ ਸੀ ਬਣ ਰਹੀ ਸਟੋਰੀ। ਅੱਛਾ ਚਲੋ ਜੀ ਅਚਾਰ ਤੇ ਸ਼ਾਇਦ ਆ ਗਿਆ। ਠੀਕ ਹੈ। ਜਿਹਨੇ ਸ਼ਾਇਦ ਦੀ ਸ਼ੀਜੀ ਕੱਢੀ, ਉਹ ਚੀਨੀ ਥੱਲੇ ਬੈਠੀ ਸੀ, ਉਹਨੇ ਮੁੰਡਿਆਂ ਨੂੰ ਸੀਟੀ ਮਾਰੀ, ਉਹ ਆ ਕੇ ਕੁੱਟ ਗਈ। ਅੱਛਾ ਫੇਰ ਸਾਈ ਉਹਨੇ ਨਾ ਉਹਨੂੰ ਕਹਿੰਦਾ ਪਰਾਠਾ ਵੀ ਲੈ ਕੇ ਆਏਗਾ। ਮੈਂ ਉਹ ਗੱਡੀ ਨੂੰ ਕਿੱਕ ਮਾਰੀ। ਸਾਈ ਝਾਲਦੇ ਆ ਝਾਲ ਤੋਂ 2 ਪਰਾਠੇ ਸਾਦੇ ਲਏ। ਹਾਂਜੀ ਕਿਤੇ ਦਿੰਦੇ ਨਹੀਂ ਹਾਜੀ ਦਾ ਸੀ ਪਤਾ ਸਟੋਰੀ ਗਾਂ ਤੋਂ ਅਸੀਂ ਤੇ ਕੋਈ ਡਾਇਰੈਕਟ ਸੁਣ ਲਾਂਗੇ। ਇਹ ਕਿਹੜੀ ਗੱਲ ਹੋਈ ਆ? ਆਪਣੇ ਹਾਜੀ ਕੋ ਸੁਣ ਲਿਓ। ਅੱਛਾ ਫੇਰ ਸਾਈ ਮੈਂ 2 ਪਰਾਠੇ ਲੈ ਗਿਆ ਤੇ ਮੈਨੂੰ ਕਹਿੰਦਾ ਲਿਆ 4 ਦੇ ਦੇ। ਮੈਂ ਸਾਈ ਉਹਨੂੰ 4 ਦੇ ਨਾਲ ਨਾ ਪਰੌਠੇ ਦੇ ਉੱਤੇ 4 ਰੱਖ ਕੇ ਦਿੱਤਾ। ਉਹਨੇ ਪਹਿਲੀ ਬੁਰਕੀ ਲਈ ਤੇ ਅੱਛਾ ਕਿੱਥੋਂ ਵਸੀ ਓਏ ਉਹ 4 ਸਹੀ ਸੀ। ਆਨਲਾਈਨ ਮੰਗਾਇਆ ਸੀ। ਪਰੌਠਾ ਗਲਤ ਲਾਇਆ ਸੀ। 4 ਸਹੀ ਸੀਗਾ। ਪਰੌਠੇ 'ਚ ਗਿਰਚ ਆ ਗਈ ਸੀ ਯਾਰ। ਉਹ ਕਿਰਕ। ਪਿਰਚ ਅੱਛਾ ਉਹ ਮੈਨੂੰ ਫਿਰ ਨਾ ਸਾਈ ਮੇਰੇ ਜ਼ਖਮ ਸੀਗੇ, ਟਾਂਗੇ ਟੂੰਗੇ ਲੱਗੇ। ਮੈਨੂੰ ਕਹਿੰਦੇ ਯਾਰ ਇਹ ਫੈਸਲ ਬੜਾ ਦੁੱਖ ਹੋਇਆ ਯਾਰ, ਨਾ ਤੂੰ ਇੰਜ ਦੀਆਂ ਹਰਕਤਾਂ ਕਰਿਆ ਕਰ। ਠੀਕ ਤੇ ਉਹ ਵਰਲਡ ਟੂਰ ਤੇ ਜਿਹੜਾ ਗਏ ਸੀ ਉਹ ਤੋਂ ਵਾਪਸ ਆ ਤੂੰ, ਯਾਨੀ ਉਹਦਾ ਵਰਲਡ ਟੂਰ ਬਰਬਾਦ ਕਰ ਆਇਆ ਜਾ ਕੇ। ਅਸਲ ਇਹਦੀ ਵਜ੍ਹਾ ਤੋਂ ਨਾ ਉਹ ਸਾਰਾ ਮਾਮਲਾ ਖਰਾਬ ਹੋ ਗਿਆ। ਉਹਨਾਂ ਜਾਣਾ ਸੀ, ਉਹ ਸਾਰੇ ਮੁੰਡੇ ਵੀ ਮਗਰ ਲਾਤੇ, ਟੌਮ ਕਰੂਜ਼ ਜਿਹਾ ਵੀ। ਉਹਨੇ ਫੇਰ ਨਾ ਮੈਨੂੰ ਕਿਹਾ, ਕਹਿੰਦਾ ਯਾਰ ਫੈਸਲ ਹੁਣ ਇੱਥੇ ਬਹਿ ਜਰਾ। ਬਹਿ ਕੇ ਮੈਨੂੰ ਉਹਨੇ ਬਿਠਾਇਆ, ਮੈਨੂੰ ਕਹਿੰਦਾ ਬਹਿ ਕੇ ਯਾਰ ਗੱਲ ਕਰਦੇ ਆ। ਦੇਖ ਫੈਸਲ ਸਿੱਧੀ ਸਾਫ਼ ਗੱਲ ਆ। ਮੈਂ ਵੱਢ ਦੇਾਂਗਾ ਤੇਰੇ ਨਾਲ ਨਹੀਂ ਮਿਲਣੀ। ਨਹੀਂ ਇੰਜ ਨਹੀਂ ਕਿਹਾ ਉਹਨੇ। ਮੈਨੂੰ ਕਿਹਾ ਕਹਿੰਦਾ ਫੈਸਲ ਸਾਹਿਬ ਸਿਮਰਨ ਕਿੱਥੇ ਹੈ? ਤਾਈ ਉਹ ਉੱਪਰ ਆਪਣੇ ਕਮਰੇ ਸੀਗੀ, ਅਸੀਂ ਬੈਠ ਕੇ ਇਹ ਉਹੀ ਪੁਰਾਣਾ ਘਰ ਆ ਗਿਆ? ਨਹੀਂ ਤੂੰ ਤੇ ਕਿਹਾ ਘਰ ਬਦਲ ਲੈਣਾ ਨੇ ਕੋਠੀ। ਇਹ ਨਵਾਂ ਘਰ ਸੀਗਾ ਉਹਨਾਂ ਦਾ। ਅੱਛਾ ਇਹਦੇ 'ਚ ਵੀ ਉੱਪਰ ਹੀ ਸੀ। ਇਹ ਸਿਮਰਨ ਉੱਪਰ ਹੀ ਹੁੰਦੀ ਹਮੇਸ਼ਾ? ਸਰ ਨਵੇਂ ਘਰ 'ਚ ਉੱਤੇ ਕਮਰੇ ਨਹੀਂ ਹੋ ਸਕਦੇ ਸਰ। ਕਮਰੇ ਤਾਂ ਆਈ ਹੁਣ ਸਾਡੇ ਵੀ ਉੱਪਰ ਵੀ ਕਮਰੇ, ਥੱਲੇ ਵੀ, ਇੱਧਰ ਸਾਲਾਂ ਦੇ ਵੀ ਕਮਰੇ। ਤੋੜ ਕੇ ਰੱਖ ਯਾਰ ਅੱਗੋਂ। ਉਹਨੇ ਮੈਨੂੰ ਕਿਹਾ, ਕਹਿੰਦਾ ਫੈਸਲ ਸਾਹਿਬ ਤੂੰ ਯਾਰ ਜ਼ਿਆਦਤੀ ਕਰਦਾ। ਸਾਡਾ ਕਹਿੰਦਾ ਮੁਆਸ਼ਰੇ ਵਿੱਚ ਕੋਈ ਇੱਜ਼ਤ ਦਾ ਕੋਈ ਲੈਵਲ ਆ। ਮੈਂ ਕਿਹਾ ਸਾਡਾ ਨਹੀਂ ਹੈਗਾ, ਸਾਡਾ ਵੀ ਹੈਗਾ ਹੀ ਹੈ। ਕਹਿੰਦਾ ਯਾਰ ਉਹਦੀ ਨਾ ਸਟੱਡੀ ਜਿਹੜੀ ਹੈ ਨਾ ਉਹ ਕੰਪਲੀਟ ਹੋਣ ਦੇ ਪਹਿਲੇ। ਸਟੱਡੀ ਸਟੈਡੀ। ਆਹੋ ਸਟੱਡੀ ਉਹਦੀ ਕੰਪਲੀਟ ਹੋਣ ਦੇ। ਸਟੈਡੀ ਬੀਅਰ।
ਆਹੋ ਪੜ੍ਹਾਈ ਉਹਦੀ ਮੁਕੰਮਲ ਹੋਣ ਦੇ ਨਹੀਂ ਉਸਤਾਦ ਜੀ ਉਹ ਸਟੱਡੀ ਕਰ ਰਹੀ ਸੀ ਅੱਛਾ ਅੱਛਾ ਚਲੋ ਠੀਕ ਹੈ ਉਹਨੇ ਕਿਹਾ ਯਾਰ ਇਹਦੀ ਸਟੱਡੀ ਜਿਹੜੀ ਨਾ ਮੁਕੰਮਲ ਹੋਏਗੀ ਉਸ ਤੋਂ ਬਾਅਦ ਜੋੜੇ ਅਸਮਾਨਾਂ ਤੇ ਬਣਦੀ ਫਾਈਨਲ ਠੀਕ ਹੈ ਅਗਰ ਤੇ ਮੇਰਾ ਪੁੱਤਰ ਤੇਰੇ ਮੁਕੱਦਰਾਂ ਦੇ ਉਹਨੂੰ ਵਿੱਚ ਕਹ ਕਾਹਦੇ ਅਸਮਾਨਾਂ ਤੇ ਬਣਦੇ ਤੂੰ ਪਿਓ ਆ ਕੁੜੀ ਦਾ ਹਾਂ ਕਰ ਜੋੜਾ ਬਣ ਗਿਆ ਤੂੰ ਕਾਹਤੋਂ ਕਹੀ ਨਾ ਅਸਮਾਨਾਂ ਤੇ ਬਣਦੇ ਹੱਦ ਹੁੰਦੀ ਹੈ ਯਾਰ ਤੇ ਮੁਆਸ਼ਰਾ ਤੂੰ ਕੁੜੀ ਦਾ ਪਿਓ ਮੁਆਸ਼ਰੇ ਨੂੰ ਛੱਡ ਤੂੰ ਉਹ ਤੇਰੇ ਕੋਲ ਦੁਨੀਆ ਦਾ ਹਰ ਨਸ਼ਾ ਮੰਗਵਾਈ ਜਾਂਦੇ ਆ ਸਭ ਕੁਝ ਕਰੀ ਜਾਂਦੇ ਆ ਤੇਰੇ ਥਰੂ ਉਹਨੇ ਇੱਕ ਤੇਰੀ ਖਾਲਾ ਉਹਨੇ ਘੇਰ ਲਈ ਆ ਉਹਦਾ ਮਕਸਦ ਹੈ ਤੇ ਹਾਲੇ ਵੀ ਕਹੀ ਜਾਂਦਾ ਜੋੜੇ ਅਸਮਾਨਾਂ ਤੇ ਬੱਤੇ ਨੂੰ ਹਾਜੀ ਨੇ ਬੇਵਕੂਫ ਬਣਾਇਆ ਚੰਗਾ ਭਲਾ ਸਰ ਨਹੀਂ ਜਿਹੜੇ ਜੋੜੇ ਅਸਮਾਨਾਂ ਤੇ ਬਣਦੇ ਦੀ ਲੌਜੀਕ ਇਹ ਵਾ ਕਿ ਉਹਦਾ ਦਿਲ ਮੁਤਮਿਨ ਨਹੀਂ ਹੁੰਦਾ ਕਹਿੰਦਾ ਮੈਂ ਤੇਰੇ ਨਾਲ ਇੰਨਾ ਪਿਆਰ ਕਰਨਾ ਲੇਕਿਨ ਇਸ ਮਾਮਲੇ 'ਚ ਮੇਰਾ ਦਿਲ ਨਹੀਂ ਇਹ ਫਿਰ ਛੱਡ ਤੇ ਵੀ ਯਾਰ ਕਿਤੇ ਹੋਰ ਅੱਧੀ ਜ਼ਬਾਨ ਨਾਲ ਫੋਨ ਕਰਦਾ ਵੇ ਉੱਥੇ ਉਹਦੇ ਘਰ ਵੀ ਪਹੁੰਚ ਜਾਂਦਾ ਮੁਹੱਬਤ ਨਹੀਂ ਛੱਡੀ ਜਾਂਦੀ ਤੁਸੀਂ ਕਦੇ ਸੱਚਾ ਪਿਆਰ ਕੀਤਾ ਹੋਵੇ ਤਾਂ ਤੁਹਾਨੂੰ ਪਤਾ ਲੱਗੇ ਉਹ ਮੈਂ ਇਹੋ ਜਿਹਾ ਪਿਆਰ ਨਹੀਂ ਕਰਦਾ ਜਿਹੋ ਜਿਹਾ ਤੂੰ ਕਰਦਾ ਵਾ ਹਾਜੀ ਨੂੰ ਇਸਤੇਮਾਲ ਕਰਨ ਰਿਹਾ ਵਾਸਤਾ ਉਹ ਨਹੀਂ ਇਸਤੇਮਾਲ ਕਰ ਰਿਹਾ ਯਾਰ ਅੱਛਾ ਯਾਰ ਉਹਨੇ ਸਟੱਡੀ ਦਾ ਕਿਹਾ ਉਹਨੇ ਮੈਨੂੰ ਕਿਹਾ ਕਹਿੰਦਾ ਯਾਰ ਉਹਦੀ ਤਾਲੀਮ ਮੁਕੰਮਲ ਹੋਣੀ ਜੋੜੇ ਅਸਮਾਨਾਂ ਤੇ ਬਣਦੇ ਮੇਰਾ ਬਾਊ ਤੂੰ ਮੈਨੂੰ ਦੱਸ ਤੂੰ ਕੀ ਕਰਨਾ ਚਾਹ ਰਿਹਾ ਨਾ ਜੋੜੇ ਅਸਮਾਨਾਂ ਤੇ ਬਣਦੇ ਆ ਤੂੰ ਦੱਸ ਤੂੰ ਕੀ ਕਰਨਾ ਚਾਹ ਰਿਹਾ ਆਹੋ ਸਿਮਰਨ ਨੇ ਤੇ ਭਾਈ ਸਟੱਡੀ ਮੁਕੰਮਲ ਕਰਨੀ ਉਸ ਤੋਂ ਬਾਅਦ ਉਹਦੀ ਸ਼ਾਦੀ ਕਰਨੀ 10 ਸਾਲ ਬਾਅਦ ਤੂੰ ਵੀ ਤਾਲੀਮ ਜਾਰੀ ਰੱਖ ਤੇ ਪਾਰਟ ਟਾਈਮ ਜੌਬ ਕਰ ਮੈਂ ਕਿਹਾ ਠੀਕ ਹੈ। ਮੈਂ ਕਿਹਾ ਜੀ ਉਹ ਸਾਜੀ ਮੈਂ ਉਹਨੂੰ ਦੱਸਿਆ ਹੀ ਹੈ ਮੈਂ ਕਿਹਾ ਮੈਂ ਸਟੱਡੀ ਵੀ ਕਰ ਰਿਹਾ ਨਾਲ ਮੈਂ ਪਾਰਟ ਟਾਈਮ ਜੌਬ ਵੀ ਕਰਾਂਗਾ ਉਹਨੇ ਕਿਹਾ ਸੀਨੇ ਜੀ ਠੰਡ ਪਾ ਸਾਈ ਜੱਫੀ ਪਈ ਕਹਿੰਦਾ ਯਾਰ ਮੈਂ ਬੜਾ ਖੁਸ਼ ਹੋਇਆ ਉਹਨੇ ਮੈਨੂੰ ਕਿਹਾ ਅੱਖਾਂ ਬੰਦ ਕਰ ਸਾਈ ਮੈਂ ਅੱਖਾਂ ਬੰਦ ਕੀਤੀਆਂ ਮੈਨੂੰ ਕਹਿੰਦਾ ਹੱਥ ਅੱਗੇ ਕਰ ਮੈਂ ਹੱਥ ਅੱਗੇ ਕੀਤਾ ਉਹਨੇ ਮੇਰੇ ਹੱਥ ਦੇ ਵਿੱਚ ਕੋਈ ਸ਼ੈ ਫੜਾਈ ਤੇ ਮੈਨੂੰ ਕਹਿੰਦਾ ਮੁੱਠ ਬੰਦ ਕਰ ਲੈ ਹੁਣ ਓਏ ਹੋਏ ਹੋਏ ਮੈਂ ਨਾ ਮੁੱਠ ਬੰਦ ਕਰ ਲਈ ਮੈਨੂੰ ਕਹਿੰਦਾ ਬਾਹਰ ਜਾ ਖੋਲੀ ਮੈਂ ਕਿਹਾ ਨਹੀਂ ਆਈ ਸਾਹਿਬ ਮੈਂ ਇੱਥੇ ਹੀ ਖੋਲ੍ਹਣੇ ਤਾਂ ਜੀ ਮੈਂ ਇੰਜ ਕਰੇ ਵੇਖਿਆ ਤੇ ਚੈੱਕ ਆਹੋ ਬਲਾਈਂਡ ਚੈੱਕ ਕਹਿੰਦਾ ਚੈੱਕ ਲੈ ਲੈ ਮੇਰਾ ਪੁੱਤਰ ਆਪਣਾ ਬਿਜ਼ਨਸ ਕਰ ਲੈ ਤੇ ਇਹਦਾ ਖੱਤਾ ਛੱਡ ਦੇ ਮੈਂ ਕਿਹਾ ਇਹ ਸਭ ਮਰ ਜਾਣਾ ਪਰ ਇਹ ਮੇਰਾ ਹੀ ਹੈ ਜੀ ਨਹੀਂ ਲੱਗ ਨਾਲੇ ਤੁਸੀਂ ਕਿਹਾ ਸੀ ਮੈਨੂੰ ਦੱਸਿਆ ਸੀ ਵੀ ਸਟੱਡੀ ਕਰਨ ਲੱਗ ਪਈ ਤੇ ਤੁਸੀਂ ਵੀ ਸਟੱਡੀ ਸ਼ੁਰੂ ਕਰ ਦਿੱਤੀ ਯਾਰ ਪਹਿਲੇ ਤਾਂ ਹਾਜੀ ਦੀ ਗੈਰਤ ਦਾ ਹਿਸਾਬ ਲਾ ਉਹਨੂੰ ਪਤਾ ਵੀ ਹੈ ਵੀ ਮੇਰੀ ਧੀ ਦੇ ਨਾਲ ਇਹਦਾ ਹਾਂਜੀ ਅਫੇਅਰ ਚੱਲ ਰਿਹਾ ਹਾਂਜੀ ਉਹ ਇਹਨੂੰ ਬੁਲਾ ਕੇ ਤੇ ਕੀ ਮਜ਼ੇ ਕਰ ਰਿਹਾ ਇਹਨੂੰ ਇਹ ਨਹੀਂ ਪਤਾ ਅਸਲ 'ਚ ਹਾਜੀ ਨੂੰ ਇੱਕ ਕਾਮਾ ਪੁੱਤਰ ਵੀ ਚਾਹੀਦਾ ਸੀ ਤੇ ਫੈਸਲਾਬਾਦ 'ਚ ਲਾਹੌਰ 'ਚ ਪੂਰੇ 'ਚ ਕਿਤੇ ਕੋਈ ਦਾ ਹਾਜੀ ਨੂੰ ਪੁੱਤਰ ਨਹੀਂ ਸਿਰਫ ਕਾਮਾ ਚਾਹੀਦਾ ਕਾਮਾ ਚਾਹੀਦਾ ਸੀਗਾ ਉਹ ਫਿਰ ਇਹ ਹੀ ਕਰ ਸਕਦਾ ਸੀ ਨਾ ਹੋਰ ਇੰਨਾ ਟਾਈਮ ਕੋਈ ਨਹੀਂ ਸੀ ਦਿੰਦਾ ਰੀਸਾ ਉਹ ਇਸਤੇਮਾਲ ਕਰਨ ਰਿਹਾ ਹਾਜੀ ਉਹਨੇ ਵਿਆਹ ਵੀ ਕੋਈ ਨਹੀਂ ਕਰਾਉਣਾ ਇਹਦੇ ਨਾਲ ਤੁਹਾਨੂੰ ਦੱਸਤਾ ਹੀ ਅੱਛਾ ਵੈਸੇ ਮੈਂ ਇੱਕ ਗੱਲ ਇਹ ਸਿਮਰਨ ਤੇ ਹਾਜੀ ਨਾ ਕੱਲੇ ਜਦੋਂ ਆ ਜਾਂਦਾ ਨਾ ਬਹਿ ਕੇ ਹੱਸਦੇ ਵੀ ਹੋਣੇ ਇਹਦੇ ਤੇ ਹਾਂ ਆਹੋ ਉਸਤਾਦ ਜੀ ਫਿਰ ਉਹਨਾਂ ਨੇ ਤਾਂ ਨਾਮ ਵੀ ਬਾਂਕੇ ਮੀਆਂ ਟੈਪ ਪਾਇਆ ਹੋਣਾ ਅੱਛਾ ਫੇਰ ਅੱਗੇ ਸਰ ਮੈਂ ਇੱਕ ਸਵਾਲ ਹੈ ਕਿ ਜਿਹੜਾ ਇਹਨੂੰ ਜੋ ਬਾਰ-ਬਾਰ ਹਾਜੀ ਫੋਨ ਕਰਕੇ ਕਹਿੰਦਾ ਕਿ ਯਾਰ ਘਰ ਆ ਇਹ ਚਲੇ ਜਾਂਦਾ ਵਾ ਉਸ ਟਾਈਮ ਉਹ ਜਿਹੜੇ ਬੰਦੇ ਸਿਟੀ ਮਾਰਦਾ ਵਾ ਹਾਜੀ ਉਹ ਕਿੱਥੇ ਹੁੰਦੇ ਨੇ ਉਹਨਾਂ ਨੂੰ ਕਿਉਂ ਨਹੀਂ ਕੰਮ ਯਾਰ ਅਗਰ ਤੂੰ ਇਸ ਪਾਸੇ ਆਏਗਾ ਨਾ ਤੇ ਇਸ ਪਾਸੇ ਤੇ ਫਿਰ ਬਹੁਤ ਹਨੇਰਾ ਹੀ ਆ ਰਸ਼ਵਾ ਉਹ ਤੇ ਫਿਰ ਇਸ ਸ਼ੋਅ ਦੇ ਵਿੱਚ ਵੀ ਮੈਂ ਸ਼ੁਰੂ ਹੋ ਜਾਵਾਂ ਵੀ ਕਿੱਦਾਂ ਕਿੱਥੋਂ ਕਰ ਰਿਹਾ ਤਾਂ ਉਹ ਲੌਜੀਕ ਉਸਤਾਦ ਜੀ ਮੇਰੀ ਗੱਲ ਸੁਣੋ ਲੌਜੀਕ ਕੋਈ ਚੱਕਰ ਨਹੀਂ ਹੈਗਾ ਇੱਥੇ ਮੁਹੱਬਤ 'ਚ ਕੋਈ ਲੌਜਿਕ ਨਹੀਂ ਹੁੰਦਾ ਹਾਂ ਚਲੋ ਠੀਕ ਹੈ ਹੁਣ ਸਿਮਰਨ ਸਟੱਡੀ ਕਰਨ ਦੀ ਉਸਤਾਦ ਜੀ ਮੈਂ ਵੀ ਸਟੱਡੀ ਕਰ ਰਿਹਾ ਮੇਰੀ ਸੈਪਲੀ ਹੈਗੀ ਹੈ ਮੈਂ ਕਲੀਅਰ ਕਰਾਂਗਾ ਉਸ ਤੋਂ ਬਾਅਦ ਸੈਪਲੀਮੈਂਟ ਅੱਛਾ ਸੈਪਲੀਮੈਂਟ ਅੱਛਾ ਸੈਪਲੀਮੈਂਟ ਉਹਦੇ ਵੀ ਆ ਗਏ ਹੁਣ ਇਸ ਟਾਈਮ ਕਿੱਥੇ ਖੜਾ ਤਲਕ ਤੁਹਾਡਾ ਤਲਕ ਉਸਤਾਦ ਜੀ ਉਹਦੀ ਸਟੱਡੀ ਕੰਪਲੀਟ ਹੋਏਗੀ ਤੇ ਫਿਰ ਵੇਖੋ ਦੁਬਾਰਾ ਕੁਝ ਕਰਾਂਗੇ ਉਸਤਾਦ ਜੀ ਜਿਹੜੇ ਅਫਸਾਨਾ ਨਗਾਰ ਲੋਕ ਹੁੰਦੇ ਨੇ ਨਾ ਅਫਸਾਨਾ ਲਿਖਦੇ ਨੇ ਨਾ ਉਹਦੇ ਵਿੱਚ ਵੀ ਐਸੀ ਲੌਜਿਕ ਹੁੰਦੀ ਹੈ ਨਹੀਂ ਸਾਜੀ ਉਹ ਵੀ ਇੱਕ ਚੀਜ਼ ਨਾਪੀ ਤੋਂ ਹਾਂਜੀ ਉਹ ਦੱਸਦੇ ਨੇ ਕਿ ਐਵੇਂ ਜੇ ਇੱਕ ਬੰਦਾ ਟਰਾਂਸ ਬਣੀ ਗੱਲ ਵਾ ਨਾ ਉਹਦੀ ਵੀ ਇੱਕ ਲੌਜਿਕ ਦੱਸੀ ਜਾਂਦੀ ਹੈ ਇਹ ਉਹ ਮੇਰਾ ਮੌਲਾ ਤੂੰ ਕਿਹੜਾ ਕਸਮ ਆਸ਼ਿਕ ਆ ਇਹ ਤੈਨੂੰ ਮੈਂ ਦੱਸਿਆ ਨਾ ਇਹ ਆਡੀਓ ਚ ਕਾਰਟੂਨ ਦੇਖ ਰਹੇ ਤੁਸੀਂ ਕਾਰਟੂਨਾਂ ਦੀ ਕੋਈ ਲੌਜਿਕ ਨਹੀਂ ਨਾ ਹੁੰਦੀ ਕੋਈ ਮੰਤਕ ਨਹੀਂ ਹੁੰਦੀ ਹਾਂਜੀ ਹਾਂਜੀ ਤੇ ਇਹ ਵੀ ਉਹੀ ਹੈ ਲੇਕਿਨ ਇਹ ਸਿਰਫ ਆਡੀਓ ਚ ਆ ਫੈਸਲਾਬਾਦ ਤੋਂ ਪਤਾ ਲੱਗਾ ਵੀ ਮੈਂ ਉਹ ਵਰਲਡ ਟੂਰ ਤੇ ਚਲੀ ਗਈ ਸਿਮਰਨ ਇੱਥੋਂ ਮੋਟਰਸਾਈਕਲ ਨੂੰ ਕਿੱਕ ਮਾਰੀ ਸਿੱਧਾ ਸਮੁੰਦਰ ਕਿਨਾਰੇ ਤੇ ਉੱਥੋਂ ਸਿੱਧਾ ਪਾਣੀ 'ਚ ਛਾਲ ਮਾਰੀ ਤੇ ਅੱਗੋਂ ਕਰੂਜ਼ ਦੇ ਵਿੱਚੋਂ ਕਹਿੰਦਾ ਮੈਂ ਨਿਕਲ ਆਇਆ ਠੀਕ ਹੈ ਜੀ ਕੋਈ ਕਰੂਜ਼ ਚੋਂ ਨਿਕਲਿਆ ਤੇ ਸਾਹਮਣੇ ਸਿਮਰਨ ਤੇ ਉਹਦਾ ਪਿਓ ਤੇ ਖਾਲਾਂ ਸਾਰੇ ਉਸ ਤੋਂ ਬਾਅਦ ਮੈਂ ਅੰਦਰ ਗਿਆ ਤੇ ਮੈਂ ਸਿਮਰਨ ਆਈ ਤੇ ਉਹ ਮੈਨੂੰ ਲੈ ਕੇ ਕਰੂਜ਼ ਦੀ ਨੁੱਕਰ ਤੇ ਆ ਗਈ ਉੱਥੇ ਉਹਨੇ ਮੈਨੂੰ ਕਿਹਾ ਮੈਨੂੰ ਮਾਫ ਕਰ ਦੇ ਨਹੀਂ ਤੇ ਮੈਂ ਛਾਲ ਮਾਰਨ ਲੱਗੀ ਆ ਠੀਕ ਆ ਜੀ ਛਾਲ ਹਾਂ ਉਸ ਤੋਂ ਬਾਅਦ ਅਸੀਂ ਚਲੇ ਗਏ ਅੰਦਰ ਉਸ ਤੋਂ ਬਾਅਦ ਅਸੀਂ ਕਿਆਮਤ ਤੇ ਕਿਆਮਤ ਗਾਣਾ ਕੀਤਾ ਗਾਣੇ 'ਚ ਇੱਕਦਮ ਮੈਨੇ ਸੋਚਿਆ ਵੀ ਯਾਰ ਹਾਜੀ ਫੁੱਲ ਮੁਖਬਰੀ ਕਰ ਰਿਹਾ ਲੱਗਦਾ ਸਾਡੀ ਮੁਖਬਰੀ ਹੋ ਗਈ ਹੈ ਤਸਵੀਰ ਹੀ ਬਣਾਈ ਹਾਂ ਉਸ ਤੋਂ ਬਾਅਦ ਉਹ ਨੱਸਣ ਲੱਗੇ ਤੇ ਬੈਗ ਡਿੱਗਿਆ ਬੈਗ 'ਚੋਂ ਪੈਨਸਲਾਂ ਡਿੱਗੀਆਂ ਉਹਨੇ ਕਿਹਾ ਵੀ ਤੂੰ ਇਹ ਪੈਨਸਲਾਂ ਕਦੀਆਂ ਉਹਨੇ ਕਿਹਾ ਮੈਂ ਤਸਵੀਰ ਬਣਾਉਣਾ ਮੁਸੱਵਰ ਆ ਉਹਨੇ ਕਿਹਾ ਮੇਰੀ ਵੀ ਬਣਾ ਦੇ ਉਹ ਇਹ ਉਹਨੂੰ ਅੰਦਰ ਲੈ ਗਿਆ ਚ ਕਾਫੜਾ ਆਇਆ ਇਹਨੇ 1.5 ਮਿੰਟ 'ਚ ਤਸਵੀਰ ਬਣਾਤੀ ਤਸਵੀਰ ਬਣਾ ਕੇ ਤੇ ਉਸ ਤੋਂ ਬਾਅਦ ਸਿਮਰਨ ਨੇ ਕਿਹਾ ਵੀ ਮੈਨੂੰ ਲੈ ਕੇ ਭੱਜ ਜਾ ਠੀਕ ਆ ਜੀ ਉਹਦੇ ਕੋਲ ਇੱਕ ਬੈਗ ਸੀ ਉਹਦੇ ਵਿੱਚ ਸੋਨਾ ਜਵਾਹਰਾਤ ਸੀ ਸਾਰਾ ਕੁਝ ਬੋਰਾ ਸੀ ਹਾਜੀ ਤੇ ਉਸ ਤੋਂ ਬਾਅਦ ਜਿਹੜੇ ਹਾਜੀ ਦੇ ਬਦਮਾਸ਼ ਆ ਗਏ ਹਾਜੀ ਬਦਮਾਸ਼ ਦੇ ਪਿੱਛੇ ਲੱਗੇ ਇਹਨੇ ਉਥੋਂ ਛਾਲ ਮਾਰੀ ਕਸ਼ਤੀ 'ਚ
ਉਹਨੇ ਵੀ ਉਹਦੀ ਦੂਜੀ ਮੋਟਰਸਾਈਕਲ ਵਾਲੀ, ਠੀਕ ਹੈ ਜੀ। ਉੱਥੋਂ ਨਿਕਲ ਕੇ ਜਾ ਰਹੇ ਸੀ ਮਗਰ ਦੁਸ਼ਮਣ ਲੱਗ ਗਏ। ਇਹ ਜਜ਼ੀਰੇ ਤੇ ਰੁਕੇ ਨੇ, ਰੁਕ ਕੇ ਅੱਗੇ ਗਏ ਨੇ। ਅੱਗੇ ਕੁਰਸੀ ਤੇ ਇੱਕ ਬੰਦਾ ਬੈਠਾ ਸੀ, ਉਹ ਅੱਗੇ ਗਏ ਤੇ ਇਹਨੇ ਕਿਹਾ ਹਾਜੀ, ਉਹਨੇ ਖੈਰ ਇਹ ਉਹ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਇਹਨੂੰ ਚੁੱਕਿਆ ਤੇ ਘਰ ਸਿੱਟ ਗਏ। ਆਹ ਗੱਲ ਆ। ਹੁਣ ਇਹਦੇ 'ਚ ਤੂੰ ਮੈਨੂੰ ਦੱਸ ਦੇ ਵੀ ਕਿੱਥੇ ਕੋਈ ਲੌਜਿਕ ਹੈਗੀ। ਇਦਾਂ ਦੇ ਉਹ ਸਾਲਿਆ, ਇਦਾਂ ਦੇ ਕਾਰਟੂਨ ਨਾਲ ਜਿਹੜੇ ਕਾਰਟੂਨ ਦੀ ਸਕ੍ਰਿਪਟ ਲਿਖਦੇ ਉਹ ਵੀ ਕਹਿੰਦੇ ਨਹੀਂ ਯਾਰ ਇਹ ਤੇ ਬਿਲਕੁਲ ਹੀ ਨਹੀਂ ਮੰਨਣਾ ਕਿਸੇ ਨੇ। ਓਏ ਬੂਏ ਉਹ ਗੱਲ ਸੁਣ, ਸਹੀ ਤਰ੍ਹਾਂ ਦੀ ਸਟੋਰੀ ਕਰ। ਇੱਕ ਮਿੰਟ ਠਹਿਰ। ਹੁਣ ਮੁੱਕ ਗਈ ਸਟੋਰੀ। ਆਹੋ ਉਸਤਾਦ ਜੀ, ਚਲੋ ਸ਼ੁਕਰ। ਹੁਣ ਚਲੋ ਕਾਲਜ ਦੇ ਵਿੱਚ ਆ, ਠੀਕ ਹੈ, ਕਾਲਜ ਪੜ੍ਹ ਰਹੇ ਹੁਣ, ਪੜ੍ਹ ਰਹੇ ਆ ਤੇ ਉੱਥੇ ਕਾਲਜ ਹੋ ਸਕਦਾ ਤੈਨੂੰ ਕੋਈ ਹੋਰ ਪਸੰਦ ਆ ਨਹੀਂ ਜੇ। ਉਸਤਾਦ ਜੀ, ਕੁੜੀਆਂ ਮੁੰਡੇ ਇਕੱਠੇ ਆ ਕਾਲਜ 'ਚ ਜਾਂ ਲੈਦਾ ਇਕੱਠੇ ਹੈਗੇ ਆ ਉਸਤਾਦ। ਇਕੱਠੇ, ਤੇ ਤੂੰ ਇੱਕੋ ਕਾਲਜ 'ਚ ਪੜ੍ਹ ਲੈਂਦੇ ਦੋਵੇਂ? ਇੱਕੋ ਕਾਲਜ ਦੇ ਵਿੱਚ ਆ। ਅੱਛਾ ਨਹੀਂ ਉਸਤਾਦ ਜੀ, ਇਹ ਐਨੀਮਲ ਡਿਪਾਰਟਮੈਂਟ ਚ, ਉਹ ਹਿਊਮਨ ਡਿਪਾਰਟਮੈਂਟ ਚ। ਅੱਛਾ, ਕਾਲਜ ਹੈ ਕਿ ਯੂਨੀਵਰਸਿਟੀ ਹੈ? ਅਸੀਂ ਯੂਨੀਵਰਸਿਟੀ ਦੇ ਵਿੱਚ ਆ। ਓਕੇ ਓਕੇ, ਫਿਰ ਠੀਕ। ਯੂਨੀਵਰਸਿਟੀ ਵੱਡੀ ਹੁੰਦੀ ਕਿ ਕਾਲਜ ਵੱਡਾ ਹੁੰਦਾ? ਯੂਨੀਵਰਸਿਟੀ। ਹਾਂਜੀ ਨਾਜ਼ਮ ਤਾਂ ਇੱਕ ਘੱਟ ਹੀ ਹੈ ਨਾ ਦੋਵੇਂ। ਹਾਂਜੀ। ਤੇ ਹੁਣ ਉੱਥੇ ਤੁਹਾਡੀ ਮੁਲਾਕਾਤ ਹੁੰਦੀ ਹੈ ਆਪਸ 'ਚ? ਵੈਸੇ ਸਹੀ ਇਕੱਠੇ ਹੀ ਆਨੇ ਜਾਂਦੇ ਆ। ਕਲਾਸ ਵੀ ਇੱਕੋ ਹੀ ਹੈ? ਆਹੋ ਕਲਾਸ ਵੀ ਕੋਈ। ਬਹਿੰਦੇ ਵੀ ਇੱਕੋ ਹੀ ਹੈ? ਹਾਂ ਉਸਤਾਦ ਜੀ, ਏਡੀ ਵੀ ਗੱਲ ਨਹੀਂ ਹੈ। ਜਿਹੜੇ ਹੱਸਦੇ ਨੇ ਨਾ ਮੇਰੇ ਕੰਮ ਤੋਂ, ਅੱਛਾ ਯਾਰ, ਇਹ ਕੰਮ ਤੋਂ ਮੈਂ ਕਾਲਜ ਤੋਂ ਸਟੋਰੀ ਦੁਬਾਰਾ ਸ਼ੁਰੂ ਕਰਾਂਗਾ ਅਗਲੇ ਵੀਕ ਦੇ ਵਿੱਚ, ਠੀਕ ਹੈ? ਉਹ ਸਹੀ ਹੋਏਗੀ ਉਸਤਾਦ ਜੀ, ਇਨਸ਼ਾਅੱਲਾ ਤਾਲਾ। ਮੇਰੀ ਰਹਿਨੁਮਾਈ ਕਰਨਾ, ਠੀਕ ਹੈ ਉਸਤਾਦ ਜੀ। ਨਾਲੇ ਇੱਕ ਗੱਲ, ਅਗਰ ਇੱਕ ਬੰਦਾ ਕੋਈ ਗਲਤੀ ਕਰਦਾ ਹੈਗਾ ਗਲਤੀ? ਹਾਂਜੀ ਉਸਤਾਦ ਜੀ, ਠਹਿਰ ਜਾ। ਚਲੋ ਗਲਤੀਆਂ ਵੀ ਕਰਦਾ। ਨਹੀਂ ਗਲਤੀ ਨਹੀਂ, ਗਲਤੀਆਂ ਵੀ ਕਰਦਾ। ਨਹੀਂ ਫੈਸਲ ਸਾਹਿਬ, ਗਲਤਾਂ ਫੈਸਲ ਸਾਹਿਬ, ਗਲਤੀਆਂ ਕੈਮਰੇ ਦੇ ਆਉਣ ਤੋਂ ਪਹਿਲੇ ਕਰਨੀਆਂ, ਪਹਿਲੇ ਸੋਲਵ ਕਰਨੀਆਂ। ਇੱਥੇ ਬਹਿ ਕੇ ਕੋਈ ਗਲਤੀ ਦੀ ਗੁੰਜਾਇਸ਼ ਨਹੀਂ ਹੁੰਦੀ। ਨਾਲੇ ਕਹਿੰਦੇ ਤੁਸੀਂ ਸਮਝਿਆ ਸਾਰਿਆਂ ਨੂੰ ਬੇਵਕੂਫ ਸਮਝਿਆ ਸਾਰਿਆਂ ਨੂੰ? ਨਹੀਂ ਨਹੀਂ ਨਾ, ਇੱਥੇ ਜਦੋਂ ਫਾਈਨਲ ਹੋਣਾ ਉਸ ਤੋਂ ਪਹਿਲੇ ਇੰਨੇ ਦਿਨ ਜਿਹੜਾ ਤੁਸੀਂ ਇੱਧਰ ਬਹਿਨੇ, ਉੱਥੇ ਬਹਿਨੇ, ਬਾਹਰ ਬਹਿਨਾ, ਉੱਥੇ ਗਲਤੀਆਂ ਆਪਣੀਆਂ ਸੁਧਾਰੋ। ਸ਼ੋਅ ਦੇ ਵਿੱਚ ਬਹਿ ਕੇ ਸਾਰਾ ਸ਼ੋਅ ਦੀ ਬੇੜਾਗਰ ਕਰਕੇ ਕਹਿਣਾ ਗਲਤੀਆਂ ਹੁੰਦੀ, ਇਹ ਕੋਈ ਗਲਤੀ ਨਹੀਂ ਹੁੰਦੀ। ਚਲੋ ਇੱਕ ਵਾਰੀ ਮਾਫ ਕਰ ਦਿਓ ਬਸ। 101 ਵਾਰੀ ਮਾਫ ਕਰ ਦੇ। ਠੀਕ ਹੈ ਨਾ, ਨੈਕਸਟ ਨਹੀਂ ਕਰਦੇ। ਹਾਂ ਵੈਰੀ ਠੀਕ ਹੈ ਗੁੱਡ। ਨਾ, ਕੀ ਨੈਕਸਟ ਨਹੀਂ ਕਰਦੇ? ਗਲਤੀ ਨਹੀਂ ਕਰਦੇ। ਹਾਂਜੀ, ਆਹੋ ਭਾਵੇਂ ਤੁਸੀਂ ਰੋਜ਼ ਦਾ ਸਿਰਫ 1-2 ਮਿੰਟ ਦੀ ਕਰੋ ਤਾਂ ਵੀ ਹਫਤੇ 'ਚ ਤੁਸੀਂ ਸਟੋਰੀ ਪੂਰੀ ਇੱਕ ਸੀਕੁਐਂਸ ਦੇ ਨਾਲ ਬਣਾ ਸਕਦੇ। ਠੀਕ ਹੋ ਗਿਆ ਬਸ। ਹਾਂ, ਹੁਣ ਮੇਰੀ 14 ਅਗਸਤ ਨੂੰ ਸਾਲਗਿਰਾ ਹੈ, ਉਸ ਦਿਨ ਮੈਨੂੰ ਵਿਸ਼ ਕਰ ਦਿਓ। ਹੁਣ ਹੀ ਅੱਜ ਕਿੰਨੀ ਤਰੀਕ ਹੈ? ਅੱਜ 10 ਤਰੀਕ ਹੈ। ਤੇ 14 ਨੂੰ ਕਰਾਂਗਾ। ਹੈ 14 ਨੂੰ ਕੀ ਜ਼ਬਾਨਬੰਦੀ ਹੋਣੀ ਸਾਡੀ? ਨਹੀਂ ਉਹ 10 ਤੋਂ ਪਬਲਿਸਿਟੀ ਸ਼ੁਰੂ ਕਰ ਰਿਹਾ। ਇਹਨੇ 14 ਤੱਕ ਨਹੀਂ ਯਾਰ, ਨਹੀਂ ਜ਼ੇਨ ਦੇ ਵਿੱਚ ਯਾਰ ਤੁਹਾਡੇ ਹੋਣਾ ਚਾਹੀਦਾ ਯਾਰ। 14 ਅਗਸਤ ਨੂੰ ਤੂੰ ਪੈਦਾ ਹੋਇਆ? ਹਾਂਜੀ ਉਸਤਾਦ ਜੀ, ਅਲਹਮਦੁਲਿਲਾ। ਅੱਛਾ, 14 ਅਗਸਤ ਨੂੰ ਜੋ ਵੀ ਬਣਿਆ ਉਹ ਇਸ ਟਾਈਮ ਬਰਬਾਦ ਹੀ ਹੋ ਰਿਹਾ ਹੈ। ਇੱਕ ਮਿੰਟ ਠਹਿਰ ਜਾ। ਕਿੱਥੇ ਠਹਿਰ? ਜੀ ਨਹੀਂ, ਬੁਰਜ ਖਲੀਫਾ ਦਾ ਇਫਤਤਾਹ 14 ਅਗਸਤ ਨੂੰ ਹੋਇਆ ਸੀ 1993 ਚ। ਬਸ ਜੀ, ਮੈਂ ਮਾਰ ਕੇ ਟੋਟ ਤੇਰੇ ਮੈਨੂੰ ਪਰੇ ਚੜ ਦੇਣਾ। ਆਹੋ 14 ਅਗਸਤ 1993 ਦੇ ਵਿੱਚ ਉਹਦਾ ਇਫਤਤਾਹ ਹੋਇਆ ਸੀ। ਓਏ ਉਹ ਬੁਰਜ ਖਲੀਫਾ ਨਹੀਂ ਸੀ, ਹਾਂ ਉਹ ਬੁਰਜ ਖਲੀਫਾ ਛੋਟਾ ਸੀ ਉਦੋਂ। ਮਾਉਂਟ ਐਵਰੈਸਟ ਉਦੋਂ ਬਣੀ ਸੀ। ਆਪਣੀ ਤਾਰੀਖ ਪਦਾਇਸ਼ ਦੱਸਦੀ ਜੇ। ਫੈਸਲ ਸਾਹਿਬ 14 ਅਗਸਤ ਨੂੰ ਤੁਸੀਂ ਕਿਸ ਟਾਈਮ ਪੈਦਾ ਹੋਏ ਹੋ? ਆਈ ਥਿੰਕ ਮੈਨੂੰ ਯਾਦ ਜਿੱਥੇ ਦੇ ਕੌਮੀ ਕਰਾਂਦਾ ਤਰਾਨੇ ਦੇ ਟਾਈਮ ਆ। ਕਿਹਦੇ? ਕੌਮੀ ਨਹੀਂ 14 ਅਗਸਤ ਨੂੰ ਕਿਸ ਟਾਈਮ ਐਲਾਨ ਹੋਇਆ ਹੋਏਗਾ ਕਿ ਵੀ ਚਲੋ ਵੀ ਹਾਲਾ ਦੌੜ ਜਾਓ ਆਪਣੇ ਮੁਲਕ ਚਲੋ? ਮੇਰਾ ਨਹੀਂ, ਮੇਰੀ ਡੇਟ ਆਫ ਬਰਥ ਜਿਹੜੀ 14 ਅਗਸਤ 1983। 14 ਅਗਸਤ 83 ਸਰ 14 ਅਗਸਤ 1983 ਨੂੰ ਇਹ ਪੈਦਾ ਹੋਏ। ਕਰਾਰਦਾਦ ਕਿਤੇ ਪਹਿਲਾਂ ਹੀ ਮਨਜ਼ੂਰ ਹੋ ਗਿਆ ਸੀ। ਇਹਦਾ ਤਰਾਨਾ ਕਿਹਨੇ ਬਣਾਇਆ ਵੀ ਦੱਸੋ ਜ਼ਰਾ। ਨਹੀਂ 14 ਅਗਸਤ 1983 ਮਿਡਨਾਈਟ 3 o'clock, ਠੀਕ ਹੈ, ਦੁਪਹਿਰ ਦਾ ਟਾਈਮ। ਫੈਸਲ ਤੇਰੀ ਤੂੰ ਜਿਹੜਾ ਪੈਦਾ ਹੋਇਆ ਮਤਲਬ ਘਰ ਪੈਦਾ ਹੋਇਆ ਜਾਂ ਹਸਪੀਟਲ 'ਚ ਪੈਦਾ ਹੋਇਆ? ਮੇਰਾ ਖਿਆਲ ਉਦੋਂ ਹਸਪੀਟਲ ਦਾ ਨਹੀਂ ਸੀ ਹੁੰਦਾ, ਘਰ ਹੁੰਦੇ ਸੀ ਜ਼ਿਆਦਾ। ਘਰ ਸੀ। ਕਿਹੜੀ ਆ ਕਾਰ? ਤੋ ਰਸ਼ ਕਿੰਨਾ ਕੁ ਸੀਗਾ ਉਦੋਂ? ਕਿੰਨਾ? ਕਿੱਥੇ? ਯਾਨੀ ਕਿ ਮਿਲਣ ਉਹ ਬਣਾਉਣ ਸਾਰੇ ਆਏ ਨੇ, ਪਤਾ ਚੰਨ ਵਰਗਾ ਪੁੱਤਰ ਹੋਇਆ ਹੋਵੇ ਤਾਂ ਰਸ਼ ਨਹੀਂ। ਰਸ਼ ਤੇ ਯਾਰ ਦਾਈ ਨੇ ਆ ਕੇ ਕਿਹਾ, ਉਹਨੇ ਕਿਹਾ ਮੁਬਾਰਕ ਹੋਵੇ ਤੁਹਾਡੇ ਘਰ ਨੱਕ ਹੋਇਆ ਮਗਰ ਥੋੜਾ ਜਿਹਾ ਮੁੰਡਾ ਵੀ ਲੱਗਾ। ਬਸ ਉਸਤਾਦ ਜੀ, ਇਹਦੀ ਦਾਈ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਿਆ। ਉਹ ਨੱਕ ਤੇ ਬਾਅਦ ਦੇ ਵਿੱਚੋਂ ਮੈਂ ਮੋਤੀ ਫਸ ਗਿਆ ਸੀ। ਮੈਂ ਤੁਹਾਨੂੰ ਓ ਯਾਰ, ਨੱਕ 'ਚ ਮੈਂ ਮੋਤੀ ਫਸਾ ਲਿਆ ਸੀ। ਮੋਤੀ ਕੱਲਾ ਨਹੀਂ ਫਸਿਆ, ਨਾਲ ਚੂਰ ਵੀ ਫਸਿਆ। ਉਹ ਵੱਡਾ ਹੋ ਨਹੀਂ ਸਰ, ਇਹ ਆਪਣੇ ਡੋਗੀ ਨੂੰ ਕਰ ਰਿਹਾ ਸੀ ਮੋਤੀ ਮੋਤੀ ਮੋਤੀ, ਉਹ ਭੱਜ ਕੇ ਨੱਕ 'ਚ ਵੜ ਗਿਆ। ਸੂਜੀ ਅੱਲਾ ਮਾਫ। ਕੱਲਾ ਮੋਤੀ ਨਹੀਂ, ਮੋਤੀ ਡੋਗਰ ਫਸਿਆ ਸੀ ਕਿਤੇ। ਪੰਜ ਅੱਖਾਂ ਤੇ ਖੋਲੋ ਕਿਤੇ ਨਾਈਫ ਫੁਹਾਰਾ ਮਾਰਨ ਡਿਆ। ਅੱਛਾ ਮੈਨੂੰ ਕੈਚ ਫੜਾਣਾ ਵਾ ਮਰੇ। ਤੁਹਾਨੂੰ ਕੈਚ ਫੜਾਉਣਾ ਮੇਰੇ। ਮੈਂ ਤੁਹਾਨੂੰ ਦੱਸਦਾ ਭਾਜੀ, ਮੋਤੀ ਜਿਹੜਾ ਨਾ ਉਹ ਛੋਟਾ ਜਿਹਾ ਹੁੰਦਾ। ਮੋਤੀ ਤਾਂ ਨਹੀਂ ਕਰੋਲਾ ਹੁੰਦਾ, ਸਮਝ ਆਈ? ਮੋਤੀ ਨਾਲ ਨਹੀਂ ਨੱਕ ਵੱਡਾ ਹੋਇਆ। ਮੋਤੀ ਕੱਢਣ ਵਾਸਤੇ ਜਦੋਂ ਸੰਨੀ ਪਾਈ ਨਾ ਜੋ ਇੰਜ ਕੀਤਾ, ਇਹ ਉਦੋਂ ਬੇੜੇ ਕਰ ਸਾਈ ਸਨੀ ਨਾਲ ਵੀ ਨਹੀਂ ਹੋਇਆ। ਜਦੋਂ ਹਰ ਬੰਦਾ ਕਹਿੰਦਾ ਕੀ ਹੋਇਆ, ਕੀ ਹੈ, ਦਿਖਾ।
ਗੁੱਡ ਵੇਲਾ ਤੂੰ ਇੰਨੀ ਦੇਰ ਲਾਈ ਅਸੀਂ 2 ਮਿੰਟ ਚ ਵੇਲਾ ਕਿੱਡਾ ਪਤਾ ਉਸਤਾਦ ਜੀ ਤੁਹਾਡੀ ਕੀ ਬਾਤ ਹਾਂ, ਤੁਹਾਡੀ ਤੁਸੀਂ ਕਿਆ? ਉਸਤਾਦ ਜੀ, ਹਾਂ, ਹਾਂ। ਸੱਚੀ-ਮੁੱਚੀ ਹਾਂ, ਹਾਂ। ਮਜ਼ਾ ਜਿੰਨਾ ਆਉਂਦਾ। ਵੈਸੇ- ਉਹ ਕੀ ਕਹਿੰਦੇ ਲੱਕੜ ਨਾਲ ਲੋਹਾ ਵੀ ਤਰ ਜਾਂਦਾ ਹੈ ਤੇ ਐਸਾ ਮਾਸ਼ਾਅੱਲਾ ਅੱਲਾਹ ਪਾਕ ਦਾ ਕਰਮ ਹੈਗਾ ਉਸਤਾਦ ਜੀ ਤੁਸੀਂ। ਕਿੰਨਾ ਮਤਲਬ ਖਰਚਾ ਆ ਗਿਆ ਹੋਣਾ ਤੁਹਾਡਾ ਕਿਹਦੇ ਤੇ ਕਿਤੇ ਜਦੋਂ ਮਤਲਬ ਉਸਤਾਦ ਜੀ 82430 ਰੁਪਏ ਬਸ ਓਹੋ। ਕਿੰਨਾ ਖਰਚਾ ਮੈਨੂੰ ਉਸ ਨਹੀਂ ਪਤਾ ਦੌਰ ਚ 82000 ਉਸਤਾਦ ਜੀ ਰੁਪਏ ਮੈਨੂੰ ਨਹੀਂ ਪਤਾ ਬੇਸਿਕ ਤੌਰ ਤੇ ਮੈਨੂਅਲ ਹੋਇਆ ਤੂੰ? ਉਸਤਾਦ ਜੀ ਵੇਖ ਲਓ ਕਿਆ ਮੈਨੂਅਲ ਹੋਇਆ ਸ਼ੋਅ ਯਾਰ। ਕਿੱਧਰ ਲੈ ਗਏ ਫਿਰ ਬਾਅਦ ਚ ਮਾਫੀਆਂ ਮੰਗਦੇ ਹੁੰਦੇ ਨੇ ਕਿ ਯਾਰ ਅਸੀਂ ਨਹੀਂ ਕਰਦੇ ਸੀ ਫੈਮਿਲੀ ਸ਼ੋਅ ਹੈਗਾ ਸਾਡਾ ਠੀਕ ਹੈ ਨਾ ਕਿੱਧਰ ਕਰਦੇ ਨਹੀਂ ਸੀਗੇ। ਤੂੰ ਗੱਲ ਗਲਤ ਕਰਦਾ ਮੈਂ ਤੇ ਕਦੋਂ ਗਲਤ ਕੀਤੀ ਗੱਲ ਤੂੰ ਮੈਂ ਕਿਹਾ ਤਾਂ- 82000 ਰੁਪਏ ਲੱਗਾ 1980 ਚ। ਉਹਨੂੰ ਤੰਜ਼ੀਆ ਕਿਹਾ ਅੱਛਾ ਤੇ ਉਹਨੇ ਪੁੱਛਿਆ ਤੰਜ਼ੀਆ ਨਾ ਕਹਿ ਤੂੰ ਫਿਰ ਕਿਉਂ ਤੰਜ਼ੀਆ? ਮੈਂ ਕਦੋਂ ਕਮਾ ਤੂੰ ਕਿੰਨੇ ਪੈਸੇ ਲੱਗੇ ਸੀ? ਜਿੰਨੇ ਵੀ ਲੱਗੇ ਯਾਨੀ ਕਿੰਨੇ ਪੈਸੇ ਤੇਰੇ ਅੱਬੂ ਨੇ ਬਾਅਦ ਚ ਵੰਡਿਆ ਹੋਣਾ ਨਾ ਕੁਝ? ਵੰਡੇ ਉਸਤਾਦ ਜੀ ਕੀ ਵੰਡਿਆ ਸੀ? ਉਹ ਸਾਈ ਬੇਸਿਕ ਉਹਨਾਂ ਨੇ ਨਾ ਪਰਚੀਆਂ ਵੰਡੀਆਂ ਸੀ, ਉਹਨਾਂ ਨੇ ਸਾਰਿਆਂ ਨੇ ਬਹਿ ਕੇ ਦੁੱਖ ਵੰਡੇ ਸੀ। ਪਤਾ ਕੀ ਨਹੀਂ ਫਿਰ ਵੀ ਖੁਸ਼ੀ ਇੰਨੀ ਜ਼ਿਆਦਾ ਸੀ ਕਿਉਂਕਿ 4 ਸਿਸਟਰਾਂ ਤੋਂ ਬਾਅਦ ਮੈਂ ਹੋਇਆ ਸੀ ਅੱਛਾ। ਠੀਕ ਹੈ ਤੇ ਉਹ ਕੀ ਯਾਨੀ ਕਿ ਮੈਂ ਖਾਨਦਾਨ ਦਾ ਪਹਿਲਾ ਚਸ਼ਮਾ ਨਹੀਂ ਮਤਲਬ ਉਹਨਾਂ ਨੇ ਕੀ ਵੰਡਿਆ ਇਹ ਦੱਸਣਾ ਤੂੰ ਅੱਗੋਂ ਨਵੀਂ ਰਾਮ ਕਹਾਣੀ ਦੇਸੀ ਘਿਓ ਦੇ ਲੱਤੂ ਮੋਤੀ ਚੋਰ ਦੇਸੀ ਘਿਓ ਦੇ ਉਹਨਾਂ ਨੇ ਪਾਪੜ ਵੰਡੇ ਸੀ। ਦੇਸੀ ਘਿਓ ਸੀਗਾ ਉਸਤਾਦ ਜੀ ਘਿਓ ਵੰਡਿਆ ਸੀ ਮੇਰੇ ਅੱਬੂ ਨੂੰ ਘਿਓ ਘਿਓ ਵੰਡਿਆ ਸੀਗਾ ਸ਼ਨੀਨੀ ਬਣਾਈ ਸੀਗੀ ਉਹ ਜਿਹੜੀ ਹੁੰਦੀ ਨਾ ਉਹ ਭਾਂਡਾ ਨਾਂ ਤੇਰਾ ਕਿੰਨੇ ਰੱਖਿਆ? ਮੇਰੇ ਦਾਦਾ ਜੀ ਨੇ ਫੈਸਲ। ਫੈਜ਼ ਫੈਜ਼ ਜੀ। ਤੇਰੇ ਆਈਡੀ ਕਾਰਡ ਤੇ ਵੀ ਫੈਜ਼ ਆ ਫੈਜ਼ ਤੇ ਫੈਸਲ ਕਿਉਂ ਤੂੰ ਰੱਖਿਆ? ਉਸਤਾਦ ਜੀ ਮੈਂ ਜਿੰਨਾ ਕੋ ਪੜਨ ਜਾਂਦਾ ਸੀ ਜਦੋਂ ਮੈਂ ਸਟੇਜ ਕਰਦਾ ਸੀਗਾ ਨਾ ਉਹਦੇ ਵਿੱਚ ਫੈਜ਼ ਰਸੂਲ ਮੇਰਾ ਨਾਮ ਹੈਗਾ ਤੇ ਉਹ ਫਿਰ ਪੰਫਲੇਟ ਵਗੈਰਾ ਮੈਂ ਅਕਸਰ ਵੇਖੇ ਜ਼ਮੀਨ ਆ ਦੇਖ ਆ ਗੱਲ ਬਣਦੀ ਹੈ ਜਿੰਨਾ ਕੋ ਮੈਂ ਪੜਨ ਜਾਣਾ ਸੀ ਜਦੋਂ ਮੈਂ ਸਟੇਜ ਕਰਦਾ ਤੇਜ ਸੀ। ਕਰਦਾ ਸੀ ਆ ਦੇਖੋ ਆ ਦੋ ਲਹਿਦਾ ਗੱਲਾਂ ਨੇ। ਐਂਡ ਤੇ ਮੈਚ ਕਰੇਗਾ ਕਿ ਉਹਨਾਂ ਨੇ ਕਿਹਾ ਕਿ ਤੂੰ ਫਲੱਡ ਵਗੈਰਾ ਜਿੰਨਾ ਨਾਂ ਤੇਰਾ ਹੁੰਦਾ ਫੈਦ ਰਸੂਲ ਤੇ ਨਾਂ ਲਿਖਾਇਆ ਕਰ, ਨਾਮ ਬਦਲ ਲੈ। ਉੱਥੋਂ ਫਿਰ ਮੈਂ ਅੱਛਾ, ਜਦੋਂ ਪੜਨ ਜਾਂਦਾ ਸੀਗਾ ਉਹ ਮੈਨੂੰ ਕਹਿੰਦੇ ਸੀ ਮੈਂ ਤੇ ਉਸ ਉਸਤਾਦ ਨੇ ਤੈਨੂੰ ਕੁਝ ਨਹੀਂ ਕਿਹਾ ਵੀ ਪੁੱਤਰ ਤੂੰ ਮੇਰੇ ਕੋ ਪੜ ਕੇ ਤੇ ਅੱਗੋਂ? ਕਿੰਨੇ ਉਸਤਾਦ ਜੀ ਉਹ ਬੜਾ ਮੈਂ ਉਸਤਾਦ ਵੀ ਐਂਟਰੀ ਕਰਦਾ ਠੀਕ ਸੀ ਉਸਤਾਦ ਜੀ ਉਹ ਦੌਰ ਅੱਛੇ ਸਨ ਫੈਸਲ ਸਾਹਿਬ ਮੇਰੀ ਗੱਲ ਸੁਣੋ। ਦੌਰ ਅੱਛੇ ਸਨ ਕੋਈ ਬੰਦਾ ਇਸ ਚੀਜ਼ ਨੂੰ ਗੌਰ ਕਰੇ ਥੋੜਾ ਜਿਹਾ ਕਿ ਅਸੀਂ ਤੇਰੇ ਨਾਲ ਬਿਲਕੁਲ ਨਾਰਮਲ ਗੱਲ ਕਰਦੇ ਹਾਂ। ਇਹ ਜਿਹੜੀ ਵਿੱਚ ਇੱਕ ਥੋੜੀ ਜੀ ਬਦਮਜ਼ਗੀ ਜੀ ਜਾਂ ਥੋੜੀ ਜੀ ਹੋਰ ਪਾਸੇ ਗੱਲ ਜਾਂਦੀ ਨਾ, ਇਹ ਅਗਰ ਥੋੜਾ ਜਿਹਾ ਤੁਸੀਂ ਸੋਚੋ ਨਾ ਸਾਰੇ ਤੇ ਤੁਸੀਂ ਦੇਖਣਾ ਇਹਦਾ ਕਿ ਜ਼ਿੰਮੇਦਾਰ ਇਹ ਆ। ਅਸੀਂ ਕੋਈ ਉਧਰ ਨੂੰ ਗੱਲ ਨਹੀਂ ਲੈ ਕੇ ਜਾਂਦੇ। ਹਾਂਜੀ ਨਾਲੇ ਉਦੋਂ ਜਿਹੜਾ 83 85 ਕਹਿ ਰਹੇ ਨਾ ਉਹ ਜਨਮ ਲੱਗ ਗਿਆ ਸੀ ਤੇ ਪੈਦਾ ਹੋਇਆ ਸੀ ਬਾਅਦ ਜਿਹਦੇ ਨੈਨਕਸ ਤਰਤੀਬ ਦੇਣੇ ਪਏ, ਅੱਖਾਂ ਕਿਤੇ ਸੀ ਉਹ ਬੁੱਲ ਕਿਤੇ ਸਾਰਾ ਸੈੱਟ ਕਰਨਾ ਪਿਆ। ਖੁੱਲਾ ਹੀ ਆਇਆ ਦੁਬਾਰਾ ਜੋੜਿਆ ਇਹਨੂੰ ਪਜ਼ਲ ਟਾਈਮ। ਬਣਾਉਂਦੇ ਰਹੇ ਦੀ ਤਸਵੀਰ ਆ। ਹੁਣ ਮੈਂ ਤਾਂ ਨਹੀਂ ਕੋਈ ਗੱਲ ਕੀਤੀ, ਇਹਨਾਂ ਨੂੰ ਹੁਣ ਕਹਿ ਮੈਂ ਕੋਈ ਗੱਲ ਕੀਤੀ, ਮੇਰੇ ਨਾਲ ਗੁੱਸਾ ਨਹੀਂ ਕਰਨਾ। ਮੈਂ ਅੱਖਾਂ ਖੋਲੀਆਂ ਵਾ ਮੈਂ ਤਾਂ ਦੇਖਣਾ ਮੈਂ ਤਾਂ ਤੈਨੂੰ ਨਾਰਮਲ ਗੱਲਾਂ ਪੁੱਛੀਆਂ ਕਿ ਯਾਰ ਜਦੋਂ ਤੂੰ ਪੈਦਾ ਹੋਇਆ ਵਾਲਾ ਸਾਹਿਬ ਨੇ ਕੀ ਵੰਡਿਆ, ਕੀ ਖੁਸ਼ੀ ਕੀਤੀ, ਇਹ ਚ ਕੋਈ ਹਰਜ ਨਹੀਂ। ਮਠਿਆਈ ਬਣੀ ਸੀ ਉਸਤਾਦ ਜੀ ਠੀਕ ਹੈ 2-2 2.5 ਮਰਲੇ ਦਾ ਪਲਾਟ ਵੀ ਦਿੱਤਾ ਸੀ ਮੈਨੂੰ ਯਾਦ ਹੈ ਪੂਰੇ ਖਾਨਦਾਨ ਖੈਰ ਜਾ ਕਿਨੂੰ ਠੀਕ ਹੈ ਪੂਰੇ ਖਾਨਦਾਨ ਵਾਲੇ ਪੂਰੇ ਨੂੰ ਖਾਨਦਾਨ ਨੂੰ 2-2 2.5 ਉਦੋਂ ਮਰਲੇ ਸੀ ਉਸਤਾਦ ਜੀ ਸੌਖੇ ਹੁੰਦੇ ਸੀ ਬਾਅਦ ਚੋਂ ਹਾਲਾਤ ਆ ਕੇ ਖਰਾਬ ਹੋਏ ਜਦੋਂ ਆ ਰੇਲਵੇ ਕਲੋਨੀ ਦੇ ਵਿੱਚ ਕੁਆਟਰ ਢੱਠੇ ਨੇ ਉਦੋਂ ਸੀ ਉਸਤਾਦ ਜੀ ਸਾਰੇ ਸਾਡੇ ਨਹੀਂ ਕਿ ਬ੍ਰੇਕ ਉਹ ਗੱਟ ਵਾਲੇ ਖੈਮਾ ਲਾਇਆ ਇਹਨਾਂ ਨੇ। ਕਹਿੰਦਾ ਉਦੋਂ ਸਾਡਾ ਬ੍ਰੇਕਅਪ ਹੋ ਗਿਆ। 2.5 ਮਰਲੇ ਦੇ ਪਲਾਟ ਵੰਡਤੇ ਸਾਰੇ। ਵੱਡੇ ਹੁਣ ਇਸ ਤੋਂ ਬਾਅਦ ਆਪ ਹੀ ਮੌਕਾ ਦੇ ਰਿਹਾ ਨਾ ਕਿ ਹੁਣ ਅਸੀਂ ਕੋਈ ਗੱਲ ਕਰੀਏ। ਸਰ ਤੇ ਉਹ ਸਹੀ ਚੁੱਪ ਰਹੀਏ ਤਾਂ ਮਰਦੇ ਆ, ਬੋਲੀਏ ਤਾਂ ਮਰਦੇ ਆ। ਬਲੋਚਿਸਤਾਨ ਵਾਲੀ ਸਾਈਡ ਤੇ ਉਹ ਪਹਾੜਾਂ 'ਚ ਪਲਾਟ ਵੰਡੇ ਸੀ ਉਹ ਜਿੱਥੇ ਕੋਈ ਵੀ ਨਹੀਂ ਰਹਿੰਦਾ। 1 ਰੁਪਿਆ ਮਤਲਬ ਨਹੀਂ ਜਿੱਥੇ ਨਹਾਉਣਾ ਵੀ 10 ਸਾਲ ਬਾਅਦ ਨਸੀਬ ਹੁੰਦਾ ਸੀਗਾ, ਪਾਣੀ ਹੁੰਦਾ ਹੀ ਨਹੀਂ। ਮੁਬਾਲਗਾ ਰਾਈ ਕਰਦੇ ਨੇ। ਤੁਸੀਂ ਜਨਮ ਗੱਲ ਦੱਸੋ ਉਦੋਂ ਉਸਤਾਦ ਜੀ ਮਤਲਬ ਲੈਂਦੇ ਕੋਈ 10 ਰੁਪਏ 20 ਰੁਪਏ ਬਹੁਤ ਅਮਾਉਂਟ ਹੁੰਦੀ ਸੀ। ਹਾਂ ਠੀਕ ਹੈ ਆ ਮਠਿਆਈਆਂ ਵੰਡਦੀਆਂ ਇਹ ਹਵੁੰਡ ਉਹ ਨਹੀਂ 10 ਰੁਪਏ 20 ਰੁਪਏ ਬਹੁਤ ਮਨ ਮੁੰਡਾ 4 ਭੈਣਾਂ ਤੋਂ ਬਾਅਦ ਬੱਚਾ ਹੋਇਆ। ਕਿੰਨੇ ਸਾਜੀ ਦਿੰਦੇ ਹੋਇਆ ਵੀ ਦੇਖੋ ਕੀ ਆ। ਮਤਲਬ ਕਿ ਰੇਟ ਸੋਨੇ ਦਾ ਜਿਹੜਾ ਕੋਈ 100-150 ਰੁਪਏ ਅੱਲਾ ਦੇ ਬੰਦਿਆ ਉਹ ਤੇ ਵੈਸੇ ਬਕਵਾਸ ਕਰ ਰਿਹਾ ਵੀ 2.5 ਮਰਲੇ ਦੇ ਪਲਾਟ ਵਾਲਾ ਸਾਹਿਬ ਦਾ ਕੀ ਕਾਰੋਬਾਰ ਸੀ? ਅੱਲਾ ਵਿੰਡੋ ਬਣਾਈ ਉਹਨਾਂ ਨੇ ਦੱਸ ਬਣਾਈ ਇਹਨਾਂ ਦੇ ਉਹ ਬਾਹਰ ਜਿਹੜੀ ਲੱਗੀ ਆ ਉਹ ਬਣਾਈ ਹੈ। ਉਹ ਹੀ ਹੈ। ਨਹੀਂ ਵੈਸੇ ਸ਼ੁਗਰ ਲਗਾ ਲੇਕਿਨ ਅਲਹਮਦੁਲਿਲਾ ਬੜੀ ਖੁਸ਼ੀ ਹੋਈ ਸੀਗੀ ਯਾਰ ਇਹ ਪੈਦਾ ਹੋਇਆ ਨਾ ਵਾਲਦ ਸਾਹਿਬ ਨੇ ਅਗਲੇ ਦਿਨ ਬਾਹਰ ਰੱਖ ਦਿੱਤਾ ਕੱਪੜਾ ਵਿਛਾ ਕੇ, ਨਾਲ ਗੱਲਾਂ ਰੱਖਤਾ। ਉਹ ਜਿਹੜਾ ਲੰਘ ਰਿਹਾ ਸੀ ਉਹਦੇ ਚ ਪਾਈ ਜਾ ਰਿਹਾ ਸੀ ਕੁਝ ਨਾ ਕੁਝ। ਹਾਂਜੀ ਇਹਦੇ ਅੱਬੂ ਨੇ 10 ਰੁਪਏ ਦਿੱਤੇ ਸੀ, ਉਹਨਾਂ 9 ਮੋੜ ਤੇ ਉਹਨੇ ਕਿ ਨਹੀਂ ਇਹਦੇ ਇੰਨੇ ਹੀ ਬਣਦੇ ਨੇ। ਭਾਜਨ ਉਹ ਦਾਈ ਨੂੰ ਵੀ ਪੈਸੇ ਇਹਦੇ ਅੱਬੂ ਨੇ ਇੰਜ 6-7 ਮਹੀਨਿਆਂ ਦੇ ਵਿੱਚ ਥੋੜੇ ਥੋੜੇ ਕਰਕੇ ਦਿੱਤੇ। ਯਕੀਨ ਕਰ। ਉਹਨੇ ਕਿਹਾ ਲਾ ਚੁੱਕ ਨਹੀਂ ਦਾਈ ਨੇ ਕਿਹਾ, ਉਹਨੇ ਕਿਹਾ ਜੀ 2 ਮੁੰਡੇ ਤੁਹਾਡੇ ਵੱਲ ਪਹਿਲੇ ਵੀ ਆ। ਇਹ ਤੇ ਦਾਈ ਮਤਲਬ ਲੋਕਾਂ ਦੀ ਮਹੀਨੇ ਤੇ ਰੱਖਦੇ, ਇਹਨਾਂ ਨੇ ਸਾਲ ਤੇ ਰੱਖੀ ਸੀ। ਅਦੇ ਲਾ ਹੁਣ ਇਹਨਾਂ ਨੇ ਗੱਲ ਮੈਂ ਹੁਣ ਤੂੰ ਕੀਤੀ ਹੈ ਤੇ ਮੈਂ ਗੱਲ ਕੀਤੀ। ਤੁਸੀਂ ਛੱਡ ਦਿਓ ਇਹ ਚਲੋ ਜੋ ਕਰੋ, ਵੀ ਕਰੋ, ਆ ਕਰੋ, passport ਕਰਾ ਦਿਓ, ਕੋਈ ਰੌਲਾ ਚਲੋ ਅੱਲਾ ਖੈਰ ਕਰੇ। ਲੋ ਜੀ ਨਾਜ਼ਰੀਨ ਤੁਸੀਂ ਸਿਮਰਨ ਦੀ ਸਟੋਰੀ ਸੁਣ ਲਈ। ਠੰਡ ਪੈ ਗਈ ਤੁਹਾਨੂੰ?
ਬੜੀ ਅੱਗ ਲੱਗੀ ਸੀ। ਸਿਮਰਨ ਸਿਮਰਨ ਸੁਣ ਲਓ, ਸਿਮਰਨ ਸੁਣ ਲਓ, ਕਿੱਥੋਂ ਕਰੂਜ਼ ਤੇ ਵੜ ਗਿਆ, ਕਰੂਜ਼ ਤੇ ਜਾ ਕੇ ਤਸਵੀਰ ਬਣਾਤੀ, ਕੱਪ ਹੱਥ 'ਚ ਫੜਾਤਾ, ਕਿੱਥੇ ਉੱਥੇ ਕਿਹੜੇ ਕਿਆਮਤ ਕਿਆਮਤ। ਆ ਮੈਨੂੰ ਫੰਬਲ ਕਰਦੇ ਨੇ ਵਿੱਚ ਸਾਰੇ ਅਸੀਂ ਫੰਬਲ ਕਰਦੇ ਹਾਂ ਜੀ, ਪਾ ਦੇ ਸਾਡੇ ਤੇ ਪਾ ਦੇ, ਤੁਹਾਡੇ ਸਾਡੀ ਵੇ ਨਾ। ਆ ਬ੍ਰੇਕ ਦੇ ਵਿੱਚ ਕੀ ਕੀਤਾ ਮੈਂ ਕਹਿੰਦਾ ਬ੍ਰੇਕ 'ਚ ਮੈਂ ਸਿਰਫ ਰੋਇਆ ਹੀ ਨਹੀਂ ਜੋ ਤੁਸੀਂ ਕੀਤਾ। ਮੈਂ ਛੱਡ ਕਹਿੰਦਾ ਦਿਓ। ਅਸੀਂ ਖਰਾਬ ਕੀਤੀ ਸਟੋਰੀ, ਤੂੰ ਤੇ ਤੈਨੂੰ ਮੈਲ ਗਿਬਸਨ ਦੇ ਫੋਨ ਆ ਰਹੇ ਸੀ ਵੀ ਇਹ ਦਈ ਨਾ ਕਿਸੇ ਨੂੰ। ਚਲੋ ਲੇਕਿਨ ਉਸਤਾਦ ਜੀ ਉਹ ਇੰਨਾ ਪਿਆਰ ਕਰਦੇ ਹੋ, ਇਹਦੀ ਇਦਾਂ ਦੀ ਵੀ ਸਟੋਰੀ ਉਹਨਾਂ ਮਜ਼ਾ ਲੈਣੀ ਕਸਮ ਹੈ। ਹਾਂ ਸਹੀ ਐਸੇ ਗੱਲ। ਲੋਕ ਵੀ ਨੇ ਨਹੀਂ ਮੈਂ ਤਾਂ ਕਹਿ ਰਿਹਾ ਭਾਈ ਤੁਸੀਂ ਇਹਨੂੰ ਯਾਰ ਅਗਰ ਮੇਰੀ ਗੱਲ ਸੁਣੋ, ਥੋੜਾ ਜਿਹਾ ਅਗਰ ਸੀਕੁਐਂਸ ਬਣ ਜਾਏ ਨਾ, ਉਹਦੇ 'ਚ ਹੋਰ ਵੀ ਮਜ਼ਾ ਆ ਜਾਵੇ। ਇਹ ਤੇ ਉਹਨਾਂ ਦਾ ਪਿਆਰ ਆ ਜਿਹੜੀ ਤੂੰ ਗੱਲ ਕਰ ਰਿਹਾ, ਇਹਦਾ ਉਹਨਾਂ ਲਈ ਕੀ ਪਿਆਰ ਆ ਇਹ ਦੱਸੋ। ਇਹ ਹੁਣ ਕਾਲਜ ਤੋਂ ਬਾਅਦ ਮੈਂ ਕਰਨਾ ਜਿਹੜਾ ਉਹ ਪਿਆਰ ਹੀ ਆ। ਅੱਲਾਹ ਤਾਲਾ ਮੈਂ ਮਿਹਨਤ ਕਰੂੰਗਾ ਬਸ। ਕਾਲਜ ਤੋਂ ਬਾਅਦ ਹਲੇ ਮਾਫੀ ਦੇ ਸਕੋ। ਜੋ ਵੀ ਆਪਾਂ ਅੱਖਾਂ ਖੋਲ ਉਹ ਇੰਬਲੀ ਨੂੰ ਵੇਖ ਲਓ, ਇੰਬਲੀ ਵੀ ਸੀ ਨਾ, ਉਹਨੂੰ ਪਹਿਲੇ ਇੱਕ ਦੋ ਸ਼ੋਅ ਜਿਹੜੇ ਮੈਂ ਦੱਸੇ, ਇੱਕ ਇੱਕ ਗੱਲ ਦੱਸੀ, ਉਸ ਤੋਂ ਬਾਅਦ ਉਹਨੂੰ ਮੈਂ ਕਿਹਾ ਬੇਟਾ ਹੁਣ ਆਪ ਵੀ ਥੋੜਾ, ਉਹਨੇ ਨਹੀਂ ਤਵੱਜੋ ਕੀਤੀ। ਮੈਂ ਕਿਹਾ ਚਲੋ ਹੁਣ ਜਦੋਂ ਤੂੰ ਆਪ ਲੈ ਕੇ ਲਿਆਏਗਾ ਸਹੀ ਹੋਏਗਾ ਪੂਰਾ। ਇਹ ਨਹੀਂ ਯਾਰ, ਇਹ ਵੀ ਤੇ ਗੱਲ ਨਾ ਕਿ ਚਲੋ ਇੱਕ ਉਹ ਮੁਹੱਬਤ ਕਰਦੇ ਆ, ਉਹ ਉਹਨਾਂ ਦਾ ਪਿਆਰ ਆ ਕਿ ਤੁਸੀਂ ਤੇ ਬੇਟਾ ਜੋ ਮਰਜ਼ੀ ਕਹੀ ਜੋ ਮੁਹੱਬਤ ਕਰਦੇ। ਸਾਡਾ ਨਹੀਂ ਕੋਈ ਹੱਕ ਬਣਦਾ ਕਿ ਅਸੀਂ ਵੀ ਥੋੜੀ ਬਹੁਤੀ ਤਿਆਰੀ ਕਰ ਲਈਏ ਯੈਸ ਸਹੀ ਕਿ ਉਹਨਾਂ ਦੀ ਮੁਹੱਬਤ ਹੀ ਹੁਣ ਅਸੀਂ ਲੱਗੇ ਰਹਿਣਾ ਬਸ। ਤੇ ਲਿਆਦਾ ਨੈਕਸਟ ਫੈਸਲ ਸਾਹਿਬ ਲੌਜੀਕਲੀ ਗੱਲ ਕਰਨੀ ਹੈ। ਓਕੇ ਹੋ ਗਿਆ। ਤੁਹਾਡੇ ਕੋਲੋਂ ਸੁਣ ਲਓ, ਸਿਮਰਨ ਵਾਲੀ ਸਟੋਰੀ 'ਚ ਕਿਤੇ ਵੀ ਸਵਾਲ ਹੋ ਸਕਦਾ ਕਿ ਭਾਈ ਤੁਸੀਂ ਇੱਥੇ ਇੱਦਾਂ ਕਿੱਦਾਂ ਪਹੁੰਚ ਗਏ, ਤੁਹਾਡੇ ਕੋਲ ਦਾ ਜਵਾਬ ਹੋਣਾ ਚਾਹੀਦਾ। ਇਹ ਤੁਸੀਂ ਨਾਲ ਰੱਖਣਾ ਕਿ ਇਸ ਗੱਲ ਤੇ ਮੈਨੂੰ ਸਵਾਲ ਹੋ ਸਕਦੇ ਆ ਔਰ ਮੈਂ ਕੀ ਜਵਾਬ ਦੇਣਾ। ਰੀਜ਼ਨ ਬਣਾਓ, ਭਾਵੇਂ ਜਿੱਦਾਂ ਦੀ ਮਰਜ਼ੀ ਬਣਾ ਲਓ। ਸਮਝ ਆ ਰਹੀ ਨਾ ਗੱਲ ਦੀ? ਹਾਂ ਨਾਲੇ ਅੱਖਾਂ ਖੋਲ ਕੇ ਯਾਰ ਅੱਖਾਂ ਖੋਲੀ ਮੈਂ ਗੱਡੀ ਚਲਾਉਣ ਨੇ ਯਾਰ ਕਤਰੇ ਪਾਣੇ ਆ, ਤੂੰ ਅੱਖਾਂ ਖੋਲੀ ਜਾ। ਅੱਖਾਂ ਖੋਲ ਕੇ ਰੱਖੀ ਹੁੰਦੀਆਂ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖਣਾ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਤੇ ਸਿਮਰਨ ਦੇ ਬਾਰੇ ਜ਼ਰਾ ਦੱਸ ਦੇਣਾ। ਹੁਣ ਸਾਰਿਆਂ ਨੇ ਥੱਲੇ ਇਹੀ ਕਹਿਣਾ ਜੀ ਫੈਸਲ ਜੋ ਵੀ ਕਵੇ ਕੋਈ ਰੌਲਾ ਨਹੀਂ, ਇਹ ਮੈਨੂੰ ਪਤਾ ਵਾ, ਲੇਕਿਨ ਜੋ ਮੈਂ ਕਿਹਾ ਉਹ ਵੀ ਥੋੜਾ ਜਿਹਾ ਨੂੰ ਕਹਿਣਾ ਕਿ ਥੋੜੀ ਮਿਹਨਤ ਵੀ ਜ਼ਰੂਰੀ ਹੈ। ਠੀਕ ਹੈ ਜੀ, ਤੇ ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ। ਅੱਲਾ ਹਾਫਿਜ਼, ਆਪਣਾ ਖਿਆਲ ਰੱਖੋ।